ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਅਟਰਨੀ ਜੇ ਟਿਰਕੀਅਨ ਜੀ US ਇਮੀਗ੍ਰੇਸ਼ਨ ਦੇ ਬਿਹਤਰੀਨ ਅਟਰਨੀ ਨੇ ਤੇ ਆਪਾਂ ਨੂੰ ਪਿਛਲੇ ਕਈ ਸਾਲਾਂ ਤੋਂ ਇਸ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਆ ਕੇ ਇਮੀਗ੍ਰੇਸ਼ਨ ਦੀਆਂ ਬਹੁਤ ਸਾਰੀਆਂ ਚੀਜ਼ਾਂ ਇਸ਼ੂਜ਼ ਨਿਊਜ਼ ਦੇ ਨਾਲ ਜਿਹੜਾ ਉਹ ਜਾਣੂ ਕਰਵਾਉਂਦੇ ਨੇ। ਅਟਰਨੀ ਟਿਰਕੀਅਨ ਜੀ ਸਵਾਗਤ ਹੈ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਆਵਾਜ਼ ਨਹੀਂ ਆਈ ਅਟਰਨੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਹੁਣ ਆਈ ਜੀ ਸਤਿ ਸ਼੍ਰੀ ਅਕਾਲ ਜੀ। ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415 909 0503 ਦੇ ਉੱਤੇ। ਤੇ ਅੱਜ ਅਟਰਨੀ ਟਿਰਕੀਅਨ ਜੀ ਆਪਾਂ ਕਿਹੜੇ ਇਸ਼ੂ ਦੇ ਉੱਤੇ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ? ਅੱਜ ਜੀ ਆਪਾਂ ਬੜੇ ਅਲੱਗ ਜਿਹੇ ਟੌਪਿਕ ਤੇ ਗੱਲ ਕਰਾਂਗੇ, ਅਸਾਈਲਮ ਦੇ, ਜਿੱਤੇ ਗੱਲ ਕੀਤੀ ਜਿੱਤੇ ਕਈ ਚਿਰ ਹੋ ਗਿਆ ਗੱਲ ਨਹੀਂ ਕੀਤੀ ਸੀਗੀ ਜੀ। ਤੇ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਸੁਣ ਦੇਖ ਰਹੇ ਆ, ਕੱਲ ਨੂੰ ਮਦਰਸ ਡੇ ਆ। ਸਭ ਨੂੰ ਹੀ ਜਿਹੜੇ ਜੀ ਮਾਂ ਦਿਹਾੜੇ ਦੀਆਂ ਮਾਂ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਪਰਮਾਤਮਾ ਚੜ੍ਹਦੀ ਕਲਾ 'ਚ ਸਾਰਿਆਂ ਦੀਆਂ ਮਾਵਾਂ ਨੂੰ ਰੱਖੇ ਤੇ ਮਾਵਾਂ ਠੰਡੀਆਂ ਛਾਵਾਂ ਜਿੱਦਾਂ ਆਖਦੇ ਹੀ ਆ। ਸੋ ਕੋਟਾਨ ਕੋਟ ਪ੍ਰਣਾਮ ਕਰਦੇ ਆ ਸਾਰੀਆਂ ਹੀ ਮਾਵਾਂ ਨੂੰ। ਤੇ ਨਾਲ ਹੀ ਇੱਕ ਹੋਰ ਜਿਹੜੀ ਸੂਚਨਾ ਉਹ ਸ਼ੇਅਰ ਕਰਦੇ ਜਾਈਏ, ਜਿਹੜਾ ਅੱਜ ਇੰਡੀਅਨ ਕੌਂਸਲੇਟ ਵਾਲਿਆਂ ਨੇ ਆਉਣਾ ਸੀ ਗੁਰਦੁਆਰਾ ਸਾਹਿਬ ਸੈਲਮਾ ਦੇ ਵਿੱਚ, ਉਹ ਇਵੈਂਚੁਅਲੀ ਸੰਗਤ ਨੇ ਕਾਫੀ ਜਿਹੜਾ ਉਹ ਪ੍ਰੈਸ਼ਰ ਵੀ ਪਾਇਆ ਵੀ ਭਾਰਤੀ ਕੌਂਸਲੇਟ ਗੁਰਦੁਆਰਿਆਂ ਦੇ ਵਿੱਚ ਕੀ ਕਰਦੇ ਫਿਰਦੇ ਆ। ਇੱਕ ਪਾਸੇ ਤਾਂ ਉਹ ਸਿੱਖਾਂ ਨੂੰ ਮਰਵਾ ਰਹੇ ਆ, ਉਹਨਾਂ ਦਾ ਨਾਮ ਆ ਰਿਹਾ ਆ। ਸੋ ਉਸ ਚੀਜ਼ ਦੀ ਵਿਰੋਧਤਾ ਸੀ। ਸੋ ਉੱਥੋਂ ਦੀ ਕਮੇਟੀ ਨੇ ਵੀ ਜਿਹੜੀ ਸਾਰੀ ਸੰਗਤ ਦੀ ਗੱਲ ਸੁਣਦੇ ਹੋਏ ਤੇ ਉਹ ਜਿਹੜਾ ਪ੍ਰੋਗਰਾਮ ਆ ਜਿਹੜਾ ਸੈਲਮਾ ਗੁਰੂ ਘਰ ਦੇ ਵਿੱਚ ਆਉਣ ਵਾਲਾ ਇੰਡੀਅਨ ਕੌਂਸਲੇਟ ਵਾਲਾ, ਉਹ ਹੁਣ ਰੱਦ ਜਿਹੜਾ ਉਹ ਕਰ ਦਿੱਤਾ ਗਿਆ ਆ। ਉਹ ਬਾਹਰ ਕਿਤੇ ਜਾਣਗੇ, ਕਿੱਥੇ ਜਾਣਗੇ ਉਹਨਾਂ ਦੀ ਆਪਣੀ ਮਰਜ਼ੀ ਆ। ਉਹ ਕੌਂਸਲੇਟ ਵਾਲੇ ਜਿੱਥੇ ਮਰਜ਼ੀ ਕਰਨ, ਪਰ ਗੁਰੂ ਘਰਾਂ ਤੋਂ ਜਿਹੜਾ ਆ ਉਹਨਾਂ ਨੂੰ ਆਉਣ ਤੋਂ ਪਹਿਲਾਂ ਵੀ ਵਰਜਿਆ ਹੋਇਆ। 96 ਤੋਂ ਵੱਧ ਗੁਰਦੁਆਰਾ ਕਮੇਟੀਆਂ ਨੇ ਇਹ ਮਤਾ ਪਾਸ ਕੀਤਾ ਸੀ ਕਈ ਸਾਲ ਪਹਿਲਾਂ ਤੋਂ ਵੀ ਇੰਡੀਅਨ ਕੌਂਸਲੇਟਸ ਜੋ ਕਿ ਸਿੱਖਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਆ ਇੰਡੀਅਨ ਸਰਕਾਰ, ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਐਜ਼ ਏ ਅਫੀਸ਼ੀਅਲ ਤੌਰ ਦੇ ਉੱਤੇ ਆਉਣ ਦਾ ਜਿਹੜਾ ਅਸੀਂ ਹੱਕ ਨਹੀਂ ਦਿੰਦੇ। ਉਹਨਾਂ ਨੂੰ ਅਸੀਂ ਜਿਹੜਾ ਉਹ ਨਹੀਂ ਚਾਹੁੰਦੇ। ਤੁਸੀਂ ਸੰਗਤ ਦਾ ਮੈਂਬਰ ਬਣ ਕੇ ਦਰਸ਼ਨ ਕਰਨ ਦੇ ਲਈ ਆਉਣਾ ਆ, ਨਤਮਸਤਕ ਹੋਣਾ ਆ, ਉਹਦੇ ਲਈ ਤੁਹਾਨੂੰ ਜੀ ਆਇਆਂ ਨੂੰ ਹੈਗਾ ਆ। ਤੇ ਆਓ ਅਟਰਨੀ ਟਿਰਕੀਅਨ ਜੀ ਗੱਲਬਾਤ ਦੀ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਿਹੜਾ ਅਸਾਈਲਮ ਦਾ ਮਸਲਾ ਆ, ਤੇ ਅਸਾਈਲਮ ਦੇ ਅੱਜ ਕਿਹੜੇ ਹਿੱਸੇ ਦੇ ਉੱਤੇ ਅਟਰਨੀ ਟਿਰਕੀਅਨ ਜੀ ਆਪਾਂ ਫੋਕਸ ਕਰਾਂਗੇ? ਕੋਸ਼ਿਸ਼ ਇਹੀ ਕਰੀਦੀ ਹੈ ਜਿਹੜੇ ਆਪਾਂ ਕੋਰਟ ਰੂਮ ਦੇ ਵਿੱਚ ਜੋ ਵਾਪਰਦਾ, ਐਕਚੁਅਲ ਦੇ ਵਿੱਚ ਕਲਾਇੰਟਸ ਦੇ ਨਾਲ ਵਾਪਰਦਾ, ਜਿੱਦਾਂ ਅਬਜ਼ਰਵ ਕਰੀਦਾ, ਉਹੀ ਇਨਫੋਰਮੇਸ਼ਨ ਜਿਹੜੀ ਆ ਲਿਆ ਕੇ ਸਾਹਮਣੇ ਰੱਖੀਦੀ ਆ ਲੋਕਾਂ ਦੇ, ਤਾਂ ਕਿ ਜਿਹਨਾਂ ਦੇ ਕੇਸ ਆਣੇ ਆ ਜਾਂ ਜਿਹਨਾਂ ਕੋਲ ਕੋਈ ਹੋਰ ਲੋਕ ਸਲਾਹ ਲੈਂਦੇ ਆ, ਉਹਨਾਂ ਨੂੰ ਉਸ ਬਾਰੇ ਅਵੇਅਰਨੈਸ ਰਵੇ। ਕਿਉਂਕਿ ਬਾਹਰੋਂ ਬਹੁਤ ਗੱਲਾਂ ਹੁੰਦੀਆਂ, ਅੰਦਰ ਖਾਤੇ ਕੀ ਚੱਲਦਾ ਇਹ ਤਾਂ ਤੁਹਾਨੂੰ ਉਹੀ ਦੱਸ ਸਕਦਾ ਜਿਹੜਾ ਆਪ ਕੋਰਟ ਰੂਮ ਦੇ ਨਾਲ ਡੀਲ ਕਰਦਾ। ਤੇ ਉਹੀ ਕੋਸ਼ਿਸ਼ ਰਹੀ ਆ ਹਮੇਸ਼ਾ ਕਿ ਜਿਹੜਾ ਕੀ ਪੁਆਇੰਟ ਜਿਹੜੇ ਹੈਗੇ, ਇਹ ਨਹੀਂ ਕਿ ਸਿਰਫ ਗੱਲਾਂ ਕਰਨ ਵਾਲੇ ਆ ਗਏ ਤੇ ਕੋਈ ਵੀ ਖਬਰਾਂ ਪੜ੍ਹਦੀਆਂ, ਜਿਹੜੀ ਰੀਅਲ ਇਨਫੋਰਮੇਸ਼ਨ ਹੈਗੀ ਆ ਜਿਹਦੇ ਨਾਲ ਡਾਇਰੈਕਟਲੀ ਲੋਕਾਂ ਨੂੰ ਬੈਨੀਫਿਟ ਹੁੰਦਾ ਕਿ ਪ੍ਰੋਗਰਾਮ ਸੁਣੋਗੇ ਤਾਂ ਰਾਈਟ ਵੇ ਤੁਹਾਡੀ ਅਪਡੇਸ਼ਨ ਜਿਹੜੀ ਕਹਿ ਲਓ ਹੋ ਜਾਊਗੀ। ਉਹ ਜਿਹੜੀ ਇਨਫੋਰਮੇਸ਼ਨ ਆ ਉਹ ਅੱਜ ਸਾਂਝੀ ਕਰਨ ਦਾ ਇਰਾਦਾ। ਬਾਕੀ ਦੇਖਦੇ ਆ ਕਿੱਦਾਂ ਚੱਲਦਾ ਜੀ। ਬਿਲਕੁਲ, ਗੱਲਾਂ ਚੋਂ ਗੱਲਾਂ ਜਿਹੜੀਆਂ ਉਹ ਨਿਕਲਦੀਆਂ ਰਹਿੰਦੀਆਂ ਆ। ਤੇ ਬਾਕੀ ਕਾਲਸ ਵੀ ਸਰੋਤਿਓ ਅੱਜ ਤੁਹਾਡੀਆਂ ਆਪਾਂ ਲਵਾਂਗੇ, ਤੇ ਪਰ ਉਹ ਪ੍ਰੋਗਰਾਮ ਦੇ ਜਿਹੜੇ ਉਹ ਪਿਛਲੇ ਹਿੱਸੇ 'ਚ ਹੋਣਗੀਆਂ। ਪਹਿਲੋਂ ਆਪਾਂ ਇਹ ਜਿਹੜਾ ਅਸਾਈਲਮ ਵਾਲੇ ਟੌਪਿਕ ਦੇ ਉੱਤੇ ਗੱਲ ਕਰ ਲਈਏ, ਫਿਰ ਉਸ ਤੋਂ ਬਾਅਦ ਦੇ ਵਿੱਚ ਤਕਰੀਬਨ 10 ਵਜੇ ਤੋਂ ਬਾਅਦ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਫਿਰ ਕਾਲਾਂ ਦਾ ਸਿਲਸਿਲਾ ਜਿਹੜਾ ਉਦੋਂ ਸ਼ੁਰੂ ਕਰਾਂਗੇ। ਤੇ ਉੱਦਾਂ ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 4082725250।
ਤੇ ਡੈਨੀ ਟੇਰ ਕਹਿਣਾ ਜੀ, ਹੁਣ ਜਿੱਦਾਂ ਤੁਸੀਂ ਦੱਸ ਰਹੇ ਆ, ਤੁਸੀਂ ਨਾਲ ਹੁੰਦੇ ਆ, ਤੁਸੀਂ ਆਪ ਜਿਹੜੇ ਆ ਉਹ ਕੇਸਿਸ ਨੂੰ ਫਾਈਟ ਕਰਦੇ ਆ, ਅਦਾਲਤ ਦੇ ਵਿੱਚ ਜਿਹੜਾ ਉਹ ਤੁਸੀਂ ਜਾਂਦੇ ਆ। ਓਵਰਆਲ ਕੋਰਟਸ ਦਾ, ਜੱਜਿਸ ਦਾ ਐਟੀਟਿਊਡ ਇਸ ਟਾਈਮ ਕਿੱਦਾਂ ਦਾ ਚੱਲ ਰਿਹਾ, ਕੀ ਤੁਸੀਂ ਅਬਜ਼ਰਵ ਕਰ ਰਹੇ ਆ? ਜੱਜਸ ਡਿਪੈਂਡ ਕਰਦਾ ਕਿਹੜੇ ਕੋਰਟ ਰੂਮ ਨਾਲ ਤੁਸੀਂ ਡੀਲ ਕਰਦੇ ਆ। ਕਈ ਕੋਰਟ ਰੂਮ ਜਿਹੜੇ ਬਹੁਤ ਸਟ੍ਰਿਕਟ ਆ, ਤੇ ਸਪੈਸ਼ਲੀ ਸੈਂਟਾਨਾ, ਜੇ ਹੁਣ ਆਪਾਂ ਗੱਲ ਕਰੀਏ, ਫੋਕਸ ਕਰੀਏ ਸੈਂਟਾਨਾ ਤੇ, ਬਹੁਤ ਜ਼ਿਆਦਾ ਸਟ੍ਰਿਕਟ ਜਿਹੜਾ ਕੋਰਟ ਰੂਮ ਹੈਗਾ, ਤੇ ਜੱਜਸ ਵੀ ਬਹੁਤ ਜ਼ਿਆਦਾ ਸਟ੍ਰਿਕਟ ਆ। ਰੇਟਿੰਗ ਵੀ ਉਹਦੀ ਤੁਸੀਂ ਦੇਖੋਗੇ ਕਿ ਘੱਟ ਆ ਕੰਪੇਅਰ ਟੂ ਦੈਟ। ਜਿਹੜਾ ਸੈਨ ਫਰਾਂਸਿਸਕੋ ਕੌਂਕਰਡ ਆ, ਵਧੀਆ ਜੱਜ ਆ। ਵਧੀਆ ਜੱਜ ਦੇ ਮੂਹਰੇ ਤੁਹਾਨੂੰ ਕਾਫੀ ਜਿਹੜਾ ਫਰਕ ਪੈ ਜਾਂਦਾ ਕੇਸ ਦੇ ਵਿੱਚ ਤੁਹਾਡੇ। ਤੇ ਇਹਦੇ ਨਾਲ ਨਾਲ ਆਪਾਂ ਦੇਖੀਏ ਜੇ ਕਿ ਸਰਕਾਰੀ ਵਕੀਲ ਵੀ ਜੇ ਕਈ ਵਾਰੀ ਸਟ੍ਰਿਕਟ ਆ ਜਾਵੇ ਤਾਂ ਫਿਰ ਔਖਾ ਹੋ ਜਾਂਦਾ ਕਈ ਵਾਰੀ ਕੇਸ ਦਾ, ਸਪੈਸ਼ਲੀ ਜੇ ਵਿਟਨੈਸ ਜਿਹੜਾ ਉਹ ਵੀਕ ਆ। ਸੋ ਅਲਟੀਮੇਟਲੀ ਤਾਂ ਜਿਹੜਾ ਕਲਾਇੰਟ ਆ, ਜਿਹਨੂੰ ਰਿਸਪੋਂਡੈਂਟ ਕਹਿ ਦਿੰਦੇ ਆ, ਉਹਦੇ ਉੱਤੇ ਡਿਪੈਂਡ ਕਰਦਾ ਕਿ ਉਹ ਕਿੱਦਾਂ ਦਾ ਵਿਟਨੈਸ ਆ, ਸਟਰੋਂਗ ਵਿਟਨੈਸ ਆ ਕਿ ਵੀਕ ਵਿਟਨੈਸ ਆ। ਜ਼ਿਆਦਾਤਰ ਕਈ ਵਾਰੀ ਇਦਾਂ ਹੁੰਦਾ ਕਿ ਜੱਜ ਵੀ ਸਲਾਹ ਦਿੰਦਾ। ਕਈ ਕੇਸ ਇਦਾਂ ਦੇ ਵੀ ਹੋਏ ਆ ਕਿ ਸਰਕਾਰੀ ਵਕੀਲ ਨੇ ਵੀ ਵਿੱਚ ਰੁਕ ਕੇ ਵੀ ਕਿਹਾ ਕਲਾਇੰਟ ਨੂੰ ਕਿ ਇੱਕ ਵਾਰੀ ਫੇਰ ਸੋਚ ਲਾ, ਪੀਡੀ ਦਾ ਮੌਕਾ ਹੈਗਾ। ਤੇ ਬੰਦਾ ਕਿਤੇ ਸੱਜਣ ਮਿੱਤਰਾਂ ਤੋਂ ਸੁਣ ਕੇ ਧਿਆ ਕੇ ਆਇਆ ਹੁੰਦਾ ਕਿ ਪੀਡੀ ਨਹੀਂ ਲੈਣੀ ਤੇ ਤਿਆਰੀ ਵੀ ਨਹੀਂ ਕਰਨੀ, ਤੇ ਪੀਡੀ ਨਹੀਂ ਲੈਣੀ ਤੇ ਜਵਾਬ ਵੀ ਨਹੀਂ ਦੇਣੇ। ਸੋ ਕਈ ਵਾਰੀ ਜਿਹੜਾ ਵਿਟਨੈਸ ਕਾਫੀ ਵੀਕ ਹੁੰਦਾ, ਜੱਜ ਸਾਹਿਬ ਦੀ ਰੇਟਿੰਗ ਕਈ ਵਾਰੀ 10-15% ਹੁੰਦੀ ਆ, ਤੇ ਆਪਣਾ ਤਿਆਰੀ ਕਰਦੇ ਕਰਦਿਆਂ ਵੀ ਬੰਦੇ ਨੂੰ ਪਤਾ ਕਿ ਯਾਰ ਇਹਦਾ ਹੋਣਾ ਨਹੀਂ ਕੰਮ। ਪਰ ਉਹ ਇੱਕ ਕਮਿਊਨਿਟੀ ਦੇ ਵਿੱਚ ਆਪਣੇ ਫੈਲਿਆ ਹੋਇਆ ਕਿ ਨਹੀਂ ਪੀਡੀ ਨਹੀਂ ਲੈਣੀ, ਪੀਡੀ ਲੈ ਲਈ ਤੇ ਪਤਾ ਨਹੀਂ ਕਿਹੜਾ ਅਨਰਥ ਹੋ ਜਾਣਾ ਵਾ, ਤੇ ਕੇਸ ਹੀ ਆਰ ਜਾਂ ਪਾਰ ਹੋਣਾ। ਉਹ ਕਈ ਵਾਰੀ ਪਾਰ ਹੀ ਹੋ ਜਾਂਦਾ ਵਾ, ਆਰ ਇੱਧਰ ਲੰਘਦਾ ਨਹੀਂ ਬੰਦਾ। ਸੋ ਇਹ ਆ ਕਿ ਉਹ ਆਪਣਾ ਜਿਹੜਾ ਕੇਸ ਹੈ ਨਾ, ਆਪਣਾ ਸੁਭਾਅ ਦੇਖ ਕੇ ਤੁਸੀਂ ਜੱਜ ਕਰਨਾ, ਲੋਕਾਂ ਦੀ, ਸੱਜਣ ਮਿੱਤਰਾਂ ਦੀ ਫੂਕ ਚ ਆ ਕੇ ਨਹੀਂ ਕਰਨਾ। ਇੰਪਲੋਈ ਹੱਸ ਦਿੰਦੇ ਬੰਦੇ ਦਾ ਕੇਸ ਪਾਸ ਹੋਇਆ, ਜਿਹਦਾ ਆਪ ਲੱਤਾਂ ਕਈ ਵਾਰੀ ਕੋਰਟ ਰੂਮ ਚ ਕੰਬਦੀਆਂ ਸੀਗੀਆਂ, ਉਹ ਆ ਕੇ ਬਾਹਰ ਪਾਰਕਿੰਗ ਲੋਟ 'ਚ ਸਲਾਹ ਦੇਣ ਲੱਗਿਆ ਹੁੰਦਾ ਲੋਕਾਂ ਨੂੰ, ਲੈ ਮੈਂ ਤਾਂ ਏਦਾਂ ਕਰਤਾ, ਕੁਛ ਵੀ ਨਹੀਂ ਹੋਇਆ, ਏਦਾਂ ਹੋ ਗਿਆ, ਓਦਾਂ ਹੋ ਗਿਆ। ਜਿਹੜਾ ਆਪ ਬੰਦਾ ਮਸਾ ਪਾਸ ਹੋਇਆ ਹੁੰਦਾ, ਉਹ ਸਾਰਿਆਂ ਦੀਆਂ ਗੱਲਾਂ ਨਾ ਮੰਨਿਆ ਕਰੋ, ਔਖਾ ਹੋ ਜਾਂਦਾ ਕਈ ਵਾਰੀ ਕੰਮ। ਤੇ ਆਪਣਾ ਜਿਹੜੀ ਪਲੈਨਿੰਗ ਆ ਉਹ ਆਪ ਕਰਨੀ ਹੈ। ਸੋ ਜਦੋਂ ਮੈਂ ਕਿਹਾ ਲਾਸਟ ਚੀਜ਼ ਜਿਹੜੀ ਵਕੀਲ ਇੰਟਰਸਟਿਡ ਹੁੰਦਾ ਉਹ ਪੀਡੀ ਲੈਣ 'ਚ ਹੁੰਦਾ ਕਿ ਪੀਡੀ ਲੈ ਕੇ ਦੇਣੀ ਤੁਹਾਨੂੰ, ਕਿਉਂਕਿ ਜਦੋਂ ਤੁਸੀਂ ਕੋਰਟ 'ਚ ਜਾਂਦੇ ਆ ਸਾਰੀ ਮਿਹਨਤ ਹੋ ਚੁੱਕੀ ਹੁੰਦੀ ਆ, ਡਾਕੂਮੈਂਟ ਸਬਮਿਟ ਹੋ ਚੁੱਕੇ ਹੁੰਦੇ ਆ, ਤੇ ਸਪੈਸ਼ਲੀ ਜੇ ਜੱਜ, ਇੱਕ ਤਾਂ ਮੈਨੂੰ ਸਪੈਸੀਫਿਕਲੀ ਯਾਦ ਆ, ਉਹਨੇ ਸਰਕਾਰੀ ਵਕੀਲ ਬੜਾ ਨਾਈਸ ਸੀਗਾ, ਉਹਨੇ ਹੀਅਰਿੰਗ ਦੇ ਗੱਭੇ ਕਿਹਾ ਸੀਗਾ ਕਿ ਪੀਡੀ ਜਿਹੜੀ ਲੈ ਲਾ, ਅਜੇ ਵੀ ਆਫਰ ਹੈਗੀ ਆ ਪੀਡੀ ਦੀ। ਤੇ ਉਹ ਬੰਦੇ ਦੇ ਜਵਾਬ ਵੀ ਗਲਤ ਹੋ ਗਏ ਕਾਫੀ ਸਾਰੇ ਵਿੱਚ, ਤੇ ਪਤਾ ਨਹੀਂ ਕੀ ਕਹਿ ਲੋ ਬੰਦੇ ਤੇ ਸਵਾਰ ਸੀਗਾ ਕਿ ਉਹਨੇ ਕਿਹਾ ਨਹੀਂ ਪੀਡੀ ਨਹੀਂ ਲੈਣੀ। ਤੇ ਉਹ ਵੀ ਸਰਕਾਰੀ ਵਕੀਲ ਵੀ ਦੇਖੇ, ਜੱਜ ਵੀ ਕਵੇ ਕਿ ਯਾਰ ਸਰਕਾਰੀ ਵਕੀਲ ਬਹੁਤ ਨਾਈਸ ਆ, ਲੈ ਲੈਣੀ ਚਾਹੀਦੀ, ਕਹਿੰਦਾ ਨਹੀਂ ਪੀਡੀ ਨਹੀਂ ਲੈਣੀ, ਕੇਸ ਹੀ ਲੜਨਾ। ਤੇ ਜੱਜ ਵੀ ਅੱਗੋਂ ਹੀ ਹੈ ਕਿ ਲੈ ਫਿਰ ਤੇਰੀ ਵਿਸ਼ ਅੱਜ ਗ੍ਰਾਂਟ ਹੀ ਕਰਦੇ ਆ ਪੂਰੀ। ਅੱਛਾ, ਹਾਂਜੀ, ਉਹ ਵੀ ਸਿੱਧਾ ਹੀ ਹੋ ਗਿਆ ਕਿ ਉਹ ਚੀਜ਼ ਤੇ ਨਾ ਜਿਹੜਾ ਇੱਕ ਪੀਡੀ ਤੇ ਲੋਕਾਂ ਨੇ ਜਿੱਦਾਂ ਆਪ ਹੀ ਕਮਿਊਨਿਟੀ 'ਚ ਫੈਲਾਇਆ ਹੋਇਆ ਕਿ ਨਹੀਂ ਪੀਡੀ ਨਹੀਂ ਲੈਣੀ, ਪੀਡੀ ਨਹੀਂ ਲੈਣੀ, ਉਹ ਚੀਜ਼ ਨੂੰ ਜਿਹੜਾ ਇੱਕ ਤਾਂ ਲੋਕਾਂ ਨੂੰ ਵੀ ਨਾ ਕਹੋ, ਕਿਉਂਕਿ ਨਾ ਇਹ ਓਵਰਆਲ ਜੇ ਕਹ ਲਓ ਕਿ ਬਲੈਂਕਟ ਸਟੇਟਮੈਂਟ ਕਿ ਪੀਡੀ ਨਹੀਂ ਲੈਣੀ, ਇਹ ਗਲਤ ਗੱਲ ਆ। ਕਿਉਂਕਿ ਕੇਸ ਦੇ ਉੱਤੇ ਡਿਪੈਂਡ ਕਰਦਾ, ਕੋਰਟ ਦੇ ਉੱਤੇ ਡਿਪੈਂਡ ਕਰਦਾ। ਹੁਣ ਪੋਰਟਲੈਂਡ ਵਾਲਾ ਕੋਰਟ ਆ ਹਨਾ, ਆਪਾਂ ਕਈ ਵਾਰੀ ਗੱਲ ਕੀਤੀ ਹੈ, ਤੁਹਾਨੂੰ ਜੇ ਪੀਡੀ ਮਿਲਦੀ ਆ ਉਹ ਖੁਸ਼ਕਿਸਮਤ ਆ ਉੱਥੇ, ਕਿ ਉਹ ਤਾਂ ਐਡਰੈਸ ਨਹੀਂ ਚੇਂਜ ਹੋਣ ਦਿੰਦੇ ਬੰਦੇ ਦਾ, ਉੱਥੇ ਆਰ ਕੇ ਫਾਈਲ ਕਰ ਦਿੰਦੇ ਆ। ਤੇ ਕਈ ਵਾਰੀ ਪੀਡੀ ਜਿਹੜੀ ਆ ਰਿਕੁਐਸਟ ਟੂ ਲੇਟ ਜਿਹੜੀ ਆਉਂਦੀ ਆ, ਬੰਦਾ ਮੰਨ ਜਾਂਦਾ, ਪਰ ਬਿਲਕੁਲ ਲਾਸਟ ਮਿੰਟ ਤੇ ਜੱਜ ਸਰਕਾਰੀ ਵਕੀਲ ਕਹਿੰਦੇ ਕਿ ਨਹੀਂ ਹੁਣ ਨਹੀਂ ਆਪਾਂ ਪੀਡੀ ਜਿਹੜੀ ਦੇਣੀ। ਠੀਕ ਆ। ਸੋ ਇੱਥੇ ਅਟਾਰਨੀ ਜਨਰਲ ਜੀ, ਚਲੋ ਬਾਕੀ ਚੀਜ਼ਾਂ ਦੇ ਵੱਲ, ਹੋਰ ਇਸ਼ੂਜ਼ ਦੇ ਵੱਲ ਵੱਧਦੇ ਆ। ਪੀਡੀ ਦੀ ਜੇ ਆਪਾਂ ਇੱਥੇ ਗੱਲ ਕਰ ਲਈਏ, ਕੀ ਕਿਹੜਾ ਬੈਂਚਮਾਰਕ ਹੁੰਦਾ ਆ, ਜਦੋਂ ਜਿੱਦਾਂ ਹੁਣ ਕਹਿੰਦੇ ਵੀ ਜਿੱਦਾਂ ਹੁਣ ਸਾਰੇ ਜਾਣੇ ਕਮਿਊਨਿਟੀ ਦੇ ਵਿੱਚ ਵੀ ਆ ਵੀ ਛੱਡ ਪਰਾਂ ਕੀ ਲੈਣੀ, ਕਿਹੜਾ ਇੱਕ ਬੈਂਚਮਾਰਕ ਆ ਐਜ਼ ਏ ਅਸਾਈਲੀ ਜਿਹੜਾ ਕੁਝ ਸੁਣ ਰਿਹਾ, ਦੇਖ ਰਿਹਾ ਆ, ਵੀ ਉਹਨੂੰ ਹੋਵੇ ਵੀ ਹਾਂ ਨਹੀਂ ਮੈਨੂੰ ਪੀਡੀ ਲੈਣ ਦੇ ਵਿੱਚ ਕਿਹੜੀ ਜਗ੍ਹਾ ਦੇ ਵਿੱਚ ਜਿਹੜਾ ਉਹ ਫਾਇਦਾ ਆ, ਉਹ ਕਿੱਦਾਂ ਜਿਹੜਾ ਉਹ ਡਿਸਾਈਡ ਕਰ ਸਕਦਾ ਆ? ਕਿਉਂਕਿ ਉਹ ਤੇ ਆਊਟਸਾਈਡ ਪ੍ਰੈਸ਼ਰ ਵੀ ਆ, ਉਹ ਚਾਹੁੰਦਾ ਵੀ ਆ ਵੀ ਚੱਲ ਮੇਰੇ ਹੱਕ 'ਚ ਫੈਸਲਾ ਕੇਸ ਦਾ ਜਿਹੜਾ ਉਹ ਆਵੇ, ਪਰ ਉਹਨੂੰ ਕਿਹੜੀਆਂ ਸਥਿਤੀਆਂ ਦੇ ਵਿੱਚ ਪੀਡੀ ਲੈ ਲੈਣੀ ਚਾਹੀਦੀ? ਸੋ ਭਾਜੀ ਬੰਦੇ ਨੂੰ ਹਰੇਕ ਨੂੰ ਆਪਣੇ ਬਾਰੇ ਪਹਿਲੀ ਗੱਲ ਤਾਂ ਪਤਾ ਹੋਣਾ ਚਾਹੀਦਾ ਕਿ ਉਹ ਪਾਣੀ ਚ ਹੈ ਨਾ, ਕਿ ਉਹਦਾ ਪੋਲਿਟਿਕਸ ਦਾ ਲੈਵਲ ਕਿੰਨਾ। ਸੋ ਜਦੋਂ ਆਪਾਂ ਗੱਲ ਕਰੀਏ ਪੋਲੀਟੀਕਲ ਅਸਾਈਲਮ ਦੀ, ਰਾਈਟ, ਤੇ ਉਹਦੇ ਵਿੱਚ ਬੰਦੇ ਨੂੰ ਪੋਲਿਟਿਕਸ ਦਾ ਤਾਂ ਪਹਿਲਾਂ ਪਤਾ ਹੋਣਾ ਚਾਹੀਦਾ ਨਾ, ਕਿ ਪੰਜਾਬ 'ਚ ਕਿਹੜੀ ਪਾਰਟੀ ਆ, ਸੈਂਟਰ 'ਚ ਕਿਹੜੀ ਪਾਰਟੀ ਆ, ਕਿੰਨੇ ਐਮਐਲਏ ਆ, ਹਲਕੇ 'ਚ ਤੁਹਾਡੇ ਕਿੰਨੇ ਐਮਐਲਏ ਆ, ਵੋਟਿੰਗ ਕਦੋਂ ਹੋਈ ਸੀਗੀ, ਤੁਸੀਂ ਕਿਹੜੇ ਨੂੰ ਕੀਤੀ, ਤੁਹਾਡੀ ਪਾਰਟੀ ਦਾ ਕਿਹੜਾ ਬੰਦਾ। ਸੋ ਕਈ ਵਾਰੀ ਬੰਦਾ ਏਦਾਂ ਹੀ ਕੇਸ ਲੜਨ ਆਇਆ ਕਿ ਪੋਲੀਟੀਕਲ ਅਸਾਈਲਮ ਦਾ ਕੇਸ ਆ, ਪੋਲਿਟਿਕਸ ਦੇ ਬਾਰੇ ਕੱਖ ਵੀ ਨਹੀਂ ਪਤਾ,
ਪਾਰਟੀਆਂ ਕਿਹੜੀਆਂ, ਮਤਲਬ ਆਮ ਆਦਮੀ ਪਾਰਟੀ ਦਾ ਨਾਂ ਤੱਕ ਨਹੀਂ ਕਈਆਂ ਨੂੰ ਲੋਕਾਂ ਨੂੰ ਪਤਾ ਹੁੰਦਾ। ਏਦਾਂ ਦੇ ਜਿਹੜੇ ਕੇਸ ਹੈਗੇ ਹਨਾ, ਕਿ ਬੜਾ ਵੀਕ ਵਿਟਨੈਸ ਜਿਹੜਾ ਹੁੰਦਾ ਗਤੀਵਿਧੀਆਂ ਦੇ ਵਿੱਚ, ਬਿਲਕੁਲ ਹੁਣ ਬੰਦੇ ਦੀ ਆਵਾਜ਼ ਨਾ ਨਿਕਲਦੀ ਹੋਵੇ, ਉਹ ਕਵੇ ਕਿ ਮੈਂ ਹਜ਼ਾਰਾਂ ਲੋਕਾਂ ਨੂੰ ਆਪਣੇ ਮਗਰ ਲਾ ਲਿਆ, ਤੇ ਡਿਮੀਨਰ ਹੈ ਨਾ, ਹਰੇਕ ਬੰਦੇ ਨੂੰ ਆਪਣਾ ਪਤਾ। ਤੇ ਉਹ ਜਿਹੜੇ ਕੋਰਟ ਨੇ ਆਲਰੇਡੀ ਰੱਖਿਆ ਹੋਇਆ ਕਿ ਜਿਹੜੇ ਲੋ ਲੈਵਲ ਪਾਰਟੀ ਦੇ ਵਰਕਰ ਹੁੰਦੇ ਆ, ਕੰਮ ਕਰਦੇ ਆ, ਉਹਨਾਂ ਨੂੰ ਉਹ ਮੰਨਦੇ ਨਹੀਂ, ਉਹਨਾਂ ਨੂੰ ਅਸਾਈਲਮ ਦਾ ਥੋੜੀ ਜਿਹੀ ਔਖ ਹੋ ਜਾਂਦੀ ਹੈ, ਕਿਉਂਕਿ ਉਹ ਕਹਿੰਦੇ ਤੁਹਾਡੇ ਪਿੱਛੇ ਕੀ ਤੁਸੀਂ ਇਦਾਂ ਦਾ ਇੰਪੋਰਟੈਂਟ ਕੰਮ ਕੀਤਾ। ਤੇ ਏਦਾਂ ਦੇ ਜਿਹੜੇ ਕੇਸ ਆ ਜਿਹੜੇ ਦੇ ਵਿੱਚ ਵਿਟਨੈਸ ਬਹੁਤ ਜ਼ਿਆਦਾ ਵੀਕ ਆ, ਤੇ ਕਈ ਵਾਰੀ ਕਈਆਂ ਦੇ ਜਿਹੜੇ ਕੇਸ ਆ ਹਨਾ, ਕਿ ਉਹ ਹੁਣ ਪਾਰਟੀ ਸੱਤਾ ਦੇ ਵਿੱਚ ਨਹੀਂ, ਉਹ ਜਿਹੜੇ ਲੋਕੀ ਉਹਨੂੰ ਤੰਗ ਪਰੇਸ਼ਾਨ ਕਰਦੇ ਸੀ ਉਹ ਖੁਦ ਜੇਲ੍ਹਾਂ ਦੇ ਵਿੱਚ, ਉਹ ਕੇਸ ਕਾਫੀ ਜਿਹੜਾ ਵੀਕ ਹੋ ਜਾਂਦਾ। ਕਈ ਵਾਰੀ ਕੋਈ ਖਾਸ ਸੱਟਾ ਸੁੱਟਾਂ ਨਹੀਂ ਲੱਗੀਆਂ ਹੁੰਦੀਆਂ, ਹਮਲੇ ਨਹੀਂ ਹੋਏ ਹੁੰਦੇ, ਪਾਸਟ ਪਰਸੀਕਿਊਸ਼ਨ ਨਹੀਂ ਹੋਈ ਹੁੰਦੀ ਉਸ ਲੈਵਲ ਦੀ, ਉਹ ਕੇਸਾਂ ਦੇ ਵਿੱਚ ਲੋਕਾਂ ਨੂੰ ਜਿਹੜੀ ਪੀਡੀ ਲੈ ਲੈਣੀ ਚਾਹੀਦੀ ਹੈ। ਕਈ ਵਾਰੀ ਸਿੰਪਲੀ ਕਹਿ ਲਓ ਕਿ ਜੱਜ ਬਹੁਤ ਸਟ੍ਰਿਕਟ ਹੁੰਦੇ, 10% ਰੇਟਿੰਗ ਆ, ਤੇ ਉਹ 10% ਅਪਰੂਵਲ ਰੇਟਿੰਗ ਆ, ਜੱਜ ਨੇ ਹੋਰ ਪੰਗੇ 1000 ਪਾਏ ਹੋਏ ਆ। ਮੈਡੀਕਲ ਆਪਾਂ ਦੇਖਦੇ ਹਾਂ ਕਈ ਵਾਰੀ ਫਰਾਡ ਹੀ ਲੋਕੀ ਦੇਈ ਜਾਂਦੇ ਆ, ਕਿ ਡਾਕਟਰ ਦੇ ਸਾਈਨ ਕਾਪੀ ਕੀਤੇ ਆ, ਡਾਕਟਰ ਹਸਪਤਾਲ 'ਚ ਕੋਈ ਡਾਕਟਰ ਹੋਰ ਲਿਖਿਆ, ਸਾਈਨ ਕਿਸੇ ਹੋਰ ਨੇ ਕੀਤੇ ਆ, ਡਾਕੂਮੈਂਟ ਆਪਣੇ ਪੜ੍ਹਦੇ ਨਹੀਂ ਕਿ ਕੀ ਆਏ ਆ, ਗਵਾਹਾਂ ਨੇ ਕਈ ਵਾਰੀ ਕੁਝ ਹੋਰ ਹੀ ਲਿਖਿਆ ਹੁੰਦਾ, ਬੰਦਾ ਕੁਝ ਹੋਰ ਕਹੀ ਜਾਂਦਾ, ਗਵਾਹ ਸਾਰੇ ਕੁਝ ਹੋਰ ਕਹੀ ਜਾਂਦੇ ਆ। ਤੇ ਕਈ ਵਾਰੀ ਇਦਾਂ ਦੇ ਕੇਸ ਜਿਹੜੇ ਹੁੰਦੇ ਆ ਕਿ ਬੜੇ ਖਰਾਬ ਕੇਸ ਆਪਣੇ ਕੋਲ ਆਉਂਦੇ ਆ, ਕਿ ਪਹਿਲਾਂ ਬਾਰਡਰ ਤੇ ਕੁਝ ਕਹਿਤਾ ਸੀਗਾ, ਫਿਰ ਦੁਬਾਰਾ ਵਕੀਲ ਨੇ ਕੁਝ ਹੋਰ ਜਮ੍ਹਾਂ ਕਰਾਤਾ, ਫਿਰ ਦੁਬਾਰਾ ਚੇਂਜ ਕਰਦੇ ਕਰਦੇ 4-5 ਜਿਹੜੇ ਰੈਕਡ ਬਣੇ ਹੋਏ ਹੁੰਦੇ ਆ। ਤੇ ਇਹਦੇ ਵਿੱਚ ਜਿਹੜੇ ਇਦਾਂ ਦੇ ਵੀਕ ਕੇਸ ਆ, ਜਿਹਦੇ ਵਿੱਚ ਜੇ ਵਕੀਲ ਕਹਿੰਦਾ ਕਿ ਨਹੀਂ ਇਹ ਬਹੁਤ ਔਖਾ ਕਿ ਇਹ ਕੇਸ ਅਪਰੂਵ ਹੋਣਾ, ਉਹਦੇ ਵਿੱਚ ਪੀਡੀ ਲੈ ਕੇ ਫਾਇਦਾ। ਠੀਕ ਹੈ ਓਕੇ। ਤੇ ਟਨੀ ਤੇ ਕਹਿਣਾ ਜੀ, ਹੁਣ ਜਿਹੜੇ ਆਪਾਂ ਇਸ਼ੂਜ਼ ਦੀ ਗੱਲ ਕਰੀਏ ਵੀ ਕਿਹੜੇ ਜਿਹੜੇ ਜ਼ਿਆਦਾ ਇਸ਼ੂ ਉਹ ਰੇਜ਼ ਕੀਤੇ ਜਾਂਦੇ ਆ ਦੂਜੇ ਪਾਸਿਓਂ, ਜਾਂ ਜਿੱਦਾਂ ਤੁਸੀਂ ਦੇਖਦੇ ਆ ਵੀ ਕਿਹੜੇ ਇਸ਼ੂਜ਼ ਜਿਹੜੇ ਉਹ ਜ਼ਿਆਦਾ ਦੇਖਦੇ ਆ, ਆਰਕੇ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਸੀ ਵਿੱਚ? ਸੋ ਆਰਕੇ ਦਾ ਬਹੁਤ ਕਾਮਨ, ਸੋ ਇਹ ਪਤਾ ਨਹੀਂ, ਹੁਣ ਇਹ ਤਾਂ ਮੈਂ ਵੀ ਹੁਣ ਕੋਰਟ ਨਾਲ ਆਲਮੋਸਟ ਸਹਿਮਤ ਹਾਂ ਕਿ ਏਦਾਂ ਕਿੱਦਾਂ ਹੋ ਸਕਦਾ ਕਿ ਹਰੇਕ ਬੰਦਾ ਜਿਹੜਾ ਆ ਰਿਹਾ, ਉਹ ਕਹਿੰਦੇ ਉਹਨਾਂ ਨੇ ਨਾ 10 ਪੁਆਇੰਟ ਕੱਢ ਕੇ ਰੱਖੇ ਆ, ਕਿ ਸਾਰਿਆਂ ਦੇ ਢਾਂਚੇ ਜਿਹੜੇ ਕਹਿੰਦੇ ਸੇਮ ਮਿਲਦੇ ਆ, ਤੇ ਜਿਹੜੇ 10 ਪੁਆਇੰਟ ਉਹ ਇਹ ਆ ਕਿ ਜਿਹੜੀਆਂ ਮੇਜਰ ਪੋਲੀਟੀਕਲ ਪਾਰਟੀਆਂ ਉਹਨਾਂ ਨੇ ਸਿਰਫ ਤੰਗ ਕੀਤਾ, ਹੋਰ ਕਿਸੇ ਨੇ ਤੰਗ ਕੀਤਾ। 2 ਵਾਰੀ ਸਿਰਫ ਹਮਲੇ ਹੋਏ, ਉਹ ਹਮਲੇ ਉਦੋਂ ਹੋਏ ਬੰਦਾ ਪਹਿਲੇ ਹਮਲੇ 'ਚ ਜਾਂ ਪਾਰਟੀ ਦੇ ਇਵੈਂਟ ਤੋਂ ਕਿਤੇ ਜਾ ਰਿਹਾ ਸੀਗਾ ਜਾਂ ਉੱਥੋਂ ਆ ਰਿਹਾ ਸੀਗਾ। ਉਹ ਹਮਲੇ ਜਿਹੜੇ ਹੋਏ ਡਾਂਗਾ ਨਾਲ ਤੇ ਹਾਕੀ ਸਟਿੱਕਾਂ ਨਾਲ ਹੋਏ। ਉਸ ਤੋਂ ਬਾਅਦ ਉਹ ਪੁਲਿਸ ਦੇ ਗਿਆ, ਪੁਲਿਸ ਨੇ ਉਹਨੂੰ ਮਨਾ ਕਰਤਾ, ਤੇ ਦੂਸਰੇ ਹਮਲੇ 'ਚ ਵੀ ਉਹ ਕਿਤੇ ਜਾ ਰਿਹਾ ਸੀਗਾ, ਆ ਰਿਹਾ ਸੀਗਾ ਪਾਰਟੀ ਦੇ ਇਵੈਂਟ ਤੇ ਫਿਰ ਉੱਤੇ ਹਮਲਾ ਆਇਆ। ਉਹਨੇ ਕਿਹਾ ਪਿਛਲੀ ਵਾਰੀ ਤੈਨੂੰ ਛੱਡਤਾ ਸੀਗਾ, ਹੁਣ ਐਤਕੀ ਨਹੀਂ ਛੱਡਣਾ। ਤੇ ਹਰ ਵਾਰੀ ਉਹਨੂੰ ਰਾਹਗੀਰਾਂ ਨੇ ਬਚਾ ਲਿਆ, ਡਾਕਟਰ ਨੇ ਇਲਾਜ ਕੀਤੇ। ਡਾਕਟਰ ਦੇ ਵਿੱਚ ਹਮੇਸ਼ਾ ਨਵੇਂ ਸਰਟੀਫਿਕੇਟ ਹੁੰਦੇ ਆ, ਕੋਈ ਕੰਟੈਂਪਰੇਨੀਅਸ ਜਿਹੜਾ ਮੈਡੀਕਲ ਰੈਕਡ ਕਦੀ ਨਹੀਂ ਆਉਂਦਾ। ਕਿਸੇ ਦੇ ਕਦੀ ਐਕਸਰੇ ਉਕਸਰੇ ਹੱਡੀ ਹੁੱਡੀ ਕੋਈ ਨਹੀਂ ਟੁੱਟੀ, ਕਿ ਭਾਵੇਂ ਡੰਡਿਆਂ ਨਾਲ ਕੁੱਟਤਾ, ਭਾਵੇਂ ਹਾਕੀ ਸਟਿੱਕਾਂ ਨਾਲ ਕੁੱਟਤਾ, ਤੇ ਕਦੀ ਕੋਈ ਬ੍ਰੋਕਨ ਬੋਨ ਨਹੀਂ, ਫ੍ਰੈਕਚਰ ਨਹੀਂ, ਕੋਈ ਐਕਸਰੇ ਦਾ ਪ੍ਰੂਫ ਨਹੀਂ। ਤੇ ਹਮੇਸ਼ਾ ਜਿਹੜਾ ਉਹ ਕਿ ਗੁੱਝੀਆਂ ਸੱਟਾਂ ਲੱਗੀਆਂ, ਅੰਦਰੂਨੀ ਸੱਟਾਂ ਲੱਗੀਆਂ। ਤੇ ਉਸ ਤੋਂ ਬਾਅਦ ਉਹਨੇ ਕਿਹਾ ਹੁਣ ਮੈਂ ਪੁਲਿਸ ਦੇ ਕੀ ਜਾਣਾ, ਹੁਣ ਮੈਂ ਇੱਥੋਂ ਦੀ ਕਿਤੇ ਲੁਕ ਛਿਪ ਜਾਵਾਂ ਆਪਣੇ ਰਿਸ਼ਤੇਦਾਰਾਂ ਦੇ ਘਰੇ। ਤੇ ਜਦੋਂ ਮੈਂ ਆਪਣੇ ਰਿਸ਼ਤੇਦਾਰਾਂ ਦੇ ਘਰੇ ਲੁਕਿਆ ਸੀ, ਉਦੋਂ ਵੀ ਮੈਨੂੰ ਪਿੱਛੋਂ ਲੱਭਦੇ ਸੀ। ਤੇ ਫਿਰ ਮੇਰੇ ਘਰਦਿਆਂ ਨੇ ਸਕੀਮ ਬਣਾਈ ਕਿ ਹੁਣ ਇਹਨੂੰ ਅਮਰੀਕਾ ਭੇਜ ਦਿੱਤਾ ਜਾਵੇ। ਤੇ ਉਸ ਤੋਂ ਬਾਅਦ ਮੈਂ ਅਮਰੀਕਾ ਆ ਗਿਆ। ਵਿੱਚ ਕਿੰਨੇ ਸਾਰੇ ਕੰਟਰੀ ਆ ਗਏ, ਹੋਰ ਕਿਤੇ ਅਸਾਈਲਮ ਨਹੀਂ ਲਈ, ਕੁਛ ਨਹੀਂ ਲਿਆ, ਤੇ ਅਮਰੀਕਾ ਹੀ ਸਭ ਤੋਂ ਸੇਫ ਕੰਟਰੀ ਲੱਗਿਆ, ਤੇ ਬੰਦਾ ਜਿਹੜਾ ਅਮਰੀਕਾ ਪਹੁੰਚ ਗਿਆ। ਹਰੇਕ ਕੇਸ ਦੇ ਵਿੱਚ ਸੇਮ ਜਿਹੜੀ ਚੀਜ਼ ਆ, ਸੇਮ ਜਿਹੜੇ ਕਹਾਣੀਕਾਰਾਂ ਤੋਂ ਕਈ ਲਿਖਾ ਕੇ ਲਿਆਂਦੇ ਆ, ਲਿਖਿਆ ਦਾ ਢਾਂਚਾ ਵੀ ਜਿਹੜਾ ਸੇਮ। ਹੁਣ ਜਦੋਂ ਬੰਦੇ ਤੋਂ ਕੁਐਸਚਨ ਤੁਸੀਂ ਪੁੱਛਦੇ ਆ ਕਿ ਯਾਰ ਆਪਣਾ ਤੂੰ ਕਹਿੰਦਾ ਬੰਦੀ ਸਿੰਘਾਂ ਦਾ ਮਸਲਾ ਵਾ, ਕਿ ਬੰਦੀ ਸਿੰਘਾਂ ਦਾ ਮੈਨੂੰ ਮਸਲਾ ਸਮਝਾ, ਕਿ ਬੰਦੇ ਹੈ ਕਿੰਨੇ ਸੀਗੇ ਟੋਟਲ ਬੰਦੀ ਸਿੰਘ, ਕਿਹੜੇ ਸਾਲ ਤੋਂ ਬੰਦੀ ਸਿੰਘ ਫੜਨੇ ਸ਼ੁਰੂ ਕੀਤੇ ਆ। 5 ਜਾਣਿਆਂ ਦੇ ਨਾਂ ਦੱਸਦੇ ਜੇ ਹੁਣ ਬੰਦੀ ਸਿੰਘਾਂ ਦੇ ਬੇਸ ਤੇ ਅਸਾਈਲਮ ਲੈਣਾ ਵਾ, ਤੇ 5 ਬੰਦੀ ਸਿੰਘਾਂ ਦੇ ਨਾਂ ਦੱਸਦੇ ਬੰਦਿਆਂ ਨੂੰ, 5 ਬੰਦੀ ਸਿੰਘਾਂ ਦੇ ਨਾਂ ਨਹੀਂ ਪਤਾ। ਜਿਹੜੇ ਆਪਣੇ 1984 ਚ ਕੀ ਹੋਇਆ ਲੋਕਾਂ ਨੂੰ ਉਹ ਨਹੀਂ ਪਤਾ। ਜਿਹੜੀ ਪੰਜਾਬ ਦਾ ਚੀਫ ਮਿਨਿਸਟਰ ਕੀ ਹੈ, ਤੁਸੀਂ ਕਹਿਣਾ ਮਜ਼ਾਕ ਕਰਦਾ, ਲੋਕਾਂ ਨੂੰ ਉਹ ਨਹੀਂ ਪਤਾ ਕਿ ਪੰਜਾਬ ਦਾ ਚੀਫ ਮਿਨਿਸਟਰ ਕੌਣ ਆ। ਖੁਦ ਦੀ, ਹਾਂਜੀ, ਖੁਦ ਦੀ ਜਿਹੜੀ ਪਾਰਟੀ ਆ ਕਿੱਥੋਂ ਜਿੱਤੀ ਆ, ਚਲੋ ਸੰਗਰੂਰ ਤੋਂ ਇੰਨਾ ਕੁ ਪਤਾ, ਕਿਹੜੇ ਹਿਸਾਬ ਨਾਲ ਉਹ ਸੀਟ ਖਾਲੀ ਹੋਈ ਸੀ, ਕਿਉਂ, ਮਤਲਬ ਬਾਈ ਇਲੈਕਸ਼ਨ ਕੀ ਹੁੰਦੇ ਆ, ਕਿੱਦਾਂ, ਮਤਲਬ ਸੀਟ ਕਿੱਦਾਂ ਖਾਲੀ ਹੋਈ ਉਹ ਨਹੀਂ ਪਤਾ। ਦਿੱਲੀ ਦੇ ਵਿੱਚ ਤੇ ਸੈਂਟਰ ਦੇ ਵਿੱਚ 2 ਅਲੱਗ-ਅਲੱਗ ਸਰਕਾਰਾਂ ਹੁੰਦੀਆਂ, ਉਹ ਨਹੀਂ ਪਤਾ ਲੋਕਾਂ ਨੂੰ। ਸੋ
ਇਹ ਜਿਹੜਾ ਹੈਗਾ ਨਾ ਕਿ ਕਲੈਕਟਿਵਲੀ ਕਿ ਹੁਣ ਮਿਡਲ ਕਲਾਸ ਬਹੁਤ ਐਕਸਪੈਂਡ ਵੀ ਹੋ ਗਈ ਇੰਡੀਆ ਦੇ ਵਿੱਚ। ਪੈਸਾ ਪਹਿਲਾਂ ਲੋਕਾਂ ਕੋਲ ਨਹੀਂ ਸੀਗਾ, ਹੁਣ ਕਈ ਲੋਕਾਂ ਕੋਲ ਆ ਗਿਆ, ਬਹੁਤ ਜਨਤਾ ਜਿਹੜੀ ਬਾਹਰ ਆ ਗਈ ਆ। ਸਹੀ ਹੈ। ਕਲਾਇੰਟ ਕਈ ਵਾਰੀ ਖੁਦ ਹੀ ਕਹਿੰਦੇ ਭਾਜੀ, ਆਪਣਾ ਕਲਾਇੰਟ ਦੱਸਦੇ ਆ, ਮੇਰੇ ਵਰਡ ਨਹੀਂ, ਕਹਿੰਦਾ ਯਾਰ, ਕਹਿੰਦਾ ਭਾਜੀ, ਕਹਿੰਦਾ ਜਨਤਾ ਹੁਣ ਕਹਿੰਦਾ ਉਰੇ ਆਈ ਆ ਸਾਰੀ ਜਨਤਾ, ਕਹਿੰਦਾ ਪਰ ਕਹਿੰਦਾ ਭਾਜੀ ਕੰਮ ਕਰਨ ਨਹੀਂ ਆਈ ਹੁਣ, ਕਹਿੰਦਾ ਸਾਰੀ ਜਨਤਾ। ਅੱਛਾ। ਕਹਿੰਦਾ ਸਾਰੀ ਜਨਤਾ, ਕਹਿੰਦਾ ਕੰਮ ਕਰਨ ਨਹੀਂ ਆਈ ਹੁਣ, ਕਹਿੰਦਾ ਜਦੋਂ ਦੇਖੀਦਾ ਬਾਹਰ ਵਿਚਰੀਦਾ ਵਾ ਹਨਾ, ਲੜੀ ਫਿਰਦੇ, ਕਹਿੰਦਾ ਗੁਰਦੁਆਰਿਆਂ ਇੱਕ ਮੇਰੇ ਵੱਲ ਕਹਿੰਦਾ ਦੇਖਿਆ ਕਿੱਦਾਂ, ਦੂਜਾ ਕਹਿੰਦਾ ਤੂੰ ਕਿੱਦਾਂ ਦੇਖਿਆ, ਕਹਿੰਦਾ ਇੰਨੇ ਗੱਲ 'ਚ ਕਹਿੰਦਾ ਲੜ ਪਏ, ਕੜੇ ਕੁੜੇ ਕੱਢ ਕੇ ਸਿਰ ਪਾੜਦੇ ਇੱਕ ਦੂਜੇ ਦੇ, ਡਾਂਗਾ ਡੂੰਗਾ ਚਲਾਤੀਆਂ। ਬਸ ਆਹ ਜਿਹੜਾ ਚੀਜ਼ ਹੈ ਹਨਾ, ਜਿਹੜਾ ਗਰੁੱਪਿਜ਼ਮ ਦੇ ਵਿੱਚ, ਤੇ ਹਰੇਕ ਬੰਦਾ ਬਦਮਾਸ਼ ਬਣਿਆ ਫਿਰਦਾ, ਗਾਣੇ ਗੁਣੇ ਸੁਣ ਕੇ ਚੱਕ ਹੋ ਗਏ। ਪਰ ਇਹ ਗੱਲ ਐਂਡ ਆਫ ਦਾ ਡੇ ਏਦਾਂ ਕਿ ਅਮਰੀਕਾ ਵਾ, ਜਿਹੜਾ ਤੁਹਾਡਾ ਕੇਸ ਆ ਉਹ ਤਾਂ ਪਹਿਲਾਂ ਹੀ ਬਹੁਤ ਜੱਜ ਸਤੇ ਹੋਏ ਆ। ਉਹ ਤਾਂ ਇੱਕ ਚੀਜ਼ ਜੱਜ ਇਹ ਕਹਿੰਦੇ ਆ ਕਿ ਸਾਨੂੰ ਢਾਂਚੇ ਦੇ ਥੱਲੇ ਅਪਰੂਵ ਕਰਨਾ ਪੈ ਰਿਹਾ ਵਾ ਕੇਸ, ਤੁਸੀਂ ਸਾਨੂੰ ਏਦਾਂ ਦਾ ਕੋਈ ਬਹਾਨਾ ਲਿਆ ਕੇ ਦਿਓ ਕਿ ਤੁਸੀਂ ਕੋਈ ਏਦਾਂ ਦੀ ਹਰਕਤ ਕੀਤੀ ਆ, ਤੇ ਆਪਾਂ ਮਿੰਟ ਇੱਕ ਨਾ ਲਾਈਏ ਕੇਸ ਡਿਨਾਈ ਕਰਨ ਚ ਹਨਾ। ਸੋ ਇਹ ਜਿਹੜੀ ਕੋਰਟ ਰੂਮ ਦੀ ਜਿਹੜੀ ਹੁਣ ਅਸਲੀਅਤ ਆ, ਤੇ ਇਹਦੇ ਵਿੱਚ ਹੁਣ ਕਈ ਚੀਜ਼ਾਂ ਦਾ ਪਹਿਲੂ ਆਪਾਂ ਨੂੰ ਵੇਖਣਾ ਪੈਣਾ। ਇੱਕ ਤਾਂ ਇਹ ਹੈ ਕਿ ਯਾਰ ਆਪਣਾ ਜਿਹੜੇ ਤੁਹਾਡਾ ਅਸਾਈਲਮ ਦਾ ਕੇਸ ਆ, ਜੇ ਪੋਲੀਟੀਕਲ ਅਸਾਈਲਮ ਦਾ ਕੇਸ ਆ, ਤੁਹਾਨੂੰ ਪੋਲਿਟਿਕਸ ਬਾਰੇ ਪਤਾ ਹੋਣਾ ਚਾਹੀਦਾ। ਕਈ ਵਾਰੀ ਦੇਖੀ ਤੇ ਕ੍ਰਿਸਚਨ ਦਾ ਕੇਸ ਆ, ਬੰਦੇ ਨੂੰ ਕ੍ਰਿਸਚੈਨਿਟੀ ਬਾਰੇ ਨਹੀਂ ਪਤਾ ਕੱਖ। ਅੱਛਾ ਜੀ। ਮਤਲਬ ਯਾਰ ਤੂੰ ਸਵਾਲ ਤਾਂ 10 ਆਨਸਰ ਕਰ, ਪਹਿਲਾਂ ਤੇਰਾ ਕੇਸ ਆਪਾਂ ਫੜੀਏ ਕਿੱਦਾਂ, ਕਿ ਜੇ ਤੂੰ ਕ੍ਰਿਸਚੈਨਿਟੀ ਦਾ ਕੇਸ ਆ ਤੇ ਉਹਦਾ ਪਤਾ ਹੀ ਨਹੀਂ ਕੁਛ ਹਨਾ। ਲਵ ਮੈਰਿਜ ਦਾ ਕੇਸ ਆ, ਚੱਲ ਕੁੜੀ ਉਹਦੀ ਆਈਡੈਂਟੀਟੀ ਫੋਟੋ ਦੱਸ ਦੇ। ਲਵ ਮੈਰਿਜ ਦਾ ਕੇਸ ਆ, ਕੁੜੀ ਦੀ ਫੋਟੋ ਨਹੀਂ, ਕੋਈ ਕੁੜੀ ਦਾ ਕੋਈ ਆਈਡੈਂਟੀਟੀ ਨਹੀਂ, ਪਤਾ ਨਹੀਂ ਕੁਛ। ਉਹ ਸਾਡੇ ਕੋਲ ਕੇਸ ਸੀਗਾ, ਉਹ ਕਹਿੰਦਾ ਕੁੜੀ ਦਾ ਜਿਹੜਾ ਫਾਦਰ ਆ ਉਹ ਪਾਰਟੀ ਦਾ ਬਹੁਤ ਵੱਡਾ ਲੀਡਰ ਆ, ਕਹਿੰਦਾ ਫਿਰ ਕਿਤੇ ਤਾਂ ਕਹਿੰਦਾ ਪਬਲਿਕ ਰਿਕਾਰਡ ਹੋਣਾ, ਕਹਿੰਦਾ ਰਿਕਾਰਡ ਲੈ ਕੇ ਆ ਕਿ ਪਾਰਟੀ ਦਾ ਲੀਡਰ ਆ ਜੋ ਤੂੰ ਨਾਂ ਦੱਸਿਆ ਹੋਇਆ ਹੈਗਾ, ਤੇ ਕੇਸ ਅਪਰੂਵ ਕਰਾ ਲਾ, ਕਿ ਜੇ ਐਡੇ ਵੱਡਾ ਲੀਡਰ ਆ ਕਿਤੇ ਨਾ ਕਿਤੇ ਤਾਂ ਨਾਮ ਹੋਇਆ ਕੁਛ ਹੋਇਆ ਹੋਣਾ। ਤੇ ਜੱਜ ਬੇਸਿਕਲੀ ਇਹ ਕਹਿੰਦੇ ਆ ਕਿ ਆਪਾਂ ਕੇਸ ਅਪਰੂਵ ਤੁਹਾਡਾ ਕਰਾਂਗੇ, ਪਰ ਸਾਨੂੰ ਘੱਟੋ ਘੱਟ ਜਿਹੜਾ ਬੇਸਿਕਸ ਜਿਹੜੇ ਹੈਗੇ ਆ, ਕਿ ਜਿਹੜੇ ਐਵੀਡੈਂਸ ਤੁਹਾਡੇ ਉੱਤੇ ਰਿਕੁਆਇਰਮੈਂਟ ਜਿਹੜੀਆਂ ਹੈਗੀਆਂ ਉਹ ਤਾਂ ਘੱਟੋ ਘੱਟ ਪ੍ਰੂਵ ਕਰੋ ਸਾਨੂੰ। ਸੋ ਲੋਕਾਂ ਕੋਲ ਵੀ ਜਿਹੜਾ ਪ੍ਰੂਫ ਹੈ ਨਹੀਂਗਾ। ਸੋ ਇਹ ਬਹੁਤ ਦਿੱਕਤ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ। ਸੋ ਐਜ਼ ਏ ਵਕੀਲ, ਜਦੋਂ ਤੁਸੀਂ ਕਲਾਇੰਟ ਇਦਾਂ ਦੇ ਨਾਲ ਹੁੰਦੇ ਆ, ਜਦੋਂ ਉਹਨਾਂ ਨੂੰ ਨਹੀਂ ਪਤਾ ਜਾਂ ਕਿੱਦਾਂ ਆ, ਫਿਰ ਕਾਫੀ ਮੁਸ਼ਕਿਲ ਬਣਦੀ ਗੱਲ। ਕਾਫੀ ਮੁਸ਼ਕਿਲ ਬਣਦੀ ਹੈ ਸਟਾਫ ਨੂੰ। ਕਈ ਲੋਕੀ ਵਾਪਸ ਤੋਰੀਦੇ ਆ ਕਿ ਆਹ ਫਾਈਲਾਂ ਫੜ ਲਾ, ਚੱਲ ਜਾ ਤੂੰ ਹਨਾ। ਕਈ ਉਹੀ ਆ, ਕਈਆਂ ਦਾ ਨਾਰਮਲ ਵੀ ਕਿਸੇ ਨੇ ਵੀ ਡੀਲਿੰਗ ਕਰਦੇ ਆ, ਬੋਲ ਬਾਣੀ ਸਾਰੀ ਕਿੱਦਾਂ ਕਿਸੇ ਨਾਲ ਗੱਲ ਕਰਨੀ, ਸਟਾਫ ਮੈਂਬਰ ਨਾਲ, ਕੁੜੀਆਂ ਨਾਲ ਸਪੈਸ਼ਲੀ ਕਿੱਦਾਂ ਗੱਲ ਕਰਨੀ ਹੈ, ਰਿਸੈਪਸ਼ਨ ਤੇ ਕਿੱਦਾਂ ਗੱਲ ਕਰਨੀ ਹੈ। ਤੇ ਉਹ ਚੀਜ਼ਾਂ ਹੁਣ ਜਿਹੜੀਆਂ ਬੇਸਿਕ, ਜਿਹੜੀਆਂ ਬੁਨਿਆਦੀ ਜਿਹੜੇ ਆ ਤੁਹਾਨੂੰ ਸਮਾਜ ਦੇ ਵਿੱਚ ਉੱਤੇ ਵਸਣ ਲਈ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ, ਜਿਹੜੇ ਬੇਸਿਕ ਟੂਲ ਚਾਹੀਦੇ ਹੁੰਦੇ ਆ, ਉਹਨਾਂ ਕੁ ਤਾਂ ਹੁਣ ਬੰਦੇ ਨੂੰ ਇੱਥੇ ਹੱਥ ਪੈਰ ਮਾਰਨਾ ਪੈਣਾ ਨਾ, ਕਿ ਐਡੇ ਬਾਹਰਲੇ ਦੇਸ਼ ਜੇ ਆਏ ਆ, ਸਕਸੈਸਫੁਲ ਵੀ ਹੋਣਾ ਵਾ, ਤੇ ਇੱਕ ਉਪਰਾਲਾ ਜਿਹੜਾ ਪਹਿਲਾਂ ਆਪ ਮਾਰਨਾ ਪੈਣਾ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਐਂਡ 'ਚ ਕੇਸ ਦੇ ਨਾਲ ਬੰਦੇ ਦੇ ਜਾ ਕੇ ਢੁਕਦੀਆਂ ਇਸ ਹਿਸਾਬ ਨਾਲ ਏਦਾਂ ਕਿ ਜਿਹੜਾ ਬੰਦਾ ਹੁਣ ਯਾਰ ਐਂਡ ਆਫ ਦਾ ਡੇ ਤੁਸੀਂ ਇੱਕ ਜੱਜ ਨਾਲ ਡੀਲ ਕਰਨਾ, ਉਹਨੇ ਤੁਹਾਡਾ ਕਈ ਕੁਛ, ਉਹਨੇ ਰਵੱਈਆ, ਹੰਬਲਨੈਸ, ਸਾਰਾ ਕੁਛ ਦੇਖਣਾ। ਉਹ ਕੋਈ ਰਾਤੋਂ ਰਾਤ ਬੰਦੇ ਨੇ ਕੋਈ ਫੇਕ ਨਹੀਂ ਕਰ ਲੈਣੀ। ਉਹ ਜੋ ਬੰਦੇ ਦਾ ਬੋਲਬਾਣੀ ਜੋ ਹੁੰਦੀ ਆ ਉਹੀ ਰਹਿੰਦੀ ਹੁੰਦੀ ਆ, ਉਹਨੂੰ ਕੋਈ ਵੀ ਘੋਟ ਕੇ ਨਹੀਂ ਕੋਈ ਵਕੀਲ ਬੁਲਾ ਸਕਦਾ। ਸੋ ਜਦੋਂ ਆਉਂਦੇ ਆ ਪਹਿਲੇ ਦਿਨ, ਸੋ ਇਹ ਆ ਕਿ ਹੁਣ ਆਪਾਂ ਵੀ ਜਦੋਂ ਆਏ ਸੀਗੇ, 2-3 ਚੀਜ਼ਾਂ ਹੀ ਬੰਦੇ ਦੇ ਹੁੰਦੀਆਂ ਸੀ, ਯਾਰ ਮੈਂ ਪੱਕੇ ਕਿੱਦਾਂ ਹੋਣਾ, ਮੈਨੂੰ ਕੰਮ ਕਿੱਦਾਂ ਮਿਲਣਾ ਹੈ ਨਾ, ਤੇ ਜੋ ਬੰਦੇ ਦਾ ਫੈਮਿਲੀ ਫੂਮਲੀ ਹੈ ਕਿ ਉਹਨਾਂ ਕਿੱਦਾਂ ਜੁੜਨਾ। ਇਹ 3 ਮੈਂ ਕਿਹਾ ਬੰਦੇ ਦਾ ਉਹ ਸੀਗਾ। ਹੁਣ ਅੱਜ ਕੱਲ ਕੀ ਹੈ ਕਿ ਸਾਰਾ ਕੁਝ ਹੈਗਾ, ਪਰ ਇਹ ਤੋਂ ਇਲਾਵਾ ਕਿ ਚੱਲ ਬਸ ਵਕੀਲ ਕਰ ਲਿਆ, ਵਕੀਲ ਤੇ ਸੁੱਟਤੀ ਸਾਰੀ, ਇਹਨੇ ਜੋ ਕਰਨਾ, ਕੇਸ ਖਰਾਬ ਹੋਇਆ ਤਾਂ ਵਕੀਲ ਵਾਲਾ। ਸੋ ਆਹ ਜਿਹੜੀਆਂ ਚੀਜ਼ਾਂ ਨਾ, ਤੇ ਦੱਸਣ ਦਾ ਮਕਸਦ ਇਹ ਹੁੰਦਾ ਕਿ ਸਭ ਤੋਂ ਪਹਿਲੀ ਚੀਜ਼ ਕਿਸੇ ਚੀਜ਼ ਲਈ ਵੀ ਹੁੰਦੀ ਹੈ ਐਟੀਟਿਊਡ ਬੰਦੇ ਦਾ, ਕਿ ਐਟੀਟਿਊਡ ਕੀ ਹੈ, ਕੀ ਤੁਹਾਡਾ ਪਹਿਲਾਂ ਐਟੀਟਿਊਡ ਹੈਗਾ ਕੇਸ ਪਾਸ ਕਰਾਉਣ ਵਾਲਾ, ਰਾਈਟ। ਉਹ ਕੇਸ ਤਾਂ ਕਰਕੇ ਜਿਹੜੇ ਕਾਫੀ ਜ਼ਿਆਦਾ ਜਿਹੜੇ ਆਪਾਂ ਨੂੰ ਸੁਣ ਕੇ ਆਉਂਦੇ ਆ ਉਹ ਬਹੁਤ ਵਧੀਆ, ਇੱਕ ਤਾਂ ਕਾਫੀ ਨੌਲੇਜ ਉਹਨਾਂ ਨੂੰ ਪਹਿਲਾਂ ਹੀ ਹੁੰਦੀ ਆ। ਜਿਹੜੇ ਦੂਜੇ ਵਕੀਲਾਂ ਤੋਂ ਕਈ ਵਾਰੀ ਆਉਂਦੇ ਆ ਉਹ ਐਡਵਾਂਸ ਜਿਹੜੇ ਹੁੰਦੇ ਆ, ਜਿਹੜੇ ਬਿਲਕੁਲ ਕਈ ਵਾਰੀ ਨਵੇਂ ਜਿਹੜੇ ਆਉਂਦੇ ਆ, ਉਹਨਾਂ ਨਾਲ ਕਈ ਵਾਰੀ ਜਿਹੜਾ ਔਖਾ ਹੋ ਜਾਂਦਾ ਡਾਕੂਮੈਂਟ ਵਗੈਰਾ, ਪ੍ਰੈਪ ਵਗੈਰਾ ਕਰਨੀ। ਸੋ ਇਹ ਜਦੋਂ ਹੁਣ ਆਪਾਂ ਇਸ਼ੂਜ਼ ਦੀ ਵਿੱਚ ਅਟਾਰਨੀ ਟ੍ਰਿਕੈਂਟ ਜੀ ਗੱਲ ਕਰ ਰਹੇ ਆ, ਡਾਕੂਮੈਂਟਸ ਦੀ ਵੀ ਤੁਸੀਂ ਗੱਲ ਕਰ ਰਹੇ ਆ, ਕਈ ਵਾਰੀ ਇਦਾਂ ਉਦਾਂ ਹੀ ਬਣੇ ਹੁੰਦੇ ਆ, ਕਈ ਓਰੀਜਨਲ ਹੁੰਦੇ ਆ, ਲੈਟਰਸ ਦਾ ਵੀ ਜਿਹੜਾ ਉਹ ਮਸਲਾ ਪੈ ਜਾਂਦਾ। ਸੋ ਉਹ ਇਸ਼ੂਜ਼ ਕਿਹੜੇ ਆ ਜਾਂਦੇ ਆ ਭਾਜੀ? ਲੈਟਰ ਦਾ ਇੱਕ ਹੁਣੇ ਆਪਣੇ ਨਾ ਇਸ਼ੂ ਆਇਆ ਬੰਦੇ ਦਾ,
ਤੇ ਐਜ਼ ਅ ਲਾਇਰ ਗੁੱਸਾ ਵੀ ਬੜਾ ਕਈ ਵਾਰੀ ਤੁਹਾਨੂੰ ਆਉਂਦਾ ਯਾਰ ਕੀ ਕਰਤਾ ਹਨਾ। ਜੱਜ ਜਿੱਦਾਂ ਸੀਗੇ ਕਾਫੀ, ਚਲੋ ਹੁਣ ਮੈਂ ਜੱਜ ਸਾਹਿਬ ਦਾ ਤਾਂ ਨਹੀਂ ਨਾਂ ਲੈਣਾ, ਸਾਰੇ ਕੇਸ ਉਹਨਾਂ ਦੇ ਮੂਹਰੇ ਅਪਰੂਵ ਸੀਗੇ। ਤਾਂ ਇੱਕ ਬੰਦਾ ਸਾਡੇ ਕੋਲ ਆਇਆ, ਉਹਨੇ ਨਾ ਡਾਕੂਮੈਂਟ ਜਿੱਦਾਂ ਸੀਗਾ ਸਾਨੂੰ ਈਮੇਲ 'ਚ ਦਿੱਤਾ। ਡਾਕੂਮੈਂਟ ਹੁਣ ਸਾਨੂੰ ਜਿੱਦਾਂ ਸਕੈਨ ਆ ਜਾਂਦਾ ਨਾ ਇੰਡੀਆ ਤੋਂ ਓਰੀਜਨਲ, ਤਾਂ ਲੇਟ ਮੰਗਾਉਂਦੇ ਆ ਫੈਡੈਕਸ ਜੀ ਪ੍ਰੋਡਕਟਸ ਵੀ, ਹੂੰ ਉਹਨੇ ਹੂੰ ਕਹਿੰਦੇ ਇਕੱਠੇ ਮੰਗਾਣੇ। ਤੇ ਆਪਾਂ ਨੂੰ ਸਾਰਾ ਸਹੀ ਲੱਗਾ, ਕਲਰਡ ਕੁਲਰਡ ਸਕੈਨ ਸੀਗਾ। ਉਹ ਜਦੋਂ ਡਾਕੂਮੈਂਟ ਆਇਆ ਤੇ ਸਰਕਾਰੀ ਵਕੀਲ ਕਹਿੰਦੀ ਇੰਸਪੈਕਟ ਕਰਨਾ ਓਰੀਜਨਲ, ਤੇ ਉਹ ਡਾਕੂਮੈਂਟ ਦੇ ਵਿੱਚ ਡਾਕਟਰ ਦਾ ਸਰਟੀਫਿਕੇਟ ਦੇ ਥੱਲੇ ਜਿਹੜੇ ਡਾਕਟਰ ਦੇ ਸਟੈਂਪ ਹੁੰਦੀ ਆ ਉਹ ਹੂੰ ਪ੍ਰਿੰਟਡ ਸੀ, ਜਿਹੜੀ ਠੱਪਾ ਨਹੀਂ ਜਿਹੜਾ ਹੁੰਦਾ ਉਹ ਉਹ ਪ੍ਰਿੰਟਡ ਸੀਗਾ, ਅੱਛਾ ਤੇ ਉਹਦੇ ਸਿਗਨੇਚਰ ਜਿਹੜੇ ਪ੍ਰਿੰਟਡ ਸੀਗੇ, ਤੇ ਜਿਹੜੀਆਂ ਦਵਾਈਆਂ ਵਾ ਉਹ ਪੈਨ ਨਾਲ ਲਿਖੀਆਂ ਹੋਈਆਂ। ਓਕੇ ਤੇ ਉਹ ਬਹੁਤ ਜ਼ਿਆਦਾ ਜਿਹੜਾ ਐਮਬੈਰਸਿੰਗ ਹੋ ਜਾਂਦਾ। ਉਹ ਕਹਿੰਦਾ ਮਿਸਟਰ ਟੇਰਕਿਆਨਾ, ਕਹਿੰਦਾ ਆਹ ਕੀ ਚੀਜ਼ ਆ, ਕਹਿੰਦਾ ਮੈਨੂੰ ਸਮਝਾ, ਕਹਿੰਦਾ ਆਪਣਾ ਕਿ ਇਦਾਂ ਕਿਦਾਂ ਹੋ ਸਕਦਾ ਕਿ ਜਿਹੜੀ ਚੀਜ਼ ਪ੍ਰਿੰਟਡ ਜਿਹੜੀ ਲਿਖਣ ਵਾਲੀ ਆ ਉਹ ਪੈਨ ਨਾਲ ਲਿਖੀ ਹੋਈ ਆ, ਦਵਾਈਆਂ ਜਿਹੜੇ ਐਡਾ ਵੱਡਾ ਵਿੱਚ ਬਈ ਖਾਤਾ, ਤੇ ਜਿੱਥੇ ਸਿਗਨੇਚਰ ਮਾਰਨੇ ਆ ਜਾਂ ਉਹ ਮਾਰਨੇ ਉਹ ਪ੍ਰਿੰਟ ਕੀਤਾ ਹੋਇਆ। ਤੇ ਉਹ ਬੰਦੇ ਦਾ ਏਦਾਂ ਸੀਗਾ ਕਿ ਉਹ ਚ ਇੰਨੀ ਵੀ ਕਰਟਸੀ ਨਹੀਂ ਸੀਗੀ ਕਿ ਆਪਣੇ ਖੁਦ ਡਾਕੂਮੈਂਟ ਜਿਹੜੇ ਚੈੱਕ ਕਰ ਲਵੇ ਇੱਕ ਵਾਰੀ ਕਿ ਕਿੱਦਾਂ ਆਏ ਆ। ਹੂੰ 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 ਆਪਣਾ ਕੇਸ ਲਾਣਾ ਕਿ ਖੁਦ ਚੈੱਕ ਕਰ ਲਵੇ, ਤੇ ਓਰੀਜਨਲ ਜਿਹੜਾ ਲੈ ਕੇ ਪਹੁੰਚਿਆ ਉਹ ਫਰਾਡ ਜਿਹੜੇ ਡਾਕੂਮੈਂਟ ਸਾਰੇ ਉਹਨੇ ਜੱਜ ਨੇ ਜਿਹੜੇ ਸੀਗੇ ਉਹ ਫੋਰੈਂਸਿਕਸ ਦੇ ਰੈਫਰ ਕਰਤੇ ਹੈਨਾ। ਸੋ ਉਹਦੇ ਨਾਲ ਹੁਣ ਹੁੰਦਾ ਕੀ ਆ ਕਿ ਜਦੋਂ ਦੁਬਾਰਾ ਉਸੇ ਜੱਜ ਮੂਹਰੇ ਜਾਣਾ, ਜਿਹੜਾ ਬਾਹਰ ਲੈ ਕੇ ਜਾਓ ਉੱਤੇ ਵੀ ਇਫੈਕਟ ਪੈਂਦਾ ਕਿ ਫਰਾਡ ਜਿੱਦਾਂ ਡਾਕੂਮੈਂਟ ਲਗਾਏ ਹੋਏ ਆ ਕਿ ਕਈ ਵਾਰੀ ਉਹ ਫੋਰੈਂਸਿਕਸ ਦੇ ਕਰ ਦਿੰਦੇ ਆ, ਕਾਲ ਕਰਦੇ ਹਸਪਤਾਲ, ਉਹ ਹਸਪਤਾਲ ਹੀ ਨਹੀਂ ਐਗਜ਼ਿਸਟ ਕਰਦਾ ਉੱਥੇ। ਹੂੰ 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 ਤੇ ਉਹਨੂੰ ਐਜ਼ ਅ ਇਦਾਂ ਦਾ ਹੁਣ ਜਿਹੜਾ ਕੰਮ ਕਰਕੇ ਐਜ਼ ਅ ਲਾਇਰ ਵੀ ਤੁਹਾਨੂੰ ਬੜੀ ਫਰਸਟ੍ਰੇਸ਼ਨ ਹੁੰਦੀ ਹੈ ਕਿ ਯਾਰ ਇੱਕ ਤਾਂ ਸਾਰੀ ਮਿਹਨਤ ਤੇ ਪਾਣੀ ਫੇਰਤਾ ਕਿ ਸਾਰਾ ਕੇਸ ਜਿਹੜਾ ਸੀਗਾ ਉਹ ਕਿ ਅਲਟੀਮੇਟਲੀ ਡਾਕੂਮੈਂਟ ਤੇ ਆ ਗਿਆ ਕਿ ਓਰੀਜਨਲ ਜਿਹੜੇ ਸੀਗੇ ਡਾਕਟਰ ਕੋ ਹਸਪਤਾਲ ਹੁਣ ਜੇ ਤੋਂ ਲੈ ਕੇ ਆਏ, ਉਹਦੀ ਜਗ੍ਹਾ ਉਹ ਕਿਤੇ ਫਰਾਡ ਡਾਕੂਮੈਂਟ ਜਿਹੜੇ ਲਿਆਇਆ। ਦੂਸਰਾ ਇਹ ਹੈ ਕਿ ਹੁਣ ਜਿਹੜਾ ਜੱਜ ਆਏ ਨੇ ਇੱਕ ਉਦਣ ਦੇਖੋ, ਹੁਣ ਜੇ ਸਵੇਰ ਨੂੰ ਆਪਣਾ ਕੇਸ ਉਦਣ ਹੀ ਸ਼ਾਮ ਨੂੰ ਕਿਸੇ ਹੋਰ ਦਾ ਵੀ ਕੇਸ ਹੋਊਗਾ ਰਾਈਟ, ਉਹਦਾ ਆਲਰੇਡੀ ਮੂਡ ਜਿਹੜਾ ਸੀਗਾ ਉੱਥੇ ਵਿਗੜ ਗਿਆ। ਤੇ ਉਹ ਕਈ ਵਾਰੀ ਹੁਣ ਨਵਾਂ ਜੇ ਜੱਜ ਆਇਆ, ਉਹਨੇ ਦੇਖਿਆ ਕਿ ਇੱਕ ਬੰਦਾ ਏਦਾਂ ਕਰਦਾ, ਉਹਨੇ ਸਾਰਿਆਂ ਦੇ ਜਿਹੜੇ ਕੇਸ ਆ ਉਹਨੇ ਹੋਰ ਜ਼ਿਆਦਾ ਡਿਟੇਲ ਜਿਹੜਾ ਇਨਵੈਸਟੀਗੇਟ ਕਰਨਾ। ਤੇ ਆਹ ਜਿਹੜੀ ਕਾਫੀ ਓਰੀਜਨਲਸ ਦੇ ਵਿੱਚ ਜਿਹੜੀ ਫਰਾਡ ਡਾਕੂਮੈਂਟਸ ਦੇ ਵਿੱਚ ਇੱਕ ਆ ਰਿਹਾ ਐਫੀਡੇਵਿਟ, ਕਈ ਵਾਰੀ ਬੰਦਾ ਉਹ ਪੁੱਛ ਲੈਂਦਾ ਕਿ ਕਹਿੰਦਾ ਰਾਹਗੀਰ ਨੇ, ਇੱਕ ਵਾਰੀ ਸੀਗਾ ਕੋਰਟ ਦੇ ਵਿੱਚ, ਉਹ ਕਹਿੰਦਾ ਰਾਹਗੀਰ ਨੇ ਜਾਨ ਬਚਾਈ ਆ। ਅੱਛਾ ਜਿਹੜਾ ਰਾਹਗੀਰ ਨੇ ਜਾਨ ਬਚਾਈ ਆ, ਉਹ ਕਹਿੰਦਾ ਰਾਹਗੀਰ ਕਿੰਨੇ ਸਾਲ ਦਾ ਸੀਗਾ। ਤੁਸੀਂ ਗੱਲ ਸੁਣ ਕੇ ਸੋਚ ਕੇ ਦੇਖੋ ਯਾਰ, ਜੇ ਤੇਰੀ ਜਾਨ ਬਚਾਈ ਹੈ ਤੈਨੂੰ ਪਤਾ ਹੋਊਗਾ ਕਿ ਬਜ਼ੁਰਗ ਸੀਗਾ ਕਿ ਕਿੱਦਾਂ ਸੀਗਾ ਬੰਦਾ। ਉੱਚੀ ਹੁਣ ਉਹਨੂੰ ਵੀ ਪਤਾ ਲੱਗ ਗਿਆ ਕਿ ਹੁਣ ਸਵਾਲ ਆ ਗਿਆ ਕਿ ਕਿੰਨੇ ਸਾਲ ਦਾ ਸੀਗਾ। ਕਹਿੰਦਾ ਮੈਨੂੰ ਪਤਾ ਨਹੀਂ, ਕਹਿੰਦਾ ਅੰਦਾਜ਼ਨ ਦੱਸ, ਕਹਿੰਦਾ ਕਿ ਵੱਡੀ ਉਮਰੇ ਸਾਈਡ ਸੀਗਾ, 50 ਦੇ ਸਾਈਡ ਸੀਗਾ ਕਿ 25 ਸਾਲ ਦੇ ਸਾਈਡ 'ਚ ਸੀਗਾ। ਹੁਣ ਕੀ ਕਵੇ ਬੰਦਾ, ਜੇ ਰਾਹਗੀਰ ਹੋਊਗਾ ਪਹਿਲਾਂ ਤਾਂ ਕੁਝ ਕਹੂਗਾ। ਦੂਜੀ ਗੱਲ ਏਦਾਂ ਕਿ ਰਾਹਗੀਰ ਦਾ ਆਧਾਰ ਕਾਰਡ ਵੀ ਲੱਗਾ, ਪੈਨ ਕਾਰਡ ਵੀ ਲੱਗਾ, ਡੇਟ ਆਫ ਬਰਥ ਵੀ ਉਹਦੀ ਉੱਥੇ ਲੱਗੀ ਹੋਈ ਹੈ ਕਿ ਬੰਦਾ ਯਾਰ ਉਹ ਬਜ਼ੁਰਗ ਸੀਗਾ ਕਿ ਕੌਣ ਸੀਗਾ। ਸੋ ਮਤਲਬ ਇਹ ਤੁਹਾਨੂੰ ਮੈਂ ਦੱਸ ਰਿਹਾ ਕਿ ਲੋਕਾਂ ਦੀ ਸੀਰੀਅਸਨੈਸ ਦਾ ਲੈਵਲ ਕੇਸ ਦਾ, ਕਿ ਆਪਣੇ ਡਾਕੂਮੈਂਟ ਆਪ ਨਹੀਂ ਪੜ੍ਹੇ, ਡਾਕੂਮੈਂਟ ਜੈਨੂਇਨ ਨਹੀਂ ਜਮ੍ਹਾਂ ਕਰਾਏ, ਇੱਥੇ ਵਕੀਲ ਹਾਇਰ ਕਰ ਲਿਆ, ਇੰਡੀਆ 'ਚ ਕੋਈ ਹੋਰ ਡਾਕੂਮੈਂਟ ਪ੍ਰਪੇਅਰ ਹਾਇਰ ਕਰ ਲਿਆ, ਤੇ ਬਸ ਸੱਜਣ ਮਿੱਤਰ ਦਾ ਵੀ ਮੇਰੇ ਦਾ ਕੇਸ ਪਾਸ ਹੋਇਆ ਵਾ ਤੇ ਮੇਰਾ ਵੀ ਪਾਸ ਹੋ ਜਾਣਾ। ਨॉन ਸੀਰੀਅਸ ਜਿੱਦਾਂ ਬਿਲਕੁਲ। ਇੱਕ ਆਪਣੇ ਕੱਲ ਦੀ ਕੋਰਟ ਰੂਮ ਦੀ ਗੱਲ ਆ, ਤੇ ਸਾਡੀ 2 ਹੀਅਰਿੰਗਾਂ ਸੀਗੀਆਂ ਸੈਂਟਾਨਾ ਦੇ ਵਿੱਚ, ਤੇ ਜਿਹੜਾ ਦੂਜੀ ਹੀਅਰਿੰਗ ਵਾਲਾ ਸੀਗਾ ਉਹਦਾ ਵੀ ਵਕੀਲ ਬੈਠਾ, ਤੇ ਕਲਾਇੰਟ ਭਾਜੀ ਪਹੁੰਚਿਆ ਨਹੀਂ ਉਹਦਾ ਦੂਜੇ ਵਕੀਲ ਦਾ, 1 ਘੰਟਾ ਜਿਹੜਾ ਲੇਟ ਸੀਗਾ। ਅੱਛਾ, ਆਪਣਾ ਵਾਲਾ ਕੇਸ ਉਹਨੇ ਸ਼ੁਰੂ ਕਰਤਾ, ਜੱਜ ਨੇ ਤਾਂ ਜਦੋਂ ਬੰਦਾ ਆਇਆ ਕਹਿੰਦਾ ਪਹੁੰਚਿਆ ਨਹੀਂ, ਕਹਿੰਦਾ ਟਾਈਮ ਸਿਰ ਨਹੀਂ ਆਇਆ। ਜੱਜ ਨੇ ਪੁੱਛਿਆ ਤੇ ਹੁਣ ਤੂੰ ਯਾਰ ਇੱਕ ਤਾਂ ਲੇਟ ਆਇਆ, ਠੀਕ ਹੈ, ਫਿਰ ਦੂਸਰਾ ਇਦਾਂ ਕਿ ਥੋੜੀ ਕਰਟਸੀ ਰੱਖ, ਰਿਲੇਸ਼ਨ ਦੇ ਦੇ ਉਹਨੂੰ। ਕਹਿੰਦਾ ਟ੍ਰੈਫਿਕ ਲੱਗ ਗਿਆ ਸੀਗਾ ਜੱਜ ਨੂੰ, ਕਹਿੰਦਾ ਉਹਦੇ ਜੱਜ ਨੂੰ ਮੇਰੇ ਖਿਆਲ ਕਲਾਇੰਟ ਨੂੰ ਪਤਾ ਨਹੀਂ ਸੀਗਾ ਰਵਈਆ, ਉਹਦੇ ਜੱਜ ਬਹੁਤ ਤਿੱਖਾ ਜਿਹਾ ਜਿੱਦਾਂ ਆਪਣਾ, ਤੇ ਉਹਨੇ ਕਾਫੀ ਘੂਰ ਕੇ ਉਹਨੂੰ ਕਾਫੀ ਜ਼ੋਰ ਦੀ ਬੋਲਿਆ, ਕਹਿੰਦਾ ਦੇਖ ਇੱਥੇ, ਕਹਿੰਦਾ ਇੰਟਰਪ੍ਰੈਟਰ ਮੈਂ ਆ, ਦੂਜਾ ਵਿਰੋਧੀ ਵਕੀਲ ਆ, ਉਹਦਾ ਕਲਾਇੰਟ ਵੀ ਆ, ਮੇਰਾ ਅਸਿਸਟੈਂਟ ਵੀ ਆ, ਕਹਿੰਦਾ ਸਾਰੇ ਜਾਣੇ ਕਹਿੰਦਾ ਟਾਈਮ ਨਾਲ ਪਹੁੰਚ ਗਏ, ਤੂੰ ਨਹੀਂ ਕਹਿੰਦਾ ਟਾਈਮ ਨਾਲ ਸਿਰਫ ਪਹੁੰਚ ਸਕਿਆ। ਸਾਰਿਆਂ ਨੂੰ ਕਹਿੰਦਾ ਸੇਮ ਸੜਕਾਂ ਲੱਗਦੀਆਂ, ਕਹਿੰਦਾ ਫਰਕ ਸਿਰਫ ਇੰਨਾ ਵਾ, ਕਹਿੰਦਾ ਤੂੰ ਕੱਲਾ ਜਿਹੜਾ ਡਿਪੋਰਟੇਸ਼ਨ ਪ੍ਰੋਸੀਡਿੰਗ 'ਚ ਆ, ਕਹਿੰਦਾ ਬਾਕੀ ਕੋਈ ਨਹੀਂ ਹੈਗਾ। ਤੇ ਜੀਨਸ ਪਾਈ, ਉਹ ਜਿਹੜੀ ਟਾਕੀਆਂ ਜਿਹੜੀਆਂ ਲੱਗੀਆਂ ਹੁੰਦੀਆਂ, ਤੇ ਸ਼ਰਟ ਜੀਨ ਪਾਈ, ਤੇ ਮੈਂ ਫਿਰ ਬਾਹਰ ਜਾ, ਮੈਂ ਕਿਹਾ ਭਾਜੀ ਯਾਰ ਕੋਟ ਕੂਟ ਪਾ ਕੇ ਆ, ਕੋਈ ਜੱਜ ਦਾ ਕੋਈ ਉਹ ਇੱਕ ਤੂੰ ਘੰਟਾ ਲੇਟ ਆ ਰਿਹਾ ਵਾ ਹਨਾ। ਤੇ ਤਾਂ ਆ ਕੇ ਪਹਿਲਾਂ ਜਦੋਂ ਬੈਠਾ ਵਾ ਉਹਦੇ ਉੱਤੇ ਜਾ ਕੇ ਅਪੋਲੋਜਾਈਜ਼ ਕਰਦੇ ਜੱਜ ਨੂੰ, ਸਿੱਧੇ ਪਹਿਲਾਂ ਦੱਸ ਦੇ ਕਿ ਯਾਰ ਮੈਂ ਇਸ ਕਰਕੇ ਲੇਟ ਆ, ਕੋਈ ਫਿਕਰ ਹੀ ਨਹੀਂ, ਬਸ ਮੈਂ ਲੇਟ ਹੋ ਗਿਆ।
ਹੁਣ ਜਿਹੜੀਆਂ ਆਹ ਚੀਜ਼ਾਂ ਵਾ, ਆਪਣੇ ਆਫਿਸ ਦੇ ਵਿੱਚ ਵੀ ਇਦਾਂ ਹੀ ਆ, ਕਈ ਵਾਰੀ ਬੰਦਾ ਅੱਜ ਆਇਆ ਮੈਂ ਕੱਲ ਆਇਆ ਤਿਆਰੀ ਦੇ ਕਰਨ ਦੇ ਵੇਲੇ। ਹੁਣ ਇਹ ਹੈ ਕਿ ਜਿਹੜਾ ਬੰਦਾ ਲਾਈਫ 'ਚ ਖੁਦ ਹੀ ਨਹੀਂ ਕਦੀ ਕਿਸੇ ਦਾ ਟਾਈਮ ਉਹਨੇ ਰਿਸਪੈਕਟ ਕੀਤਾ, ਉਹ ਕੋਰਟ ਰੂਮ 'ਚ ਵੀ ਕਿੰਨਾ ਐਕਸਪੈਕਟ ਕਰ ਸਕਦੇ ਆ। ਕਈ ਵਾਰੀ ਬੰਦਾ ਲੱਗਾ ਹੁੰਦਾ ਕਿ ਨਹੀਂ ਜੱਜ ਸਾਹਿਬ ਮੈਂ ਪਹੁੰਚ ਗਿਆ ਸੀਗਾ, ਪਰ ਲਾਈਨ ਬਹੁਤ ਵੱਡੀ ਸੀ ਕੋਰਟ ਰੂਮ ਤੇ, ਜੱਜ ਕਹਿੰਦਾ ਮੈਂ ਕੀ ਕਰਾਂ ਜੇ ਲਾਈਨ ਵੱਡੀ ਸੀਗੀ ਤਾਂ। ਜੱਜ ਉਹਨੂੰ ਕਹਿੰਦਾ ਕਿ ਤੂੰ ਕਹਿੰਦਾ ਬਚ ਗਿਆ, ਕਿ ਦੂਜੇ ਦਾ ਕੇਸ ਪਹਿਲਾਂ ਜਿਹੜਾ ਸੁਣ ਲਿਆ, ਤਾਂ ਕਰਕੇ ਕਹਿੰਦਾ ਜੇ ਕਹਿੰਦਾ ਦੂਜੇ ਦਾ ਕੇਸ ਨਾ ਹੁੰਦਾ ਅੱਜ ਕਹਿੰਦਾ ਤੈਨੂੰ ਮੈਂ ਸਿੱਧੇ ਡਿਪੋਰਟ ਜਿਹੜਾ ਕਰ ਦੇਣਾ ਸੀਗਾ। ਸੋ ਜਿਹੜੀ ਆਹ ਟਾਈਮਿੰਗ ਕੋਰਟ ਰੂਮ ਆ, ਜਿਹੜੀ ਕੋਰਟ ਰੂਮ ਦੀ ਰਿਸਪੈਕਟ ਆ, ਉਹ ਰਿਸਪੈਕਟ ਨਹੀਂ ਹੈ ਨਾ। ਹੁਣ ਗੱਲ ਤਾਂ ਹੁਣ ਸਾਰੀ ਇਕੱਠੀ ਆ ਗਈ। ਜਿਹੜੇ ਬੰਦੇ ਨੂੰ ਰਿਸਪੈਕਟ ਆ ਉਹਨੇ ਆਪਣੇ ਡਾਕੂਮੈਂਟ ਵੀ ਦੇਖਣੇ, ਉਹਨੇ ਕੋਰਟ ਵੀ ਟਾਈਮ ਸਿਰ ਜਾਣਾ ਵਾ, ਉਹਨੇ ਤਿਆਰੀ ਨੂੰ ਵੀ ਟਾਈਮ ਸਿਰ ਆਉਣਾ ਵਾ। ਸੋ ਆਹ ਚੀਜ਼ਾਂ ਜਿਹੜੀਆਂ ਨਵੀਂ ਜਨਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਤੇ ਪ੍ਰੋਬਲਮ ਜਿਹੜੀ ਹੈਗੀ ਆ। ਤੇ ਜਿੱਦਾਂ ਉਹ ਕਲਾਇੰਟ ਕਹਿੰਦਾ ਸੀ, ਕਹਿੰਦਾ ਭਾਜੀ ਸਾਰੇ ਜਾਣੇ ਕਹਿੰਦਾ ਅੱਜ ਕੱਲ ਕਹਿੰਦਾ ਕੰਮ ਕਰਨ ਦੇ ਇਰਾਦੇ ਨਾਲ ਨਹੀਂ ਅਮਰੀਕਾ ਦੇ। ਸਹੀ ਗੱਲ ਆ। ਜੀ ਸੋ ਕੀ ਕਰ ਸਕਦੇ ਹੁਣ ਜੇ ਮੈਂ ਕਿਹਾ ਬੰਦਾ ਇਰਾਦਾ ਹੀ ਉਹਦੇ ਦੂਜੇ ਆ ਕਿ ਮौज ਮਸਤੀ ਕਰਨੀ ਆ, ਬਸ 4 ਗੱਡੀਆਂ ਦੀਆਂ ਫੋਟੋ ਇੱਥੇ ਪਾਤੀਆਂ, ਸੱਜਣ ਮਿੱਤਰ ਨਾਲ ਮਿਲ ਕੇ 4 ਉੱਥੇ ਪਾਤੀਆਂ, ਤੇ ਬਸ ਉਹਦੇ ਵਿੱਚ ਫਿਰ ਹੁਣ ਉਹਨੂੰ ਮੈਂ ਕਿਹਾ ਕਿੰਨਾ ਕੁ ਬੰਦਾ ਪੁਸ਼ ਕਰ ਸਕਦਾ ਵਾ, ਅੱਗੇ ਨਹੀਂ ਕਰ ਸਕਦਾ। ਕਿਉਂਕਿ ਆਪਾਂ ਹੁਣ ਥੈਰੇਪਿਸਟ ਥੋੜਾ ਹੈਗੇ ਆ ਜਾਂ ਕਿਸੇ ਦਾ ਸੁਭਾਅ ਚੇਂਜ ਕਰਦੇ ਨਾ। ਐਂਡ ਆਫ ਦਾ ਡੇ ਤਾਂ ਇੱਕ ਬੰਦਾ ਲਿਮਿਟਿਡ ਇੰਗੇਜਮੈਂਟ ਆ ਨਾ ਵਕੀਲ ਨਾਲ, ਕਿ ਯਾਰ ਆਹ ਮੇਰਾ ਕੇਸ ਆ, ਮੈਂ ਦੱਸਣਾ ਤੁਹਾਨੂੰ, ਆ ਤੁਸੀਂ ਪ੍ਰੈਜ਼ੈਂਟ ਕਰਨਾ ਵਾ। ਸੋ ਹੁਣ ਜਿੱਦਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਦੱਸ ਰਹੇ ਆ, ਜੱਜ ਹੋਰ ਕੀ ਦੇਖਦੇ ਆ ਇੱਕ ਜਿਹੜਾ ਅਸਾਈਲਮ ਸੀਕਰ ਆ ਉਹਦੇ ਵਿੱਚ, ਜਿਹੜਾ ਫਰਿਆਦ ਲੈ ਕੇ ਪਹੁੰਚਿਆ ਵੀ ਮੈਨੂੰ ਅਮਰੀਕਾ ਦੇ ਵਿੱਚ ਸ਼ਰਨ ਦਿੱਤੀ ਜਾਵੇ? ਜੱਜ ਜਿਹੜੇ ਦੇਖਦੇ ਆ ਕਈ ਚੀਜ਼ਾਂ ਦੇਖਦੇ ਆ। ਪਹਿਲਾਂ ਰਿਸਪੌਂਸਿਵਨੈਸ, ਉਹ ਰੀਅਲ ਐਗਜ਼ਾਮਪਲ ਹੀ ਤੁਹਾਨੂੰ ਦਵਾਂਗੇ। ਠੀਕ ਹੈ। ਕਈ ਵਾਰੀ ਤੁਸੀਂ ਕਹਿਣਾ ਯਾਰ ਲੈ ਜੱਜ ਨੇ ਗਲਤ ਪੁੱਛ ਲਿਆ, ਬੰਦੇ ਨੂੰ ਗਲਤ ਨਹੀਂ ਪੁੱਛਿਆ, ਉਹ ਕਹਿੰਦਾ ਜੋ ਮੈਂ ਪੁੱਛਣਾ ਕਹਿੰਦਾ ਉਹਦੇ ਜਵਾਬ ਦੇਣਾ। ਉਹ ਕਹਿੰਦਾ ਤੈਨੂੰ ਪਤਾ ਤੇਰੀ ਉਮਰ ਕਿੰਨੀ ਹੈ? ਬੰਦਾ ਕਹਿੰਦਾ ਮੇਰੀ ਉਮਰ 24 ਸਾਲ ਆ। ਕਹਿੰਦਾ ਇਹ ਮੇਰਾ ਸਵਾਲ ਨਹੀਂ ਸੀਗਾ, ਕਹਿੰਦਾ ਮੈਂ ਤੈਨੂੰ ਪੁੱਛਿਆ ਤੇਰੀ ਉਮਰ ਕਿੰਨੀ ਹੈ, ਤੈਨੂੰ ਪਤਾ ਵਾ ਹਾਂ ਜਾਂ ਨਾ? ਉਹ ਕਹਿੰਦਾ ਹਾਂ ਮੈਨੂੰ ਪਤਾ ਮੇਰੀ ਉਮਰ ਕਿੰਨੀ ਹੈ। ਸੋ ਜੇ ਤੁਸੀਂ ਕਈ ਵਾਰੀ ਲੋੜ ਨਾਲੋਂ ਵੱਧ ਜੇ ਆਨਸਰ ਦਿੱਤਾ, ਉਹਨੇ ਕਹਿਣਾ ਇਹ ਨਾਨ ਰਿਸਪੌਂਸਿਵ ਆਨਸਰ ਆ। ਕਈ ਵਾਰੀ ਤੁਸੀਂ ਹਾਂ ਦੇ ਨਾਲ ਕੁਝ ਹੋਰ ਵੀ ਕਿਹਾ, ਉਹ ਵੀ ਕਹਿੰਦਾ ਨਾਨ ਰਿਸਪੌਂਸਿਵ ਆ। ਤਾਂ ਕਹਿੰਦਾ ਦੁਬਾਰਾ ਕਹਿੰਦਾ ਸ਼ੁਰੂ ਕਰਦੇ, ਕਹਿੰਦਾ ਤੈਨੂੰ ਪਤਾ ਤੇਰੀ ਉਮਰ ਕਿੰਨੀ ਹੈ? ਕਹਿੰਦਾ ਆਹੋ। ਕਹਿੰਦਾ ਪਤਾ। ਕਹਿੰਦਾ ਕਿੰਨੀ ਆ? ਕਹਿੰਦਾ 24 ਸਾਲ। ਤੇ ਕਹਿੰਦਾ ਤੇਰਾ ਬਰਥਡੇ ਕਦੋਂ ਹੁੰਦਾ? ਉਹਨੇ ਬਰਥਡੇ ਦੱਸਿਆ। ਤੇ ਕਹਿੰਦਾ ਫਿਰ ਤੇਰੀ ਕਹਿੰਦਾ ਉਮਰ ਕਿੰਨੀ ਬਣੀ? ਕਹਿੰਦਾ 23 ਸਾਲ ਸਮਥਿੰਗ ਆ। ਕਹਿੰਦਾ 11-12 ਦਿਨ ਰਹਿੰਦੇ ਆ। ਕਹਿੰਦਾ ਮੈਂ 24 ਸਾਲ ਦਾ ਹੋ ਜਾਣਾ। ਕਹਿੰਦਾ ਮੈਂ ਤੈਨੂੰ ਪਹਿਲਾਂ ਵੀ ਸਹੁੰ ਖਲਾਈ ਸੀ ਕਿ ਜੋ ਜਵਾਬ ਦੇਣਾ ਸਹੀ ਦੇਣਾ। ਜਿੱਥੇ ਕਹਿੰਦਾ ਤੂੰ ਮੈਨੂੰ 24 ਸਾਲ ਦਾ ਕਿਹੜੇ ਹਿਸਾਬ ਨਾਲ ਕਹਿਤਾ? ਕਹਿੰਦਾ ਲਗਭਗ ਕਹਿੰਦਾ 24 ਸਾਲ ਆ। ਕਹਿੰਦਾ ਪਰ ਮੈਂ ਤੇਰੇ ਕੋਲ ਲਗਭਗ ਨਹੀਂ ਪੁੱਛਿਆ ਸੀਗਾ, ਮੈਂ ਤੈਨੂੰ ਪਹਿਲਾਂ ਸਵਾਲ ਪੁੱਛਿਆ ਸੀ ਕਿ ਤੈਨੂੰ ਪਤਾ ਵਾ, ਜਿਆਦਾ ਤੂੰ ਕਹਿੰਦੇ ਮੈਨੂੰ ਨਹੀਂ ਪਤਾ, ਮੈਨੂੰ ਅੰਦਾਜ਼ਾ। ਸੋ ਉਹ ਇੰਨੀ ਜਿਹੜੀ ਟੈਕਨੀਕਲ ਡਿਟੇਲ 'ਚ ਜਾਂਦੇ ਆ। ਹੁਣ ਉੱਥੇ ਬੰਦਾ ਨਾ ਕਈ ਵਾਰੀ ਜਿਹੜਾ ਇਹ ਕਲਚਰਲੀ ਵੀ ਕਈ ਵਾਰੀ ਹੋ ਜਾਂਦਾ ਕਿ ਨਹੀਂ ਸੇਮ ਹੀ ਥਿੰਗ ਆ, ਇੱਕੋ ਹੀ ਚੀਜ਼ ਆ, ਆਪਾਂ ਦੱਸਣਾ ਨਹੀਂ ਹੈ ਨਾ। ਏਦਾਂ ਨਹੀਂ ਹੈ ਇਹ। ਹੁਣ ਤੁਸੀਂ ਅਮਰੀਕਨ ਕੋਰਟ ਦੇ ਮੂਹਰੇ ਗਵਾਹੀ ਦੇ ਰਿਹਾ, ਤੁਹਾਨੂੰ ਇੱਥੇ ਦੇ ਰੂਲ ਜਿਹੜਾ ਇੱਥੇ ਦਾ ਕਲਚਰ ਉਹਦੇ ਹਿਸਾਬ ਨਾਲ ਚੱਲਣਾ ਪੈਣਾ। ਸੋ ਇਹਦਾ ਜਵਾਬ ਇਹ ਸੀਗਾ ਕਿ ਮੈਨੂੰ ਨਹੀਂ ਪਤਾ ਮੇਰੀ ਉਮਰ ਕਿੰਨੀ ਹੈ, ਮੈਨੂੰ ਅੰਦਾਜ਼ਾ ਆ ਕਿ ਮੇਰੀ ਉਮਰ 23 ਸਾਲ ਤੇ ਕੁਝ ਮਹੀਨੇ ਆ। ਤੇ ਜਾਂ ਬੰਦਾ ਕਵੇ ਕਿ ਮੈਨੂੰ ਨਹੀਂ ਪਤਾ ਪਰ ਮੈਂ ਕੈਲਕੂਲੇਟ ਕਰ ਸਕਦਾ। ਤੇ ਇਹ ਆਪਣੇ ਇੱਕ ਛੋਟੀ ਜੀ ਉਮਰ ਦੀ ਐਗਜ਼ਾਮਪਲ ਆ। ਸੋ ਇਦਾਂ ਹੀ ਕਰਕੇ ਜਿਹੜਾ ਨਾ ਕੇਸ ਦੇ ਵਿੱਚ ਜਦੋਂ ਚੱਲਦਾ ਜਿਹੜਾ ਹਾਂ ਜਾਂ ਨਾ, ਉਹ ਕਈ ਵਾਰੀ ਜੱਜ ਕਹਿੰਦਾ ਕਿ ਤੈਨੂੰ ਮੈਂ ਕਈ ਵਾਰੀ ਕਿਹਾ ਹਾਂ ਜਾਂ ਨਾ, ਹਾਂ ਜਾਂ ਨਾ। ਸਰਕਾਰੀ ਵਕੀਲ ਵੀ ਕਈ ਵਾਰੀ ਕਹਿੰਦਾ ਹਾਂ ਜਾਂ ਨਾ 'ਚ ਜਵਾਬ ਦੇ। ਤੇ ਉਹਨਾਂ ਨੇ ਆਪਣਾ ਜਾਲ ਬੁਣਨਾ ਹੁੰਦਾ ਸਰਕਾਰੀ ਵਕੀਲ ਨੇ। ਤੁਸੀਂ ਹਾਂ ਜਾਂ ਨਾ ਦੇ ਵਿੱਚ ਜਾਲ ਉਹਦੇ ਵਿੱਚ ਫਸੋਗੇ, ਆਫ ਕੋਰਸ ਉਹ ਤਾਂ ਹੀ ਸਵਾਲ ਪੁੱਛੂਗਾ ਹਾਂ ਨਾ ਦੇ। ਫਿਰ ਤੁਹਾਡੇ ਵਕੀਲ ਦੀ ਵਾਰੀ ਆਉਂਦੀ ਹੈ ਰੀਡਾਇਰੈਕਟ ਦੀ। ਉਹਦੇ ਵਿੱਚ ਜਿਹੜਾ ਤੁਹਾਡਾ ਵਕੀਲ ਹੁੰਦਾ ਉਹ ਦੁਬਾਰਾ ਤੁਹਾਡੇ ਕੋਲ ਸਵਾਲ ਪੁੱਛ ਕੇ ਤੁਹਾਨੂੰ ਉਹ ਜਾਲ ਚੋਂ ਕੱਢ ਸਕਦਾ। ਸੋ ਇਹ ਚੀਜ਼ ਆ। ਜੱਜ ਕਹਿੰਦਾ ਕਿ ਤੇਰੇ ਵਕੀਲ ਨੂੰ ਦੁਬਾਰਾ ਟਾਈਮ ਦੇਣਾ ਵਾ, ਤੂੰ ਇਸ ਵੇਲੇ ਜਿਹੜੇ ਜਵਾਬ ਦੇ। ਇਹ ਚੀਜ਼ ਨੂੰ ਕਹਿੰਦੇ ਆ ਰਿਸਪੌਂਸਿਵਨੈਸ, ਕਿ ਬੰਦੇ ਨੂੰ ਪੁੱਛਿਆ। ਹੁਣ ਭਾਜੀ ਕਈ ਵਾਰੀ ਕੀ ਹੋ ਜਾਂਦਾ ਕਿ ਜਿਹੜੀ ਚੀਜ਼ ਨਾ ਚੱਲਦੀ ਆ ਕਿ ਗਵਾਹੀ ਕਿਸੇ ਦੀ ਚੱਲ ਰਹੀ ਆ, ਤੇ ਉਹਨੇ ਹਮਲੇ ਬਾਰੇ ਜੋ ਵੀ ਚਲੋ ਉਹਨੇ ਲਿਖਿਆ ਬੰਦੇ ਨੇ, ਉਹ ਤਾਂ ਚਲੋ ਬੰਦੇ ਨੇ ਪੜ੍ਹਿਆ ਹੀ ਹੁੰਦਾ। ਉਹ ਪੁੱਛਣ ਲੱਗ ਪਿਆ ਆਏ ਸੀਗੇ ਅੱਛਾ ਕਿਹੜੇ ਰੰਗ ਦੇ ਕੱਪੜੇ ਸੀਗੇ, ਮੂੰਹ ਢਕੇ ਸੀਗੇ ਨਹੀਂ ਢਕੇ ਸੀਗੇ, ਕਿੰਨੇ ਵਜੇ ਦਾ ਟਾਈਮ ਸੀਗਾ, ਕਿੰਨੇ ਬੰਦਿਆਂ ਨੇ ਘੇਰਿਆ, ਅੱਗੇ ਜਾਣੇ ਕਿੰਨੇ ਸੀਗੇ, ਪਿੱਛੇ ਜਾਣੇ ਕਿੰਨੇ ਸੀਗੇ। ਉਹ ਜੱਜ ਦੇਖਦਾ ਰਿਸਪੌਂਸਿਵਨੈਸ ਕਿ ਇਹ ਰਾਈਟ ਵੇ ਜਵਾਬ ਦਿੰਦਾ ਕਿ ਇਹ ਸੋਚੀ ਪੈ ਗਿਆ। ਹੁਣ 10-10 ਸੈਕਿੰਡ ਦੀ ਬ੍ਰੇਕ ਲੈ ਰਿਹਾ, 5-5 ਸੈਕਿੰਡ ਦੀ ਬ੍ਰੇਕ ਲੈ ਰਿਹਾ ਕਿ ਤੇਰੇ ਉੱਤੇ ਹਾਕੀ ਸਟਿੱਕਰ ਆ, ਤੂੰ ਕਹਿੰਦਾ ਕੁੱਟਿਆ ਕਿੰਨੀ ਵਾਰੀ ਕੁੱਟਿਆ? ਕੀ ਤੂੰ ਹਨਾ? ਬੰਦਾ ਕਹਿੰਦਾ ਨਹੀਂ ਮੈਨੂੰ ਪਤਾ ਨਹੀਂ 2-3 ਮਿੰਟ ਕੁੱਟਿਆ ਸੀ। ਉਹ ਕਹਿੰਦਾ ਮੈਂ ਦੁਬਾਰਾ ਤੈਨੂੰ ਪੁੱਛਦਾ ਕਿ ਤੇਰੇ ਅੰਦਾਜ਼ੇ ਨਾਲ ਕਿੰਨੀ ਵਾਰੀ ਕੁੱਟਿਆ? ਮੈਂ 10-15 ਵਾਰੀ। ਜ਼ੋਰ ਦੀ ਕੁੱਟਿਆ ਕਿ ਘੱਟ ਜ਼ੋਰ ਦੀ? ਸਕੇਲ ਆਫ 0 to 10 ਪੂਰੀ ਜ਼ੋਰ ਨਾਲ ਕੁੱਟਿਆ ਕਿ ਘੱਟ ਕੁੱਟਿਆ? ਹਨਾ ਕਿੱਦਾਂ ਕੁੱਟਿਆ? ਤੇ ਕਿੱਥੇ ਕਿੱਥੇ ਤੇਰੇ ਲੱਗੀਆਂ ਜਿਹੜੀਆਂ, ਤੇ ਪਹਿਲੀ ਸੱਟ ਕਿੱਥੇ ਲੱਗੀ? ਸੋ ਜਿਹੜੀ ਰਿਸਪੌਂਸਿਵਨੈਸ ਆ ਉਹ ਇਹ ਹਾਜ਼ਰ ਜਵਾਬੀ ਕਿ ਜਦੋਂ ਜੱਜ ਨੇ ਤੁਹਾਨੂੰ ਉਹ
ਸਪੀਡ ਨਾਲ ਕੁਐਸਚਨ ਜਿਹੜੇ ਪੁੱਛੇ ਕਿ ਤੁਸੀਂ ਉਹਦੇ ਰਾਈਟ ਵੇ ਜਵਾਬ ਦੇ ਸਕਦੇ ਆ ਕਿ ਨਹੀਂ ਦੇ ਸਕਦੇ ਆ, ਕਿ ਤੁਸੀਂ ਸੋਚੀ ਪੈ ਗਏ ਉੱਥੇ ਕਿ ਚੱਲ ਮੈਂ ਹੁਣ ਕਿੱਦਾਂ ਜਵਾਬ ਦੇਵਾਂ, ਹਨਾ। ਉਹ ਚੀਜ਼ ਨੂੰ ਕਹਿੰਦੇ ਰਿਸਪੌਂਸਿਵਨੈਸ। ਉਹ ਚੀਜ਼ ਬੜੀ ਇੰਪੋਰਟੈਂਟ ਆ ਕਈ ਜੱਜਾਂ ਦੇ ਮੂਹਰੇ। ਜਿੱਥੇ ਬੰਦਾ ਸੋਚੀ ਪੈ ਗਿਆ, ਉਹ ਪਤਾ ਲੱਗ ਜਾਂਦਾ ਉੱਥੋਂ ਕਿ ਯਾਰ ਇਹ ਤਾਂ ਹੁਣ ਨਾ ਸੋਚ ਕੇ ਬਣਾ ਰਿਹਾ ਚੀਜ਼ਾਂ ਇਹ। ਉਹ ਜੱਜ ਨੂੰ ਤੁਸੀਂ ਬੇਵਕੂਫ ਨਹੀਂ ਬਣਾ ਸਕਦੇ। ਉਹਨੇ ਕਿੰਨੇ ਇਹ 100 ਚ 1000 ਚ ਕੇਸ ਜਿਹੜੇ ਕੀਤੇ ਆ, ਸਹੀ ਗੱਲ ਆ, ਇਸੇ ਨਾਲ ਦੇ। ਤੇ ਉਹੀ ਜਿਹੜੀ ਚੀਜ਼ ਆ ਉਹ ਕਈ ਵਾਰੀ ਕਈ ਲੋਕਾਂ ਤੋਂ ਜਿਹੜਾ ਪੁੱਛ ਚੁੱਕਾ। ਸੋ ਰਿਸਪੌਂਸਿਵਨੈਸ, ਹਾਜ਼ਰ ਜਵਾਬੀ ਜਿਹਨੂੰ ਕਹਿੰਦੇ ਆ, ਫਟਾਫਟ ਜਿਹੜੀ ਤੁਰੰਤ ਆ। ਤੇ ਹਾਜ਼ਰ ਜਵਾਬੀ ਜੇ ਪਹਿਲਾਂ ਬੰਦੇ 'ਚ ਨਹੀਂ ਪ੍ਰੈਜ਼ੈਂਟ ਆ, ਉਹ ਕਈ ਵਾਰੀ ਗਲਤ ਵੀ ਸਵਾਲਾਂ 'ਚ ਸਵਾਲ ਲੱਗੇ ਜਿਹੜੇ ਨਿਕਲੀ ਜਾਣੇ ਆ, ਤੇ ਕਈ ਵਾਰੀ ਬੰਦਾ ਉੱਥੇ ਫਸ ਜਾਂਦਾ ਜੇ ਉਹਦਾ ਕੇਸ ਝੂਠਾ ਹੋਵੇ। ਫਿਰ ਇਹਦੇ ਵਿੱਚ ਟਾਈਮਿੰਗ ਤੇ ਡਿਲੀਵਰੀ, ਕਿ ਹਰੇਕ ਚੀਜ਼ ਦੀ ਜਿਹੜੀ ਟਾਈਮਿੰਗ ਬੰਦੇ ਦੀ ਕਈ ਵਾਰੀ ਆਫ ਹੁੰਦੀ ਆ। ਬੰਦਾ ਪੁੱਛਦਾ ਕਿ ਯਾਰ ਤੈਨੂੰ ਉਹਨੇ ਕੀ ਕਿਹਾ ਆ ਕੇ, ਤੇ ਬੰਦਾ ਸ਼ੁਰੂ ਕਰਦਾ ਕਿ ਉਹ ਮੈਂ ਮਾਰਕੀਟ 'ਚ ਜਾ ਰਿਹਾ ਸੀਗਾ, ਉੱਥੇ ਗੱਡੀ ਰੁਕੀ, 3 ਬੰਦੇ ਬਾਹਰ ਆਏ। ਉਹ ਕਹਿੰਦਾ ਮੈਂ ਤੈਨੂੰ ਟੋਕਦਾ, ਕਹਿੰਦਾ ਮੈਂ ਤੈਨੂੰ ਇਹ ਨਹੀਂ ਪੁੱਛਿਆ ਕਿ ਸਾਰੀ ਕਹਾਣੀ ਕੈਸਟਾਂ ਕੋ ਦੁਬਾਰਾ ਮੇਰੇ ਮੂਹਰੇ ਪਲੇ ਕਰ। ਤੈਨੂੰ ਹੁਣ ਸਿੱਧੇ ਸਵਾਲ ਪੁੱਛਿਆ ਕਿ ਉਹਨੇ ਤੈਨੂੰ ਕੀ ਕਿਹਾ। ਤੂੰ ਦੁਬਾਰਾ ਜਿਹੜਾ ਬਾਜਾ ਗੱਲ ਹੀ ਵਜਾਣਾ ਸ਼ੁਰੂ ਹੋ ਜਾਂਦਾ ਕਿ ਸਾਰਾ ਅੱਛਾ ਮੈਂ ਮਾਰਕੀਟ 'ਚ ਜਾ ਰਿਹਾ ਸੀਗਾ, ਮੇਰੇ ਕੋਲੋਂ ਆਏ ਆ। ਉਹ ਕਹਿੰਦਾ ਸਿੱਧੇ ਉੱਤੇ ਆ ਕੇ ਤੈਨੂੰ ਕੀ ਕਿਹਾ ਉਹਨਾਂ ਨੇ ਆ ਕੇ, ਮਤਲਬ ਕਿ ਡਾਇਲੌਗ ਦੱਸ ਸਿੱਧਾ, ਜਿਹੜਾ ਟਾਈਮਿੰਗ ਜਿਹੜੀ ਹੁੰਦੀ ਹੈ ਡਿਲੀਵਰੀ। ਤੇ ਉਹ ਕਈ ਵਾਰੀ ਨਾ ਜੱਜ ਨੂੰ ਪੁੱਛਦਾ ਕਿ ਤੈਨੂੰ ਕੁਝ ਹੋਰ ਵੀ ਉਹਨੇ ਕਿਹਾ। ਉਹਦੇ 2 ਮਤਲਬ ਹੋ ਸਕਦਾ, ਜਾਂ ਤਾਂ ਤੂੰ ਕੋਈ ਚੀਜ਼ ਮਿਸ ਕਰਤੀ ਆ, ਤੇ ਜਾਂ ਤੁਸੀਂ ਕੋਈ ਏਦਾਂ ਦੀ ਚੀਜ਼ ਆ ਕਿ ਜੱਜ ਨੇ ਤੁਸੀਂ ਪੂਰੀ ਬੋਲਤੀ, ਪਰ ਜੱਜ ਵੇਖਣਾ ਚਾਹ ਰਿਹਾ ਕਿ ਇਹਨੂੰ ਆਹ ਸਵਾਲ ਪੁੱਛ ਕੇ ਤੇ ਏਦਾਂ ਕੁਝ ਹੋਰ ਨਾ ਆਪਣੇ ਵੱਲੋਂ ਲਾ ਦੇਵੇ ਵਿੱਚ। ਬੰਦਾ ਕਹਿੰਦਾ ਕਿ ਉਹਨੇ ਮੈਨੂੰ ਆ ਵੀ ਕਿਹਾ ਹੈਗਾ। ਉਹ ਕਹਿੰਦਾ ਪਰ ਇਹ ਤਾਂ ਇਹਦੇ ਵਿੱਚ ਲਿਖਿਆ ਨਹੀਂ, ਤੇਰੇ ਬਿਆਨਾਂ ਦੇ ਵਿੱਚ ਕਿਉਂ ਨਹੀਂ ਲਿਖਿਆ। ਫਿਰ ਉੱਥੇ ਬੰਦਾ ਪੌਜ਼ ਹੋ ਜਾਂਦਾ, ਡਰ ਜਾਂਦਾ ਕਈ ਵਾਰੀ। ਸੋ ਜਦੋਂ ਤੁਸੀਂ ਕੋਈ ਚੀਜ਼ ਵੱਧ ਕਹੀ ਆ, ਉਹ ਕਿਉਂ ਵੱਧ ਕਹੀ ਆ, ਬਿਆਨਾਂ 'ਚ ਕਿਉਂ ਨਹੀਂ ਲਿਖੀ। ਜਦੋਂ ਤੁਸੀਂ ਕੋਈ ਚੀਜ਼ ਘੱਟ ਕਹੀ ਆ, ਤਾਂ ਕਿਉਂ ਤੁਹਾਡੇ ਕੋਲ ਰਹਿ ਗਿਆ। ਤੇ ਉਹ ਜਿਹੜੇ ਤੁਹਾਡੇ ਫਿਰ ਡਿਮੀਨਰ, ਰਵੱਈਆ ਤੁਹਾਡਾ, ਬਿਹੇਵੀਅਰ ਵਗੈਰਾ ਕੀ ਹੈ। ਹੁਣ ਆਪਾਂ ਜ਼ਿਆਦਾਤਰ ਜਿਹੜੇ ਕਲਾਇੰਟ ਸਾਡੇ ਕੋਲ ਆਣੇ ਆ, ਉਹਨਾਂ ਨੂੰ ਕਹੀਦਾ ਕਿ ਤੁਸੀਂ ਜਦੋਂ ਸਾਡੇ ਕੋਲ ਤਿਆਰੀ ਕਰਨ ਆਉਣਾ, ਤੁਸੀਂ ਕੋਟ ਪੈਂਟ ਪਾ ਕੇ ਆਉਣਾ ਆਫਿਸ ਦੇ ਵਿੱਚ ਹੀ। ਤੇ ਜ਼ਿਆਦਾਤਰ ਮੈਂ ਦੇਖਿਆ ਜਿਹੜੇ ਪਾ ਕੇ ਆਉਂਦੇ ਆ, ਹਨਾ। ਕਈ ਨਹੀਂ ਪਾ ਕੇ ਆਉਂਦੇ, ਛੱਡ ਇਹ ਤਾਂ ਵਕੀਲ ਆ, ਇਹਨੇ ਕਹੀ ਜਾਣਾ ਕੀ ਹੈ, ਇਹਦੀ ਗੱਲ ਹੀ ਸੁਣਨੀ। ਉਹ ਟਾਈ ਭਾਜੀ ਕਿਤੇ ਜਾ ਰਹੀ ਆ, ਕਾਲਰ ਦਾ ਪਤਾ ਨਹੀਂ, ਟਾਈ ਇੱਥੇ ਕਦੇ ਲਟਕੀ। ਮੈਂ ਕਿਹਾ ਯਾਰ ਤੂੰ ਕਲੱਬ ਦੇ ਵਿੱਚ ਆਇਆ, ਮੈਂ ਦੱਸ ਕਿਤੇ ਸ਼ਾਹਰੁਖ ਖਾਨ ਲੱਗਾ ਵਾ। ਉਸੇ ਜੱਜ ਕੋਲੇ ਜਾਣਾ, ਜਾਂ ਤਾਂ ਇਹਨੂੰ ਪਾਲਾ ਜਾਂ ਇਹਨੂੰ ਲਾ ਦੇ, ਹਨਾ। ਤੇ ਉਹ ਕੋਟ ਦੇ ਵਿੱਚ ਜਿੱਦਾਂ ਉਹ ਸਟਿਚਾਂ ਨਹੀਂ ਹੁੰਦੀਆਂ ਪਿੱਛੇ, ਜਿੱਦਾਂ ਸਲਿੱਟ ਉਹਨਾਂ ਨੇ ਪਾਇਆ ਹੁੰਦਾ, ਉਹਦੇ ਉੱਤੇ ਨਾ ਜਦੋਂ ਨਵਾਂ ਤੁਸੀਂ ਕੋਟ ਲੋ ਧਾਗਾ ਲੱਗਾ ਹੁੰਦਾ, ਵਾਈਟ ਰੰਗ ਦਾ ਕ੍ਰਾਸ ਜਿਹੜਾ ਲੱਗਾ ਹੁੰਦਾ, ਖੋਲਣਾ ਹੁੰਦਾ ਅੱਜ, ਖੋਲਣਾ ਹੁੰਦਾ, ਉਹਨੂੰ ਕੈਂਚੀ ਨਾਲ ਕੱਟਣਾ ਹੁੰਦਾ, ਹਨਾ। ਜੇਬਾਂ ਜੁਬਾਂ ਦੇ ਵਿੱਚ ਧਾਗੇ ਜਿਹੜੇ ਲੱਗੇ ਹੁੰਦੇ ਆ। ਉਹ ਹੁਣ ਬੰਦਿਆਂ ਨੂੰ ਕਈਆਂ ਨੂੰ ਕੋਟ ਦੇ ਵਿੱਚ ਬਹਿਣਾ ਨਹੀਂ ਆਉਂਦਾ, ਉਹ ਸਲਿੱਟ ਜਿਹੜੀ ਆ ਉਹ ਖੋਲਣੀ ਨਹੀਂ ਆਉਂਦੀ ਕਿ ਯਾਰ ਨਵਾਂ ਕੋਟ ਜਦੋਂ ਲਾਈਦਾ ਉਹ ਧਾਗੇ ਖੋਲਣੇ ਹੁੰਦੇ ਆ। ਜਦੋਂ ਬਹਿ ਜਾਣਾ ਉਹ ਪਤਾ ਲੱਗਦਾ ਉਹ ਕੋਟ ਜਿਹਾ ਕਿਤੇ ਚੜਿਆ ਰਹਿੰਦਾ, ਟਾਈ ਹੈ ਬਾਹਰ ਨੂੰ ਨਿਕਲੀ ਹੁੰਦੀ ਆ, ਕਾਲਰ ਗਲੇ ਦਾ ਬੰਦ ਨਹੀਂ ਹੁੰਦਾ, ਹਨਾ। ਧੌਣ ਦਾ ਸਾਈਜ਼ ਨਹੀਂ ਫਿੱਟ ਆਉਂਦਾ। ਸੋ ਇਹ ਹੈ ਕਿ ਜਿਹੜਾ ਉਹ ਇੱਕ ਦਿਨ ਜਿਹੜੇ ਤੁਹਾਡੇ ਪੈਨ ਸੈਨਾ ਜਿਹੜਾ ਹੈਗਾ ਉਹ ਜੱਜ ਮੂਹਰੇ ਬਹੁਤ ਇੰਪੋਰਟੈਂਟ ਆ। ਉਹ ਕਿਉਂਕਿ ਪਤਾ ਕੀ, ਉਹ ਇੱਕ ਸਿੰਬਲ ਹੈਗਾ ਰਿਸਪੈਕਟ ਦਾ, ਕਿ ਤੁਸੀਂ ਕੋਰਟ ਸਿਸਟਮ ਦੀ ਰਿਸਪੈਕਟ ਕਰਦੇ ਆ। ਵਕੀਲ ਤੁਹਾਡਾ ਜਿਹੜਾ ਕੋਟ ਪੈਂਟ ਪਾ ਕੇ ਆਇਆ, ਸਰਕਾਰੀ ਵਕੀਲ, ਜਿਹੜੇ ਇੰਟਰਪ੍ਰੈਟਰ ਵੀ ਆ ਉਹ ਵੀ ਟੌਰ ਟੱਪਾ ਪੂਰਾ ਕੱਢ ਕੇ ਜਿਹੜੇ ਆਉਂਦੇ ਆ, ਜੱਜ ਵੀ, ਹਨਾ। ਤੇ ਕਲਾਇੰਟ ਕਈ ਵਾਰੀ ਜਿਹੜਾ ਹੁੰਦਾ ਨਹੀਂ ਆਪਣੇ ਕੋਟ ਪੈਂਟ ਦੇ ਨਾਲ ਸਪੋਰਟ ਸ਼ੂਜ਼ ਪਾਏ ਹੁੰਦੇ। ਉਹ ਮੈਂ ਕਿਹਾ ਯਾਰ ਤੈਨੂੰ ਕਿਹਾ ਵੀ ਸੀਗਾ ਦੂਜੇ ਪਾ ਕੇ, ਨਹੀਂ ਕਹਿੰਦਾ ਭਾਜੀ ਮੇਰੇ ਪੈਰ ਦੁਖ ਜਾਂਦੇ। ਮੈਂ ਕਿਹਾ ਯਾਰ ਤੇਰੇ ਪੈਰ ਜ਼ਿਆਦਾ ਦੁਖਦੇ ਆ, ਬੂਟ ਪਾ ਲੈਣਾ, ਕਿੰਨਾ ਬਾਰਡਰ ਐਡਾ ਟੱਪ ਕੇ ਆ ਗਿਆ, ਕੋਟ ਪੈਂਟ ਪਾਉਣ ਲੱਗੇ। ਉਹ ਹੁੰਦਾ ਨਹੀਂ ਕਈ ਵਾਰੀ ਐਟੀਟਿਊਡ ਕਿ ਨਹੀਂ ਕਰਨਾ ਤਾਂ ਬਸ ਨਹੀਂ ਕਰਨਾ, ਹਨਾ। ਉਹ ਚੀਜ਼ ਆ ਕਿ ਡਿਮੀਨਰ ਤੁਹਾਡਾ ਜਿਹੜਾ ਤੁਹਾਡਾ ਉੱਠਣਾ ਬੈਠਣਾ ਜਿਹੜਾ ਕਿੱਦਾਂ ਦਾ, ਉਹ ਜਿਹੜੀ ਚੀਜ਼ ਆ ਉਹਨੂੰ ਆਪਣਾ ਵੇਖਣਾ ਕਿੱਦਾਂ। ਤੇ ਉਹ ਜਿਹੜਾ ਡਿਮੀਨਰ ਆ ਉਹ ਰਾਤੋਂ ਰਾਤ ਨਹੀਂ ਜਿਹੜਾ ਆ ਜਾਣਾ। ਲਾਇਰ ਦੇ ਆਫਿਸ ਤੁਹਾਨੂੰ ਕਈ ਵਾਰੀ ਟਾਈਮ ਹੁੰਦਾ, ਤਾਂ ਕਹੀਦਾ ਕਿ ਯਾਰ ਕੋਟ ਪੈਂਟ ਜਿਹੜਾ ਪਾ ਕੇ ਆਓ। ਤੁਹਾਨੂੰ ਜਿਹੜਾ ਹੋਰ ਆਪਾਂ ਕਿਹੜਾ ਕੋਈ ਜਨਮ ਦੀਆਂ ਯਾਰੀਆਂ ਦੋਸਤੀਆਂ ਪਗਾਣੀਆਂ, ਹਨਾ। ਤੁਸੀਂ ਇੱਕ ਸਰਵਿਸ ਲੈ ਰਹੇ ਆ, ਤੇ ਸਾਡਾ ਕੰਮ ਇਹ ਹੈ ਕਿ ਤੁਹਾਨੂੰ ਬੈਸਟ ਤੋਂ ਬੈਸਟ ਜਿਹੜਾ ਪ੍ਰਪੇਅਰ ਕਰਨਾ ਉਹ ਮੌਕੇ ਲਈ। ਉਹ ਲੌਬੀ 'ਚ ਕਈ ਵਾਰੀ ਮੈਂ ਜਾਣਾ, ਚੌਂਕੜੀ ਮਾਰ ਕੇ ਕੋਈ ਸੋਫੇ ਤੇ ਬੈਠਿਆ ਵਾ, ਕਿਸੇ ਨੇ ਪੈਨ ਨਾਲ ਕਦੀ ਕੁਛ ਲਿਖਤਾ, ਏਦਾਂ ਦੇ ਮਤਲਬ ਨਹੀਂ ਜਿੱਦਾਂ ਕਿ ਰਾਜੂ ਲੰਸ ਸ਼ੀਲਾ ਵਾਲਾ ਕੰਮ ਚੱਲਣ ਦਿਆ ਹੁੰਦਾ। ਆਹ ਹਿਸਾਬ ਆ, ਮੈਂ ਮਤਲਬ ਰਿਐਲਿਟੀ ਐਵਰੀ ਡੇ ਦੀ ਉਹ ਆ ਕਿ ਯਾਰ ਕਮ ਇੰਨਾ ਕੁ ਤਾਂ ਹੁਣ ਸਹੀ ਕਰੋ ਕੰਮ, ਹਨਾ। ਤੇ ਉਹ ਜਿਹੜਾ ਕੋਰਟ ਰੂਮ ਦੇ ਤੁਸੀਂ ਹਾਂਜੀ, ਦੂਸਰਾ ਏਦਾਂ ਵਾ ਕਿ ਇਹ ਕਈ ਵਾਰੀ ਸਾਨੂੰ ਇਸ਼ੂ ਆ ਜਾਂਦਾ ਕਿ ਹੁਣ ਕੀ ਹੈ ਕਿ ਬੰਦਾ ਨਾ ਜਿਹੜਾ ਇੰਡੀਆ ਦੇ ਵਿੱਚ ਕਈ ਵਾਰੀ ਨਾ ਕੋਰਟ ਰੂਮ ਦੇ ਵਿੱਚ ਸ਼ਾਰਟ ਜਿਹੜੇ ਸਪੇਸਿਸ ਹੁੰਦੇ ਆ, ਸਪੈਸ਼ਲੀ ਜਦੋਂ ਤੁਸੀਂ ਈਵਨ ਜਦੋਂ ਤੁਸੀਂ ਇਨ ਪਰਸਨ ਆਪਣੇ ਆਫਿਸ ਦੇ ਵਿੱਚ ਕਰਦੇ ਆ ਹੀਅਰਿੰਗ, ਤੇ ਲਾਅ ਆਫਿਸਿਸ ਦੇ ਵਿੱਚ ਵੀ ਤੁਸੀਂ ਦੇਖਿਆ ਛੋਟੀਆਂ ਛੋਟੀਆਂ ਜਿਹੜੀਆਂ ਜਗ੍ਹਾਵਾਂ ਹੁੰਦੀਆਂ। ਹਾਂਜੀ, ਤੁਹਾਡੇ ਨਾਲ ਕੋਈ ਬੰਦਾ ਬੈਠਾ, ਵਕੀਲ ਬੈਠਾ ਜਾਂ ਦੂਜੀ ਕਮਿਊਨਿਟੀ ਦਾ ਮੰਨ ਲਓ ਕਈ ਵਾਰੀ ਬੈਠਾ,
ਕੱਪੜੇ ਦਾ ਮਤਲਬ ਕੀ ਹੈਗਾ, ਕੱਪੜੇ ਵਧੀਆ ਪਾਣੇ, ਸੂਟ ਬੂਟ, ਜਿਹੜਾ ਜੱਜ ਸਾਹਿਬ ਮੂਹਰੇ ਜਾਣਾ, ਸਰਕਾਰੀ ਵਕੀਲ ਮੂਹਰੇ ਜਾਣਾ, ਉਹਦੇ ਨਾਲ ਇਹ ਹੈ ਕਿ ਜਿਹੜਾ ਬਾਕੀ ਦੀ ਨਾਲ ਵੀ ਗੈਜਟ ਆਉਂਦੇ ਆ, ਕਿ ਤੁਹਾਡੀ ਵਧੀਆ ਡਿਓਡਰੈਂਟ, ਪਰਫਿਊਮ, ਸਮੈਲ ਸਮੂਲ, ਸਾਰਾ ਉਹ ਸਾਰਾ ਵੀ ਜਿਹੜਾ ਹੈਗਾ, ਉਹ ਜਿਹੜਾ ਉਦਣ ਹੈਗਾ ਤੁਹਾਡਾ 10 ਆਊਟ ਆਫ 10 ਜਿਹੜੀ ਤੁਹਾਡੀ ਗੇਮ ਹੋਣੀ ਚਾਹੀਦੀ ਆ। ਮਤਲਬ ਤੁਸੀਂ ਫੁੱਲ ਆਪਣੇ ਸ਼ਾਰਪ ਜਿਹੜੀ ਤੁਹਾਡੀ ਐਬਿਲਿਟੀ ਚ ਆ ਉਹ ਕਰਕੇ ਜਾਣਾ। ਤੇ ਉਹ ਜਿਹੜੀਆਂ ਚੀਜ਼ਾਂ ਨਾ ਉਹ ਸਾਰੇ ਨਾ ਧਿਆਨ ਰੱਖੋ, ਕਿਉਂਕਿ ਤੁਹਾਡੇ ਨਾਲ ਵੀ ਬਹਿਣਾ ਕਿਸੇ ਨੇ। ਕਮਰੇ ਕਈ ਵਾਰੀ ਛੋਟੇ ਹੁੰਦੇ ਆ, ਵੈਂਟੀਲੇਸ਼ਨ ਦੀ ਉੱਥੇ ਪ੍ਰੋਬਲਮ ਆ, ਹਨਾ, ਤੇ ਉਹ ਛੋਟੇ ਛੋਟੇ ਕਮਰਿਆਂ ਦੇ ਵਿੱਚ ਜਿਹੜਾ ਬਹਿਣਾ, ਉਹਦੇ ਵਿੱਚ ਕਰਨਾ। ਹੁਣ ਜਿਹੜੀ ਕਿਹੜਾ ਤੁਸੀਂ ਫੂਡ ਖਾਦਾ, ਹਨਾ, ਤੇ ਕਈ ਵਾਰੀ ਆਪਾਂ ਹੁਣ ਦੇਖਦੇ ਆ ਕਿ ਕਈ ਤਰ੍ਹਾਂ ਦੇ, ਹੁਣ ਆਪਾਂ ਵੀ ਐਥਨੀਸਿਟੀਜ਼ ਦੇ ਨਾਲ ਕੰਮ ਕੀਤਾ, ਉਹ ਬੰਦੇ ਦੇ ਸਾਰੇ ਕੱਪੜਿਆਂ ਕੁੱਪੜਿਆਂ ਦੇ ਵਿੱਚ ਹਰੇਕ ਚੀਜ਼ ਦੇ ਵਿੱਚ ਝਲਕਦਾ। ਕਈ ਵਾਰੀ ਤਾਂ ਹੁਣ ਪ੍ਰੋਬਲਮ ਪੈ ਜਾਂਦੀ ਉੱਥੇ ਟਾਈਟ ਸਪੇਸਿਸ ਦੇ ਵਿੱਚ। ਸੋ ਇਹ ਹੈ ਕਿ ਇਹ ਸਾਰੀ ਜਿਹੜੀ ਚੀਜ਼ ਹੈ ਨਾ, ਇਹਨੂੰ ਤੁਹਾਨੂੰ ਦੱਸਣਾ ਨਹੀਂ ਕਿਸੇ ਹੋਰ ਵਕੀਲ ਨੇ। ਸੋ ਆਪਣੀ ਕੀ ਹੈ ਕਿ ਸ਼ੋਅਰੂਮ, ਆਪਣੇ ਸ਼ੋਅ ਦੇ ਵਿੱਚ ਆਪਾਂ ਕਦੀ ਚਲੋ ਝਾਕਾ ਨਹੀਂ ਕੀਤਾ ਕਿ ਜਿਹੜੀ ਵੀ ਚੀਜ਼ ਆ ਕਿ ਜਨਤਾ ਠੀਕ ਆ, ਜਿਹਨੇ ਨਿੰਦਿਆ ਕਰਨੀ ਨਿੰਦਿਆ ਕਰੀ ਜਾਵੇ, ਪਰ ਇਹ ਹੈ ਕਿ ਤੁਹਾਡੇ ਫਾਇਦੇ ਲਈ ਜਿਹੜੀਆਂ ਗੱਲਾਂ ਵਾ ਉਹ ਦੱਸੀ ਦੀਆਂ ਵਾ। ਰਿਐਲਿਟੀ ਜਿਹੜੀ ਹੈਗੀ ਆ, ਪਤਾ ਤੁਹਾਨੂੰ ਵੀ ਹੈਗਾ ਕਿ ਕਿਸ ਚੀਜ਼ ਬਾਰੇ ਗੱਲ ਕਰ ਰਹੇ। ਗੱਲ ਕਈ ਵਾਰੀ ਲੋਕੀ ਚੱਕ ਲੈਂਦੇ ਕਿ ਯਾਰ ਏਦਾਂ ਕਹਿਤਾ, ਉਦਾਂ ਕਹਿਤਾ, ਮੈਂ ਅਫੈਂਸਿਵ ਲੈ ਗਿਆ। ਕੋਈ ਨਹੀਂ ਲੈ ਗਏ, ਅਫੈਂਸਿਵ ਤਾਂ ਲੈ ਗਏ, ਪਰ ਇਹ ਹੈ ਕਿ ਜਿਹੜਾ ਸੁਣ ਰਿਹਾ ਯਾਰ, ਜਿੰਨੇ ਸੁਧਰਨਾ ਵਾ ਉਹ ਇਸ ਚੀਜ਼ ਦਾ ਉਹ ਕਰੇ, ਹਨਾ, ਫਾਇਦਾ ਲਵੇ, ਫਾਇਦਾ ਲਵੇ। ਸੋ ਡਿਮੀਨਰ ਜਿਹੜਾ ਬੜੀ ਇੰਪੋਰਟੈਂਟ ਚੀਜ਼ ਆ, ਪੋਲੀਟੀਕਲ ਅਵੇਅਰਨੈਸ ਬੜੀ ਇੰਪੋਰਟੈਂਟ ਚੀਜ਼ ਆ। ਉਹ ਕਹਿੰਦਾ ਯਾਰ ਬੰਦਾ ਅਸਲੀ ਕੋਟਰੂਮ ਦੀ ਗੱਲ ਆ, ਫਸਿਆ ਕਿੱਥੇ, ਸਾਰਾ ਸਹੀ ਦੱਸਤਾ। ਕਹਿੰਦਾ ਤੂੰ, ਕਹਿੰਦਾ ਲੋਕਾਂ ਨੂੰ ਪਿੱਛੇ ਲਾਇਆ, ਕਹਿੰਦਾ ਲੋਕਾਂ ਨੂੰ ਪਿੱਛੇ ਲਾਇਆ, ਤੇ ਕਹਿੰਦਾ ਵੋਟਾਂ ਪਵਾਈਆਂ ਜੀ, ਚੱਲ ਬਈ ਕਿੰਨੇ ਬੰਦੇ ਜੁੜੇ? ਉਹ ਕਹਿੰਦਾ ਇੰਨੇ 200-300 ਬੰਦੇ ਮੇਰੇ ਨਾਲ ਜੁੜ ਕੇ ਵੋਟਾਂ ਪਾਤੀਆਂ। ਆ ਤੇਰੀ ਵੋਟ ਬਣੀ ਆ? ਕਹਿੰਦਾ ਉੱਥੇ ਸੋਚੀ ਪੈ ਗਿਆ ਕਿ ਯਾਰ ਉਹਨੂੰ ਪਤਾ ਲੱਗ ਗਿਆ, ਹੁਣ ਸਵਾਲ ਆਉਣ ਲੱਗਾ। ਕਹਿੰਦਾ ਪੰਜਾਬ 'ਚ, ਕਹਿੰਦਾ ਇਲੈਕਸ਼ਨ ਕਦੋਂ ਸੀਗੇ? ਬੰਦੇ ਨੂੰ ਇਲੈਕਸ਼ਨ ਦਾ ਨਹੀਂ ਪਤਾ। ਕਹਿੰਦਾ ਉਸ ਤੋਂ ਪਹਿਲਾਂ ਵਾਲੇ ਇਲੈਕਸ਼ਨ ਕਦੋਂ ਸੀਗੇ, ਤੇ MLA ਵਾਲੇ ਇਲੈਕਸ਼ਨ ਕਦੋਂ ਸੀਗੇ, MP ਵਾਲੇ ਇਲੈਕਸ਼ਨ ਕਦੋਂ ਸੀ? ਹੁਣ ਬੰਦੇ ਨੂੰ ਪੋਲੀਟੀਕਲ ਦਾ ਪਤਾ, ਉਹਦਾ ਪਤਾ। ਉਹ ਜੱਜ ਕਹਿੰਦਾ ਯਾਰ ਤੈਨੂੰ ਵੋਟਾਂ ਦਾ, ਤੂੰ ਕਹਿੰਦਾ ਲੋਕਾਂ ਨੂੰ ਪਾਤੀਆਂ, ਪਰ ਵੋਟਾਂ ਦਾ ਤੈਨੂੰ ਪਤਾ ਤਾਂ ਹੈ ਨਹੀਂ ਕਿ ਇਲੈਕਸ਼ਨ ਕਦੋਂ ਸੀਗਾ। ਉਹਨੂੰ ਕਹਿੰਦਾ ਤੂੰ ਕਦੀ ਵੋਟ ਪਾਈ ਆ? ਹੁਣ ਉਹਨੂੰ ਬੰਦੇ ਨੂੰ ਪਤਾ ਲੱਗ ਗਿਆ ਕਿ ਜਦ ਮੈਂ ਇਹਨੂੰ ਪੁੱਛਿਆ, ਇਹਨੇ ਮੈਨੂੰ ਪੁੱਛਣਾ ਕਿ ਕਿਹਨੂੰ ਵੋਟ ਪਾਈ ਆ, ਵਿਰੋਧੀ ਬੰਦਾ ਕਿਹੜਾ ਖੜਾ ਸੀਗਾ। ਜੇ ਤੂੰ ਇੰਨਾ ਇੰਪੋਰਟੈਂਟ ਬੰਦਾ ਤਾਂ ਵਿਰੋਧੀ ਬੰਦਾ ਕਿੰਨੀਆਂ ਵੋਟਾਂ ਨਾਲ ਜਿੱਤਿਆ, ਸਭ ਕੁਝ ਪਤਾ, ਪੁੱਛਣਾ ਉਹਨੂੰ ਪਤਾ। ਉਹ ਭਾਜੀ ਇੱਲ ਦਾ ਕੁੱਕੜ ਨਹੀਂ ਪਤਾ ਕਿ ਉਹਦੇ ਇਲਾਕੇ 'ਚੋਂ ਬੰਦਾ ਖੜਦਾ ਕੌਣ ਹੈ, MLA ਕੌਣ, ਉਹਦੀ ਪਾਰਟੀ ਦਾ ਬੰਦਾ ਕਿਹੜਾ ਖੜਾ। ਤੇ ਉਹ ਕਹਿੰਦਾ ਮੈਂ, ਕਹਿੰਦਾ ਫੇਲ ਟੂ ਅੰਡਰਸਟੈਂਡ ਆ। ਕਹਿੰਦਾ ਜੇ ਤੂੰ, ਕਹਿੰਦਾ ਤੇਰਾ ਸਾਰਾ ਕੇਸ ਇਹਦੇ ਉੱਤੇ ਆ ਕਿ ਮੇਰੇ ਤੋਂ ਖਿੱਚਦੇ ਤਾਂ ਕਰਕੇ ਆ ਕਿ ਮੈਂ ਲੋਕੀ ਬਹੁਤ ਪਿੱਛੇ ਜੋੜ ਲਏ, ਮੈਂ ਪਾਰਟੀ ਦਾ ਪ੍ਰਚਾਰ ਕਰ ਰਿਹਾ, ਮੈਂ ਪ੍ਰਮੋਟ ਕਰ ਰਿਹਾ, ਪਰ ਤੈਨੂੰ ਜਦੋਂ ਪੁੱਛਿਆ ਕਿ ਵੋਟ ਕਿਹਨੂੰ ਪਾਈ ਹੈ, ਤੂੰ ਤਾਂ ਵੋਟ ਪਾ ਕੇ ਨਹੀਂ ਆਇਆ, ਜਾਂ ਤੇਰੀ ਤਾਂ ਵੋਟ ਜਿਹੜੀ ਬਣੀ ਨਹੀਂ ਆ, ਤੇ ਵੋਟਰ ID ਕਾਰਡ ਹੀ ਨਹੀਂ ਜਿੱਦਾਂ ਲੋਕਾਂ ਦਾ ਕਈਆਂ ਦਾ ਹੁੰਦਾ। ਤੇ ਉਹ ਚੀਜ਼ ਉਹ ਕਹਿੰਦਾ ਯਾਰ ਤੂੰ ਤੇਰੀ ਕਾਹਦੀ ਜਿਹੜੀ ਪੋਲੀਟੀਕਲ ਅਵੇਅਰਨੈਸ ਜਿਹੜੀ ਹੈਗੀ ਆ। ਸਹੀ ਹੈ। ਤੇ ਵੋਟਾਂ ਵਾਲਾ ਜਿਹੜਾ, ਇਹਨੂੰ ਕਹਿੰਦੇ ਕਿ ਪੋਲੀਟੀਕਲ ਅਵੇਅਰਨੈਸ ਬੰਦੇ ਦੀ ਜਿਹੜੀ ਕੀ ਚੀਜ਼ ਆ, ਨੌਲੇਜ ਕੀ ਆ, ਨੌਲੇਜ ਲੈਵਲ ਜਿਹੜਾ ਕੀ ਆ। ਇੱਕ ਦੀ ਬਣੀ ਸੀਗੀ ਵੋਟ, ਉਹਨੂੰ ਪੁੱਛਦਾ ਕਿ ਵੋਟ ਕਿਉਂ ਨਹੀਂ ਪਾਈ। ਹੁਣ ਭਾਜੀ ਵੋਟ, ਹੁਣ ਕੋਈ ਬੰਦਾ ਕਿਸੇ ਚੀਜ਼ ਤੇ ਨਹੀਂ ਗਿਆ, ਕਿਸੇ ਦਾ ਕਾਰਨ ਵੀ ਹੋ ਸਕਦਾ, ਕੋਈ ਆ ਤਾਂ ਮੰਨਿਆ ਚਲੋ ਕਿਸੇ ਦੀ ਫੈਮਿਲੀ ਸਿੱਖ ਆ ਜਾਂ ਕੁਛ ਸਿੱਖ ਹੈ, ਹਨਾ, ਕੋਈ ਵੀ ਜਿੱਦਾਂ ਚੀਜ਼। ਹੁਣ ਜਿੱਦਾਂ ਬੰਦਾ ਬਹਾਨਾ ਬੋਲਦਾ ਕਿ ਯਾਰ ਟ੍ਰੈਫਿਕ ਸੀਗਾ, ਇਹ ਤਾਂ ਕੋਈ ਬਹਾਨਾ ਨਹੀਂ ਹੋਇਆ ਕਿ ਟ੍ਰੈਫਿਕ ਸੀਗਾ। ਤੈਨੂੰ ਜੱਜ ਨੇ ਇੱਕ ਵਾਰੀ ਮੌਕਾ ਦਿੱਤਾ ਕਿ ਕਿਉਂ ਨਹੀਂ ਕੋਰਟ 'ਚ ਟਾਈਮ ਨਾਲ ਪਹੁੰਚਿਆ, ਕਿਉਂ ਨਹੀਂ ਤੂੰ ਵੋਟ ਪਾਈ? ਬਸ ਕਹਿੰਦਾ ਵੈਸੇ ਨਹੀਂ ਪਾਈ, ਕਹਿੰਦਾ ਮੈਂ ਆਪ ਨਹੀਂ, ਕਹਿੰਦਾ ਵੋਟ ਪਾਈ, ਪਰ ਮੈਂ ਲੋਕਾਂ ਨੂੰ ਜ਼ਰੂਰ ਇਨਕਰੇਜ ਕਰਦਾ। ਕਹਿੰਦਾ ਮੈਨੂੰ ਸਮਝਾ, ਕਹਿੰਦਾ ਇਹਦਾ ਕੀ ਮਤਲਬ ਆ। ਉਹ ਬਸ ਕਈ ਵਾਰੀ ਏਦਾਂ ਹੁੰਦਾ, ਫਿਰ ਬੰਦਾ ਆਪਣੀਆਂ ਮਾਰਨ ਲੱਗ ਪੈਂਦਾ, ਜੋ ਉੱਥੇ ਦਾ ਉੱਥੋਂ ਪਤਾ ਕਿ ਯਾਰ ਹੁਣ ਇਹ ਤੀਰ ਜਿਹੜਾ ਛੱਡ ਹੋ ਗਿਆ, ਵਾਪਸ ਨਹੀਂ ਆਉਣਾ। ਫਿਰ ਵੀ ਕਈ ਵਾਰੀ ਸਰਕਾਰੀ ਵਕੀਲ ਕਹਿ ਲੈਂਦਾ ਕਿ ਮੈਂ ਅਜੇ ਵੀ PD ਆਫਰ ਕਰਦਾ, ਤੇ ਬੰਦਾ ਅੱਗੋਂ ਕਹਿੰਦਾ ਨਹੀਂ ਮੈਂ PD ਨਹੀਂ ਲੈਣੀ, ਮੈਂ ਕੇਸ ਲੜਨਾ। ਸੋ ਜਦੋਂ ਤੁਹਾਨੂੰ ਕੋਰਟ ਦੇ ਵਿੱਚ PD ਆਫਰ ਕੀਤੀ ਜਾ ਰਹੀ ਆ, ਸਪੈਸ਼ਲੀ ਸਰਕਾਰੀ ਵਕੀਲ ਵੱਲੋਂ ਕੇਸ ਸ਼ੁਰੂ ਹੋਣ ਤੋਂ ਬਾਅਦ, ਉਹ 99.9% ਸਮਝ ਲਓ ਗੱਲ ਕਿ ਕੰਮ ਤੁਸੀਂ ਖਰਾਬ ਜਿਹੜਾ ਕਰਤਾ, ਤੇ ਤੁਹਾਨੂੰ ਉਹਨਾਂ ਨੇ ਇੱਕ ਮੌਕਾ ਜਿਹੜਾ ਬਚਣ ਦਾ ਹੋਰ ਦਿੱਤਾ। ਪਰ ਉਹ ਜਿਹੜਾ ਬੰਦਾ ਵਾ, ਉਹਦੇ ਦਿਮਾਗ 'ਚ ਉਹਦਾ ਸੱਜਣ ਮਿੱਤਰ ਬੈਠਾ, ਉਹਨੇ ਉਹਨੂੰ ਸਿਖਾ ਕੇ ਭੇਜਿਆ ਵਾ ਕਿ ਵਕੀਲ ਭਾਵੇਂ ਤੇਰਾ ਜੋ ਮਰਜ਼ੀ ਕਰੇ, ਵਕੀਲ ਤੇਰਾ ਦੁਸ਼ਮਣ ਆ, ਤੇ ਤੂੰ ਸੱਜਣ ਮਿੱਤਰਾਂ ਦੀ ਗੱਲ ਜਿਹੜੀ ਮੰਨਣੀ ਆ। ਸੋ ਬਾਹਰ ਜਦੋਂ ਕਈ ਵਾਰੀ ਏਦਾਂ ਹੁੰਦਾ ਨਾ ਕੇਸ ਆਉਂਦੇ, ਤਾਂ ਉਹ ਬੰਦਿਆਂ ਨੇ ਭਾਜੀ ਕਿਹਾ ਵੀ ਹੋਇਆ ਕਈਆਂ ਨੇ ਕਿ ਯਾਰ ਭਾਜੀ ਮੈਨੂੰ ਨਾ ਐਟੀਟਿਊਡ ਆਪਣਾ ਸਹੀ ਰੱਖਣਾ ਚਾਹੀਦਾ। ਇਹ ਐਗਜ਼ੈਕਟਲੀ ਕਲਾਇੰਟਾਂ ਦੇ ਕਈ ਵਾਰੀ ਜਿਹੜੇ ਡਾਇਲੋਗ ਆ, ਠੀਕ ਆ, ਕੋਰਟ ਨੇ ਤੁਹਾਡੇ ਹਿਸਾਬ ਨਾਲ ਨਹੀਂ ਚੱਲਣਾ, ਵਕੀਲ ਨੇ ਤੁਹਾਡੇ ਹਿਸਾਬ ਨਾਲ ਨਹੀਂ ਚੱਲਣਾ, ਸਿਸਟਮ ਨੇ ਤੁਹਾਡੇ ਹਿਸਾਬ ਨਾਲ ਨਹੀਂ ਚੱਲਣਾ। ਤੁਸੀਂ ਸਿੱਖਣਾ ਵਕੀਲ ਦਾ ਸਿਸਟਮ ਕੀ ਆ, ਕਿਹੜੇ ਜੱਜ ਦਾ ਕਿੱਦਾਂ ਦਾ ਰਵੱਈਆ ਵਾ। ਇੱਕ ਤੁਹਾਡੇ ਦੋਸਤ ਦਾ ਕਿਸੇ ਹੋਰ ਜੱਜ ਨੇ ਕੀਤਾ, ਭਾਵੇਂ ਉਹਨੇ ਸ਼ਾਇਦ ਉਹਨੂੰ ਕੋਈ ਸਵਾਲ ਨਾ ਪੁੱਛਿਆ ਹੋਵੇ, ਪਰ ਜ਼ਰੂਰੀ ਨਹੀਂ ਕਿ ਤੁਹਾਡੇ ਜੱਜ ਨੇ ਵੀ ਉਦਾਂ ਕਰਨਾ। 2024 ਦੇ ਵਿੱਚ ਜਿਹੜੀ ਗੇਮ ਉਹ ਹੋਰ ਆ, 2022 ਦੇ ਵਿੱਚ ਹੋਰ ਹੁੰਦੀ ਸੀਗੀ, 2018 ਦੇ ਵਿੱਚ ਹੋਰ ਹੁੰਦੀ ਸੀਗੀ।
ਚੀਜ਼ਾਂ ਜਿਹੜੀਆਂ ਹੁਣ ਉਹ ਸਟ੍ਰਿਕਟ ਹੋ ਗਈਆਂ, ਸਿਸਟਮ ਜਿਹੜੇ ਬਦਲੇ ਆ, ਜਿਹੜਾ ਬੰਦਿਆਂ ਦੀ ਤੁਸੀਂ ਸਲਾਹ ਲੈ ਰਹੇ ਆ ਉਹਨਾਂ ਨੂੰ ਲੇਟੈਸਟ ਕੁਝ ਨਹੀਂ ਪਤਾ ਹੈਗਾ, ਉਹ ਆਪਣੀ ਜਿਹੜੀ ਪੁਰਾਣੀਆਂ ਸੀਗੀਆਂ ਉਹਦੀ ਨੌਲੇਜ ਤੁਹਾਨੂੰ ਦੇ ਰਹੇ ਆ। ਤੇ ਜਿਹੜਾ ਲੇਟੈਸਟ ਆ 3-4 ਮਹੀਨਿਆਂ ਚ ਬਹੁਤ, ਕਿੰਨੇ ਸੋਚਿਆ ਸੀਗਾ ਕਿ ਜਿਹੜੇ ਬਾਈਡਨ ਹੋਣੀ ਆ ਇਹਨਾਂ ਨੇ ਲਾਅ ਪਾਸ ਕਰਨਾ CLP, ਬੰਦੇ ਬਹੁਤ ਆ ਗਏ ਇਹਨਾਂ ਨੇ ਰੋਕਣਾ। ਇਹ ਉਹੀ ਬੰਦੇ ਆ ਜਿਹੜੇ ਕਹਿੰਦੇ ਸੀ ਕਿ ਆਪਾਂ ਗੇਟ ਖੋਲ ਦੇਣੇ ਆ, ਲੋਕਾਂ ਨੂੰ ਵੈਲਕਮ ਕਰਨਾ ਵਾ। ਸਰਕਾਰਾਂ ਸੀਗੀਆਂ ਡੈਮੋਕ੍ਰੈਟਸ ਜਿਹੜੇ, ਮੈਂ ਕਿਹਾ ਉਹ ਕਾਨੂੰਨ ਜਿਹੜੇ ਪਾਸ ਕਰ ਰਹੇ ਆ ਕਿ ਕਿੱਦਾਂ ਇਮੀਗ੍ਰੈਂਟਸ ਨੂੰ ਜਿਹੜਾ ਰੋਕਣਾ। ਜੀ ਸੋ ਇਹ CLP ਦਾ ਥੋੜਾ ਦੱਸ ਦਿਓ ਕੀ ਹੈ ਇਹਦੇ ਵਿੱਚ। CLP ਦਾ ਜਿਹੜਾ ਮੁੱਦਾ ਉਹ ਇਹ ਆ ਕਿ ਉਹਦੀ ਲਾਅ ਡਿਸਕਸ਼ਨ ਉਦਾਂ ਬੜੀ ਲੰਬੀ ਹੋ ਜਾਣੀ। ਇਹਨਾਂ ਨੇ ਇੱਕ ਕਾਨੂੰਨ ਪਾਸ ਕੀਤਾ ਸੀਗਾ ਟਰੰਪ ਹੋਣਾ ਨੇ ਪਹਿਲਾਂ, ਕਿ ਜਿਹੜਾ ਕਿਸੇ ਦੂਜੀ ਕੰਟਰੀ ਚ ਆਊਗਾ ਉੱਥੇ ਪਹਿਲਾਂ ਅਸਾਈਲਮ ਫਾਈਲ ਕਰਨਾ ਜ਼ਰੂਰੀ ਹੈ, ਸਰਕਮਵੈਂਸ਼ਨ ਆਫ ਲਾਫੁਲ ਪਾਥਵੇਜ਼। ਮਤਲਬ ਹੁਣ ਬੰਦਾ ਸਾਰਾ ਮੈਕਸੀਕੋ ਤੋਂ ਹੀ ਆਊਗਾ ਰਾਈਟ, ਜਾਂ ਕੈਨੇਡਾ ਤੋਂ ਆਊਗਾ, ਦੋ ਹੀ ਚੀਜ਼ਾਂ ਲੱਗਦੀਆਂ, ਜਾਂ ਤਾਂ ਫਿਰ ਡਾਇਰੈਕਟ ਵੀਜ਼ੇ ਤੇ ਆਊਗਾ, ਉਹ ਚਲੋ ਹੋਰ ਗੱਲ ਆ। ਉਹ ਕਹਿੰਦੇ ਕਿ ਉੱਥੇ ਜਿਹੜਾ ਤੁਸੀਂ ਅਸਾਈਲਮ ਫਾਈਲ ਕਰਨਾ ਤੇ ਡਿਨਾਈ ਹੋਣਾ ਜਿਹੜਾ ਜ਼ਰੂਰੀ ਆ। ਤੇ CLP ਦਾ ਲਾਅ ਟਰੰਪ ਵਾਲਾ ਤਾਂ ਉਹਨਾਂ ਨੇ ਕੈਂਸਲ ਕਰਾਤਾ ਸੀਗਾ, ਇੰਜੰਕਸ਼ਨਲ ਲਾਅ ਸੂਟ ਜਿਹੜੇ ਫਾਈਲ ਹੋਏ। ਤੇ ਹੁਣ ਬਾਈਡਨ ਨੇ ਆ ਕੇ ਜਦੋਂ ਰਸ਼ ਬਹੁਤ ਪੈਣਾ ਸ਼ੁਰੂ ਹੋਇਆ, ਇਹਨੇ ਫੇਰ ਦੁਬਾਰਾ CLP ਦਾ ਆਪਣਾ ਪਾਸ ਕਰਤਾ। ਹਾਂਜੀ, ਉਹ ਹੁਣ ਪਤਾ ਨਹੀਂ ਲੱਗਾ ਸਾਨੂੰ ਪਾਸ ਕਿਉਂ ਕੀਤਾ, ਮਤਲਬ ਅੱਜ ਤੱਕ ਮੈਨੂੰ ਸਮਝ ਨਹੀਂ ਆਏਗੀ ਯਾਰ। ਤੁਸੀਂ ਇੱਕ ਪਾਸੇ ਇਮੀਗ੍ਰੇਸ਼ਨ ਲਈ ਜਾਂਦੇ, ਮਤਲਬ ਦੇਖਣ ਚ ਹੀ ਲੱਗਦਾ ਕਿ ਇਹ ਸੈਂਟਰਿਸਟ ਜਿਹੜਾ ਵੋਟਰ ਬੇਸ ਆ ਉਹਨੂੰ ਟਾਰਗੇਟ ਕਰਨਾ ਚਾਹੁੰਦੇ ਆ ਆਪਣੇ ਵੱਲ, ਕਿ ਆਪਣੀ ਉਧਰਲੀ ਵੋਟ ਬੈਂਕ ਬਣ ਜਾਵੇ। ਉਹਦਾ ਜਿਹੜਾ CLP ਦਾ ਸੀਗਾ ਉਹਦੇ ਵਿੱਚ ਵੀ ਆਹੀ ਸੈਨ ਫਰਾਂਸਿਸਕੋ ਚ ਜਸਟਿਸ ਟਿਗਾਰ ਜਿਹੜੇ ਪ੍ਰੋ ਇਮੀਗ੍ਰੈਂਟ ਮਤਲਬ ਲੱਗਦਾ ਸੁਣ ਕੇ ਉਹਨਾਂ ਦੇ ਫੈਸਲੇ, ਉਹਨਾਂ ਨੇ ਸਟੇ ਵਗੈਰਾ ਵੀ ਦਿੱਤਾ ਹੈਗਾ ਕਿ ਨਹੀਂ CLP ਅਜੇ ਤੱਕ ਅਪਲਾਈ ਨਹੀਂ ਹੋਣਾ। 9th ਸਰਕਟ ਚ ਚਲ ਗਿਆ ਘੁੰਮਦਾ ਕੇਸ, ਤੇ 9th ਸਰਕਟ ਦੇ ਵਿੱਚ ਜਦ ਤੱਕ ਜਾਂਦਾ ਸੀਗਾ ਉਹਦਾ ਨਾ ਉਹਨਾਂ ਨੇ ਕਿਹਾ ਕਿ ਇਹਨੂੰ ਨਾ ਹੋਲਡ ਕਰੋ ਅਬੇਅੰਸ ਦੇ ਵਿੱਚ ਕੇਸ ਨੂੰ, ਆਪਾਂ ਸੈਟਲਮੈਂਟ ਕਰਨੀ ਆ ਵਿਰੋਧੀ ਪਾਰਟੀਆਂ ਨਾਲ, ਬਾਈਡਨ ਸਰਕਾਰ ਕਹਿੰਦੀ ਆ। ਤੇ ਜਿਹੜਾ ਡਿਸੈਂਟਿੰਗ ਜੱਜ ਸੀਗਾ 9th ਸਰਕਟ ਦਾ, ਉਹਨੇ ਇੰਨਾ ਕਿ ਝਾੜਿਆ ਡੈਮੋਕ੍ਰੈਟਸ ਨੂੰ, ਕਹਿੰਦਾ ਤੁਹਾਡੀ ਮੈਨੂੰ ਸਮਝ ਨਹੀਂ ਲੱਗੀ ਕੀ ਗੱਲ ਹੋਈ, ਕਿਉਂਕਿ ਤੁਸੀਂ ਪਹਿਲਾਂ ਤਾਂ ਰੌਲਾ ਪਾਉਂਦੇ ਰਹੇ ਕਿ ਜਿਹੜਾ ਇਹ ਲਾਅ ਰੁਕਣਾ ਨਹੀਂ ਚਾਹੀਦਾ, ਇਹ ਬਹੁਤ ਜ਼ਰੂਰੀ ਆ, ਲੋਕਾਂ ਨੇ ਬਹੁਤ ਆ ਜਾਣਾ, ਏਦਾਂ ਇਹ ਟੂਲ ਸਾਨੂੰ ਚਾਹੀਦਾ। ਤੇ ਹੁਣ ਕਹਿੰਦਾ ਬਿਲਕੁਲ ਲਾਸਟ ਮਿੰਟ ਆ ਕੇ ਤੁਸੀਂ ਕਹਿੰਦੇ ਕਿ ਆਪਾਂ ਸੈਟਲਮੈਂਟ ਜਿਹੜੀ ਕਰਨੀ ਆ। ਉਹ ਕਹਿੰਦਾ ਇਹ ਚੋਂ ਏਦਾਂ ਲੱਗਦਾ ਕਿ ਤੁਸੀਂ ਏਦਾਂ ਦਾ ਲਾਅ ਪਾਸ ਕਰਤਾ, ਤੁਹਾਡੀ ਏਦਾਂ ਦੀ ਕੋਈ ਕੋਸ਼ਿਸ਼ ਨਹੀਂ ਸੀਗੀ ਕਿ ਇਹ ਲਾਅ ਸਿਰੇ ਚੜੇ, ਤੁਸੀਂ ਦੋਨੋਂ ਪਾਸੇ ਦੇ ਵੋਟਰ ਬੇਸਾਂ ਨੂੰ ਜਿਹੜਾ ਸੀਗਾ ਖੁਸ਼ ਕਰਨਾ ਚਾਹੁੰਦੇ ਸੀਗੇ। ਤੇ ਐਂਡ 'ਚ ਤੁਸੀਂ ਚਾਹੁੰਦੇ ਸੀਗੇ ਕਿ 9th ਸਰਕਟ ਨੇ ਏਦਾਂ ਕਰਤਾ ਉਦਾਂ ਕਰਤਾ, ਕਿਉਂਕਿ ਆਮ ਬੰਦੇ ਨੂੰ ਸਮਝ ਨਹੀਂ ਆਣੀ ਕਿ ਸਟੇ ਅਬੇਅੰਸ ਵਗੈਰਾ ਕੀ ਹੁੰਦੀ ਆ। ਤੇ ਉਹਨੇ ਇੰਨਾ ਕਿ ਝਾੜਿਆ, ਜੇ ਤੁਸੀਂ ਉਹਦਾ ਡਿਸੈਂਟਿੰਗ ਓਪੀਨੀਅਨ ਪੜ੍ਹੋ, ਫਰਵਰੀ ਦੇ ਵਿੱਚ ਉਹ ਆਇਆ ਸੀਗਾ CLP ਦਾ। ਠੀਕ ਆ। ਤੇ ਉਹ ਕਹਿੰਦਾ ਤੁਸੀਂ ਦੋਨੋਂ ਬੰਨੇ ਦੀ ਗੱਲ ਕਰਦੇ ਆ ਕਿ ਇੱਕ ਪਾਸੇ ਤੁਸੀਂ ਇਮੀਗ੍ਰੈਂਟਾਂ ਨੂੰ ਵੀ ਖੁਸ਼ ਕਰਨਾ ਚਾਹੁੰਦੇ ਆ, ਦੂਜੇ ਪਾਸੇ ਤੁਸੀਂ ਕਹਿੰਦੇ ਆ ਕਿ ਰੋਕ ਵੀ ਇਹਨਾਂ ਨੂੰ ਦਿੱਤਾ। ਪਰ ਹੁਣ ਇਹਦੇ ਨਾਲ ਹੋਇਆ ਕੀ ਆ ਕਿ ਜਿਹੜਾ, ਕਿਉਂਕਿ ਉਹ ਜਿਹੜੀ ਅਬੇਅੰਸ ਚੱਲ ਗਿਆ, ਤੇ ਇਸ ਵੇਲੇ ਜਿਹੜਾ CLP ਦਾ ਲਾਅ ਕੋਈ ਵੀ ਇਦਾਂ ਦੀ ਅਥਾਰਟੀ ਨਹੀਂ ਹੈਗੀ ਜਿਹੜਾ ਇਹ ਕਹਿੰਦੀ ਹੈ ਕਿ ਬੰਦਾ ਆ ਕੇ ਅਸਾਈਲਮ ਜਿਹੜਾ ਫਾਈਲ ਕਰ ਸਕਦਾ। ਜਿਹੜੇ ਵੀ ਮਈ 2023 ਜਾਂ ਉਸ ਤੋਂ ਬਾਅਦ ਜਿਹੜੇ ਲੋਕ ਅਮਰੀਕਾ ਚ ਆਏ ਆ, ਉਹਨਾਂ ਦਾ ਉਹ ਸਿੱਧੇ ਤੌਰ ਤੇ ਜਿਹੜਾ ਅਸਾਈਲਮ ਉਹ ਡਿਨਾਈ ਕਰ ਸਕਦੇ ਆ। ਇਹ ਕਹਿ ਗਏ ਕਿ ਇਹਨੇ ਅਸਾਈਲਮ ਜਿਹੜਾ ਸੀਗਾ ਮੈਕਸੀਕੋ ਚ ਨਹੀਂ ਲਿਆ। ਸੋ ਇਹ ਹਜ਼ਾਰਾਂ ਦੇ ਵਿੱਚ ਜਿਹੜੀ ਜਨਤਾ ਆਈ ਆ ਮਈ 2023 ਤੇ ਉਸ ਤੋਂ ਬਾਅਦ ਜਿਹੜੀ ਜਨਤਾ ਅਮਰੀਕਾ ਦੇ ਵਿੱਚ ਆਈ ਆ, ਤੇ ਉਹਨਾਂ ਦਾ ਸਿਰਫ ਜਿਹੜਾ ਹੈ CLP, ਕਿਉਂਕਿ ਇਸ ਵੇਲੇ ਕੋਈ ਕਾਨੂੰਨ ਨਹੀਂ ਹੈਗਾ, ਤੇ ਜਦ ਤੱਕ ਨਵਾਂ ਨਹੀਂ ਡੈਮੋਕ੍ਰੈਟਸ ਬਣਾਉਂਦੇ ਜਾਂ ਕੁਝ ਕਰਦੇ, ਤੇ ਉਹਨਾਂ ਦੇ ਕੇਸ ਜਿਹੜੇ ਆ ਸਿੱਧੇ ਡਿਨਾਈ ਕੀਤੇ ਜਿਹੜੇ ਜਾ ਸਕਦੇ ਆ, ਭਾਵੇਂ ਉਹ ਜਿੰਨੇ ਮਰਜ਼ੀ ਵਧੀਆ ਜਿਹੜੇ ਗਵਾਹ ਉਹ ਹੋਣ। ਜੀ ਜੀ। ਤੇ ਉਹ ਜਿਹੜਾ ਹੁਣ ਕਈ ਵਾਰੀ ਕਲਾਇੰਟ ਕਹਿੰਦਾ ਯਾਰ ਭਾਜੀ ਇਹਦੇ ਵਿੱਚ ਮੇਰੀ ਕੀ ਗਲਤੀ ਆ? ਤੁਹਾਡੀ ਕੋਈ ਗਲਤੀ ਨਹੀਂ ਇਹਦੇ ਵਿੱਚ, ਗਲਤੀ ਕਿਸੇ ਦੀ ਵੀ ਨਹੀਂ ਹੈ। ਗਲਤੀ ਸਿਰਫ ਇਹ ਆ ਕਿ ਇਹ ਜਿਹੜੇ ਪੋਲਿਟਿਕਸ ਹੈ ਨਾ, ਜਦੋਂ ਉਹ ਡਿਸਾਈਡ ਕਰਦੇ ਆ ਕਿ ਜੇ ਅਸਾਈਲਮ ਫਾਈਲ ਹੋਊਗਾ ਕਿ ਨਹੀਂ ਹੋਊਗਾ, ਇਹਨਾਂ ਦੇ ਹੱਥ ਵਸ ਆ। ਜਿੱਦਾਂ ਦੇ ਇਹਨਾਂ ਨੇ ਕਾਨੂੰਨ ਬਣਾਉਣੇ ਆ ਉਦਾਂ ਦੇ ਕਾਨੂੰਨਾਂ ਨਾਲ ਸਾਨੂੰ ਡੀਲ ਜਿਹੜਾ ਕਰਨਾ ਪੈਂਦਾ। ਜਿਹੜੇ ਇਹ ਗੱਲ ਸੁਣ ਵੀ ਰਹੇ ਆ ਬਾਹਰ ਬੈਠੇ ਆ, ਤੁਸੀਂ ਇਹ ਸੋਚ ਲਓ ਕਿ ਇਹ ਕਾਨੂੰਨ ਜਿਹੜਾ ਹੈਗਾ, ਸਾਡੇ ਕੋਲ ਕਈ ਲੋਕੀ ਕੰਸਲਟੇਸ਼ਨ ਵੀ ਲੈਂਦੇ ਆ ਪੈਸੇ ਖਰਚ ਕੇ ਵੀ, ਉਹਨਾਂ ਨੂੰ ਵੀ ਦੱਸਿਆ ਜਾਂਦਾ ਕਿ ਯਾਰ ਨਹੀਂ ਕੈਨੇਡਾ ਵਾਲਾ ਇਹ ਰੂਲ ਆ। ਪਰ ਕੀ ਉਹ ਵਕੀਲ ਦੀ ਗੱਲ ਸੁਣ ਕੇ ਵੀ ਬੰਦਾ ਰੁਕ ਜਾਊਗਾ ਕਿ ਮੈਂ ਹੁਣ ਨਾ ਆਵਾਂ, ਮੈਂ ਕੈਨੇਡਾ 'ਚ ਹੀ ਫਾਈਲ ਕਰ ਦੇਵਾਂਗਾ? ਨਹੀਂ, ਮੈਂ ਕੈਨੇਡਾ ਨਹੀਂ ਰੁਕਣਾ, ਮੈਂ ਅਮਰੀਕਾ ਹੀ ਆਣਾ। ਸੋ ਕਿਸੇ ਲੈਵਲ ਤੱਕ ਜਿਹੜਾ ਵਕੀਲ ਆ ਉਹ ਵੀ ਇਨਫੋਰਮੇਸ਼ਨ ਹੀ ਦੇ ਸਕਦਾ ਕਿ ਇਹ ਇਨਫੋਰਮੇਸ਼ਨ ਜਿਹੜੀ ਹੈਗੀ ਆ। ਹੁਣ ਇਹਦਾ CLP ਦਾ ਕੀ ਹੋਣਾ ਵਾ, ਇਹ ਸਾਨੂੰ ਇਸ ਵੇਲੇ ਨਹੀਂ ਪਤਾ। ਹੋ ਸਕਦਾ ਬਾਅਦ ਦੇ ਵਿੱਚ ਇਹ ਚੇਂਜ ਹੋ ਜਾਵੇ, ਹੋ ਸਕਦਾ ਬਾਅਦ ਦੇ ਵਿੱਚ ਇਹ ਨਾ ਚੇਂਜ ਹੋ ਜਾਵੇ। ਜਿਹੜੇ ਲੋਕੀ ਪੈਸੇ ਖਰਚ ਕੇ ਆਉਂਦੇ ਆ, ਘੱਟੋ ਘੱਟ ਇਹ ਆ ਕਿ ਉਹ ਇਹ ਨਹੀਂ ਕਹੂਗੇ ਕਿ ਯਾਰ ਮੈਨੂੰ ਪਤਾ ਨਹੀਂ ਸੀਗਾ, ਕਿ ਮੈਂ ਭੁੱਲ ਭੁਲੇਖੇ ਆ ਗਿਆ, ਇਹ ਤਾਂ ਕੰਮ ਬਹੁਤ ਮਾੜਾ ਹੋਇਆ। ਕਿਉਂਕਿ ਲੋਕੀ ਏਦਾਂ ਵੀ ਕਹਿ ਦਿੰਦੇ ਆ, ਜਦੋਂ ਨਹੀਂ ਗੱਲ ਬਣਦੀ ਨਾ ਨਾਲ ਹੀ ਝੱਟ ਜਿਹੜਾ ਸਾਈਡ ਬਦਲ ਜਾਂਦੇ ਆ। ਅਮਰੀਕਾ ਦੇ ਵਿੱਚ ਜਿਹੜੇ ਹੁਣ ਸਟੂਡੈਂਟ ਕਈ ਆ, ਉਹਨੂੰ ਕਹੇ ਯਾਰ ਤੁਸੀਂ ਜਦ ਕਾਨੂੰਨ ਨੇ ਕਹਿ ਦਿੱਤਾ ਕਿ ਤੁਸੀਂ ਉੱਥੇ ਥਰਡ ਕੰਟਰੀ ਜਿਹੜੀ ਟ੍ਰੀਟੀ ਉਹਨਾਂ ਦੀ ਸਾਈਨ ਹੋਈ ਆ ਕਿ ਤੁਸੀਂ ਉੱਥੇ ਅਸਾਈਲਮ ਫਾਈਲ ਕਰਨਾ, ਉਹ ਚੇਂਜ ਨਹੀਂ ਹੋਣਾ ਕਦੇ ਵੀ। ਕੈਨੇਡਾ 'ਚ ਅਸਾਈਲਮ ਫਾਈਲ ਕਰਨਾ ਜ਼ਰੂਰੀ ਹੈ।
ਬੰਦਾ ਕਹਿੰਦਾ ਨਹੀਂ ਮੈਂ ਵਰਕ ਪਰਮਿਟ ਹੀ ਮਿਲ ਜੂਗਾ, ਮੇਰਾ ਟਾਈਮ ਟੱਪ ਹੋ ਜਾਊਗਾ, ਕੈਨੇਡਾ 'ਚ ਤਾਂ ਹਾਲਾਤ ਬੜੇ ਮਾੜੇ ਆ। ਉਹਨੂੰ ਅੱਗੋਂ ਕਹੀਦਾ ਕਿ ਯਾਰ ਇਹ ਤੈਨੂੰ ਹੁਣ ਲੱਗਦਾ, ਜਦੋਂ ਤੇਰੇ 4-5 ਸਾਲ ਅਮਰੀਕਾ 'ਚ ਹੋ ਗਏ ਨਾ, ਫਿਰ ਤੂੰ ਏਦਾਂ ਨਹੀਂ ਕਹਿਣਾ ਕਿ ਮੇਰਾ ਵਰਕ ਪਰਮਿਟ ਟਾਈਮ ਟੱਪ ਹੋ ਜਾਊਗਾ। ਤੇਰੀ ਉਮਰ ਫਿਰ ਉਦੋਂ 25 ਸਾਲ ਨਹੀਂ ਰਹਿਣੀ, ਫਿਰ ਤੂੰ 30 ਸਾਲ 35 ਸਾਲ ਤੇ ਹੋਣਾ, ਫਿਰ ਤੂੰ ਕਹਿਣਾ ਮੈਂ ਇੱਥੇ ਪੱਕਾ ਕਿੱਦਾਂ ਹੋਣਾ ਵਾ। ਤੇ ਪਰ ਆਪਣੇ ਕਹਿਣ ਨਾਲ ਕੋਈ ਰੁਕਿਆ ਨਹੀਂ। ਉਹਨਾਂ ਨੇ ਜਿਹੜੇ ਸਟੂਡੈਂਟ ਆ ਕੈਨੇਡਾ ਕਨੂਡਾ, ਕੋਈ ਅਸਾਲਮ ਸੁਲਮ ਘੱਟ ਵੱਧ ਦੀ ਫਾਈਲ ਜਿਹੜਾ ਕਰ ਰਿਹਾ, ਸਾਰੇ ਜਿਹੜਾ ਬਾਰਡਰ ਉਧਰੋਂ ਵੀ ਬਹੁਤ ਹੈਵੀ ਗਿਣਤੀ 'ਚ ਜਿਹੜੇ ਜੰਪ ਕਰ ਰਹੇ ਆ। ਤੇ ਉਹ ਜਿਹੜੀ ਪ੍ਰੋਬਲਮ ਆ ਬਹੁਤ ਵੱਡੇ ਲੈਵਲ ਤੇ ਉਹ ਵੀ ਆਊਗੀ ਕਿ ਜਿਹੜੇ ਕੈਨੇਡਾ ਵਾਲੇ ਉਹਨਾਂ ਨੇ ਸਿੱਧੇ ਇਹ ਕਹਿ ਕੇ ਡਿਨਾਈ ਕਰ ਦੇਣਾ ਕਿ ਯਾਰ ਤੁਹਾਡਾ, ਤੁਸੀਂ ਉੱਥੇ ਜਿਹੜੀ ਟ੍ਰੀਟੀ ਦੀ ਫੋਲੋ ਨਹੀਂ ਕੀਤਾ, ਤੁਸੀਂ ਉੱਥੇ ਅਸਾਲਮ ਫਾਈਲ ਨਹੀਂ ਕੀਤਾ। ਤੇ ਕਈ ਲੋਕਾਂ ਨੇ ਅਸਾਲਮ ਫਾਈਲ ਕਰਕੇ ਵਾਪਸ ਉਰੇ ਬਾਰਡਰ ਟੱਪ ਲਿਆ ਕਿ ਉਹਨਾਂ ਲੱਗਦਾ ਕਿ ਚੱਲ ਫਾਈਲ ਕਰਤਾ ਸੀਗਾ। ਸਿਰਫ ਫਾਈਲ ਕਰਨ ਤੱਕ ਨਹੀਂ, ਉਹਦਾ ਜਿਹੜਾ ਫੈਸਲਾ ਕੀ ਹੁੰਦਾ ਕਿ ਉਹ ਡਿਨਾਈ ਹੁੰਦਾ ਕਿ ਪ੍ਰੂਫ ਹੁੰਦਾ, ਉਹ ਚੀਜ਼ ਦੀ ਜਿਹੜੀ ਵੇਟ ਕਰਕੇ ਉਹਦੇ ਬੇਸ ਤੇ ਤੁਹਾਡੀ ਜਿਹੜੀ ਉੱਥੇ ਟ੍ਰੀਟੀ ਤੁਹਾਡੀ ਜਿਹੜੀ ਐਪਲੀਕੇਬਲ ਹੁੰਦੀ ਹੈ। ਜੀ ਜੀ ਬਿਲਕੁਲ। ਤੇ ਸੋ ਚਲੋ, ਤੁਸੀਂ CLP ਦਾ ਵੀ ਜਿਹੜਾ ਉਹ ਕਲੀਅਰਲੀ ਜਿਹੜਾ ਉਹ ਦੱਸਿਆ, ਜੱਜ ਵੀ ਜਿਹੜਾ ਉਹ ਕੀ ਦੇਖਦੇ ਆ ਉਹ ਸਾਰਾ ਕੁਝ ਦੇਖਿਆ। ਤੇ ਇਸ ਤੋਂ ਪਹਿਲਾਂ ਆਪਾਂ ਬ੍ਰੇਕ ਵੱਲ ਨੂੰ ਵਧੀਏ ਤੇ ਉਸ ਤੋਂ ਪਹਿਲਾਂ ਕਾਲਸ ਵੱਲ ਨੂੰ ਵਧਦੇ ਆ। ਤੇ ਰਿਸਪੋਂਡੈਂਟ ਨੂੰ ਕਿਹਦੇ ਤੇ ਫੋਕਸ ਕਰਨ ਦੀ ਜਿਹੜੀ ਉਹ ਜ਼ਿਆਦਾ ਜ਼ਰੂਰਤ ਆ ਜਦੋਂ ਆਪਾਂ ਡਾਕੂਮੈਂਟਸ ਦੀ ਵੀ ਆਪਾਂ ਗੱਲ ਕਰਦੇ ਹਾਂ? ਜਿਹੜੀ ਸਭ ਤੋਂ ਜ਼ਿਆਦਾ ਸਾਨੂੰ ਪ੍ਰੋਬਲਮ ਆ ਰਹੀ ਹੈ ਮੇਰੇ ਆਫਿਸ ਨੂੰ, ਹੈ ਨਾ, ਮੈਂ ਬਾਕੀਆਂ ਦਾ ਕੁਝ ਕਹਿ ਨਹੀਂ ਸਕਦਾ। ਸੋ ਸਾਡੇ ਆਫਿਸ ਦਾ ਕੀ ਤਰੀਕਾ, ਕਈਆਂ ਨੂੰ ਉਹ ਪੁੱਗ ਜਾਂਦਾ, ਕਈਆਂ ਨੂੰ ਨਹੀਂ ਪੁੱਗਦਾ। ਸੋ ਸਾਡਾ ਜਿਹੜਾ ਤਰੀਕਾ ਉਹ ਇਹ ਹੈ ਕਿ ਬੰਦਾ ਆ ਕੇ ਆਪ ਬਹੂਗਾ ਸਾਡੇ ਮੂਹਰੇ, ਆਪਣੇ ਬਿਆਨ ਦੱਸੂਗਾ, ਉਹ ਕੋ ਸਵਾਲ ਜਵਾਬ ਹੋਊਗੇ। ਕਿੱਥੇ ਏਰੀਆ, ਹੁਣ ਜਿਹੜਾ ਸਾਡਾ ਜਿਹੜਾ ਫੋਕਸ ਐਜ਼ ਅ ਲਾਇਰ ਇਹ ਹੋਊਗਾ ਕਿ ਰੀਲੋਕੇਸ਼ਨ, ਇਹਦੇ ਬਾਰੇ ਦੱਸ, ਇਹਦੇ ਬਾਰੇ ਦੱਸ, ਸਵਾਲ ਜਵਾਬ ਪੁੱਛੇ ਜਾਊਗੇ, ਬੰਦਾ ਦੱਸੂਗਾ। ਉਹਨਾਂ ਦੋ ਚੀਜ਼ਾਂ ਹੋ ਗਈਆਂ, ਇੱਕ ਤਾਂ ਹੈਗਾ ਕਿ ਬੰਦੇ ਦੇ ਆਪਣੇ ਬਿਆਨ, ਸਾਨੂੰ ਛੋਟੀ ਹੋ ਜੂਗੀ ਕਿ ਇਹ ਫਰਾਡ ਨਹੀਂ ਹੈ, ਝੂਠ ਨਹੀਂ ਹੈ। ਬੰਦਾ ਜਿਹੜਾ ਤਾਂ ਐਕਸਪੈਕਟ ਕਰੇ ਨਹੀਂ ਜੀ ਮੇਰੀ ਕਹਾਣੀ ਲਿਖ ਕੇ ਦੇ ਦਿਓ, ਉਹ ਤਾਂ ਤੁਹਾਨੂੰ ਪਤਾ ਜਦੋਂ ਤੋਂ ਸ਼ੋਅ ਸ਼ੁਰੂ ਕੀਤਾ ਕਿ ਨਹੀਂ ਉਹ ਕੰਮ ਨਹੀਂ ਕਰਨਾ। ਉਹ 10 ਚੋਂ 7 ਲੋਕੀ ਕੇਸ ਆਪਣੇ ਲੈ ਕੇ ਗਏ ਹੋਏ ਆ ਕਿਸੇ ਟਾਈਮਾਂ 'ਚ ਜੀ। ਫਿਰ ਵਾਪਸ ਵੀ ਉਹੀ ਲੋਕ ਆਏ ਹੋਏ ਆ ਜਦੋਂ ਉਹਨਾਂ ਦੇਖਿਆ ਕਿ ਯਾਰ ਇਹਦੇ ਆਫਿਸ ਦੇ ਤਾਂ ਸਭ ਤੋਂ ਜ਼ਿਆਦਾ ਕੇਸ ਪਾਸ ਹੋ ਰਹੇ ਆ। ਚੱਕਰ ਕੀ ਆ? ਚੱਕਰ ਭਾਈ ਇਹ ਆ ਕਿ ਜਦੋਂ ਬੰਦਾ ਆਪ ਬਹਿ ਕੇ ਹੱਡ ਬੀਤੀ ਆਪਣੀ ਸੁਣਾਉਂਦਾ ਵਾ ਤੇ ਉਹਦੇ ਬਿਆਨ ਜਦ ਤੱਕ ਕੋਰਟ ਨੂੰ ਸਬਮਿਟ ਨਹੀਂ ਹੁੰਦੇ, ਜਦ ਤੱਕ ਬੰਦਾ ਆਪ ਆਪਣੇ ਮੂੰਹੋਂ ਹੱਡ ਬੀਤੀ ਹਰੇਕ ਚੀਜ਼ ਕਹਿੰਦਾ ਨਹੀਂ ਹੈਗਾ, ਉਹ ਬੰਦੇ ਦੀ ਤਿਆਰੀ ਜਿਹੜੀ ਹੈਗੀ ਉਹ ਡੇ 1 ਤੋਂ ਹੋ ਗਈ ਆ। ਉਹ ਕੋਈ ਏਦਾਂ ਨਹੀਂ ਕਿ ਉਹਨੂੰ ਐਂਡ 'ਚ ਉਹਨੇ ਕੋਈ ਰੱਟਾ ਲਾਣਾ। ਉਹ ਰਾਈਟ ਵੇ ਜਿਹੜਾ ਬੰਦਾ ਤਿਆਰ ਆ, ਉਹਨੂੰ ਪਤਾ ਉਹਦੇ ਬਿਆਨਾਂ 'ਚ ਕੀ ਲਿਖਿਆ। ਜਿਹੜੇ ਬੰਦੇ ਦੇ ਬਿਆਨ ਉਹ ਤਾਂ ਸਾਡੇ ਮੂਹਰੇ ਗਵਾਹ ਹੈਗਾ, ਉਹਨੂੰ ਤਾਂ ਚਲੋ ਆਪਾਂ ਸਾਂਭ ਲੈਂਦੇ ਹਾਂ, ਹਨਾ। ਉਹ ਤਾਂ ਸੈਸ਼ਨ ਸੂਸ਼ਨ ਲਾਉਂਦਾ ਸਾਡੇ ਸਟਾਫ ਨਾਲ, ਬੰਦਾ ਦੱਸਦਾ, ਕੱਲੀ ਚੀਜ਼ ਉਹਨੂੰ ਬੰਦੇ ਨੂੰ ਪਤਾ ਹੁੰਦੀ ਆ, ਤਾਂ ਕਰਕੇ ਸਿੱਧਾ ਜਿਹਾ ਹਿਸਾਬ ਆਗਾ ਆਪਣੇ ਕੇਸ ਜਿਹੜੇ ਪਾਸ ਹੁੰਦੇ ਆ। ਕਿਉਂਕਿ ਬੰਦਾ ਆਪਣੀ ਵਿਆਖਿਆ ਖੁਦ ਜਿਹੜੀ ਕਰ ਰਿਹਾ, ਕਿਸੇ ਇੰਟਰਪ੍ਰੇਟਰ ਤੇ ਨਹੀਂ ਰਿਲਾਈ ਕਰਦਾ ਪਿਆ, ਕਿਸੇ ਦਾ ਢਾਂਚਾ ਨਹੀਂ ਕਾਪੀ ਹੁੰਦਾ, ਤਾਂ ਕਰਕੇ ਕੋਈ ਆਰਕੇ ਦੀ ਪ੍ਰੋਬਲਮ ਨਹੀਂ ਆਈ ਕਦੀ। ਕਿ ਬੰਦਾ ਆਪਣੀ ਚੀਜ਼ ਜਿਹੜੀ ਆਪ ਦੱਸ ਰਿਹਾ, ਆਪ ਲਿਖ ਰਿਹਾ, ਹਰੇਕ ਚੀਜ਼ ਯੂਨੀਕ ਆ ਕਿ ਤੂੰ ਕਿਹੜੇ ਸਕੂਲ ਗਿਆ ਸੀਗਾ, ਕਿਹੜੇ ਪਿੰਡ ਰਹਿਣਾ ਸੀਗਾ, ਸਾਰਾ ਜਿਹੜਾ ਉਹਦਾ ਢਾਂਚਾ ਹੈ ਨਾ, ਕਿ ਤੇਰੇ ਉੱਥੋਂ ਕੌਣ ਇਲੈਕਸ਼ਨ ਲੜਦਾ, ਤੇਰੀ ਕਿਹਨੂੰ ਸਪੋਰਟ ਸੀਗੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲੀਗਲੀ ਕਵਰ ਹੋ ਜਾਂਦੀਆਂ। ਪ੍ਰੋਬਲਮ ਜਿਹੜੀ ਉਹ ਆ ਰਹੀ ਆ ਉਹ ਇਹ ਆਉਂਦੀ ਆ ਕਿ ਜਿਹੜੇ ਹੁਣ ਕਰੈਬੋਰੇਟਿੰਗ ਐਵੀਡੈਂਸ, ਕਿ ਜਿਹੜੇ ਐਫੀਡੇਵਿਟ ਇੰਡੀਆ ਤੋਂ ਆਣੇ ਆ, ਭਾਵੇਂ ਸਾਡਾ ਕਲਾਇੰਟ ਆ ਭਾਵੇਂ ਉਹ ਕਿਸੇ ਹੋਰ ਦਾ ਕਲਾਇੰਟ ਆ। ਕਈ ਵਾਰੀ ਇਹਨੂੰ ਕਿਹਾ ਕਿ ਜਿਹੜੇ ਨਾ ਇੱਕ ਕਚਹਿਰੀਆਂ 'ਚ ਜਿਹੜੇ ਪੈਸੇ ਲੈਂਦੇ ਉੱਥੇ ਵਕੀਲ ਬਕੂਲ ਜਾਂ ਜਿਹੜੇ ਨੋਟਰੀ ਆ ਜਾਂ ਜਿਹੜੇ ਟਰਾਂਸਲੇਟਰ ਉਹ ਆ, ਇਹਨਾਂ ਨੂੰ ਤੁਸੀਂ ਇੰਪਾਵਰ ਕਰਦੇ ਆ, ਇਹਨਾਂ ਦੀ ਤੁਹਾਨੂੰ ਲੋੜ ਨਹੀਂ ਹੈਗੀ। ਜਿਹਦਾ ਤੁਸੀਂ ਮਾਂ ਪਿਓ ਕੋ ਐਫੀਡੇਵਿਟ ਲੈਣਾ ਨਾ, ਹੁਣ ਮਾਂ ਦਾ ਉਹ ਜਿਹੜਾ ਐਫੀਡੇਵਿਟ ਆ ਕਿ ਕਚਹਿਰੀਆਂ ਦੀ ਸਟੈਂਪ ਸਟੂੰਪ ਲੱਗੀ, ਉਹ ਕਿਸੇ ਦੀ ਲੋੜ ਨਹੀਂ, ਉਹ ਸਭ ਦਿਖਾਵਾ ਵਾ। ਜਿਹੜੀ ਚੀਜ਼ ਚਾਹੀਦੀ ਉਹ ਇਹ ਆ ਕਿ ਮਾਤਾ ਤੁਹਾਡੀ ਸਿੰਪਲ ਜਿਹੜੀ ਚਿੱਠੀ ਲਿਖ ਕੇ ਦੇਵੇ, ਜੋ ਉਹਨੇ ਦੇਖਿਆ ਸਿਰਫ ਇੰਨਾ ਹੀ। ਮਾਤਾ ਹੁਣ ਤੁਹਾਡੇ ਨਾਲ ਬਾਜ਼ਾਰ ਤਾਂ ਨਹੀਂ ਗਈ ਸੀਗੀ, ਕੁਛ ਤਾਂ ਨਹੀਂ ਸੀਗਾ। ਮਾਤਾ ਨੇ ਤਾਂ ਉਹੀ ਦੇਖਿਆ ਕਿ ਜਦੋਂ ਤੁਸੀਂ ਘਰੇ ਆਏ ਤੁਹਾਡੀ ਹਾਲਤ ਕਿੱਦਾਂ ਦੀ ਸੀਗੀ। ਪਿਓ ਨੇ ਤਾਂ ਤੁਹਾਡੇ ਉਹੀ ਦੇਖਿਆ ਨਾ ਕਿ ਕਿੱਦਾਂ ਦੀ ਹਾਲਤ ਸੀਗੀ। ਉਹ ਹੁਣ ਉਹਦੇ ਵਿੱਚ ਸਾਰਾ ਹੀ ਲਿਖਿਆ ਹੁੰਦਾ ਕਿ ਇਹ ਗਿਆ, ਇਹਨੂੰ ਪਾਰਟੀ ਨੇ ਘੇਰ ਲਿਆ, ਏਦਾਂ ਕੁੱਟਿਆ, ਓਦਾਂ ਕੁੱਟਿਆ। ਉਹ ਢਾਂਚੇ ਸਾਰੇ ਜਿਹੜੇ ਕਾਮਨ ਸੇਮ ਚੀਜ਼ਾਂ ਹਰੇਕ ਐਫੀਡੇਵਿਟ 'ਚ ਲਿਖੀਆਂ। ਜਿਹੜੀ ਤੁਹਾਨੂੰ ਚੀਜ਼ ਕਰਨੀ ਚਾਹੀਦੀ ਉਹ ਇਹ ਕਰਨੀ ਚਾਹੀਦੀ ਆ ਕਿ ਜਿਹੜਾ ਹੁਣ ਰਾਹਗੀਰ ਸੀਗਾ, ਜਿੱਦਾਂ ਉਹਦਾ ਐਫੀਡੇਵਿਟ ਲਾਉਣਾ, ਉਹ ਸਿੰਪਲ ਉਨੀ ਗੱਲ ਲਿਖੇ ਕਿ ਉਹਨੇ ਕੀ ਵੇਖਿਆ ਆਪਣੇ ਹੱਥੀ। 4 ਲਾਈਨਾਂ ਉਹ ਪੈਨ ਨਾਲ ਆਪਣੇ ਹੱਥੀ ਲਿਖ ਦੇਵੇ, ਸਾਈਨ ਕਰ ਦੇਵੇ, ਨੋਟਰੀ ਕਰਾ ਦੇਵੇ, ਤੇ ਬਾਅਦ 'ਚ ਉਹਦੀ ਤੁਸੀਂ ਟਰਾਂਸਲੇਸ਼ਨ ਕਰਾ ਲਓ। ਤੁਹਾਨੂੰ ਵੀ ਪਤਾ, ਉਹ ਤੁਸੀਂ ਵੀ ਪੜ੍ਹ ਸਕਦੇ ਆ ਪੰਜਾਬੀ 'ਚ ਕੀ ਆ, ਰਾਹਗੀਰ ਵੀ ਤੁਹਾਡਾ ਪੜ੍ਹ ਸਕਦਾ ਕੀ ਆ, ਤੇ ਉਹਦੇ ਵਿੱਚ ਗਲਤੀ ਹੋਣ ਦੇ ਕੋਈ ਚਾਂਸ ਨਹੀਂ, ਕਿਉਂਕਿ ਕੋਈ ਵੀ ਉਹ ਆਲਤੂ ਫਾਲਤੂ ਚੀਜ਼ ਨਹੀਂ ਕਹਿ ਰਿਹਾ। ਰਾਹਗੀਰ ਜਿਹੜਾ ਹੈਗਾ ਉਹ ਸਿਰਫ ਇਹ ਕਹਿ ਰਿਹਾ ਕਿ ਕੀ ਉਹ ਘਰ ਲੈ ਕੇ ਗਿਆ ਸੀ ਤੁਹਾਨੂੰ, ਕਿ ਤੁਹਾਡੇ ਘਰਦਿਆਂ ਨੂੰ ਬੁਲਾਇਆ ਸੀ, ਕਿੰਨੇ ਜਾਣੇ ਰਾਹਗੀਰ ਗਏ ਸੀ। ਹੁਣ ਆਪਾਂ ਕੋਲ ਐਫੀਡੇਵਿਟ ਆ ਜਾਂਦੇ ਆ ਇੰਡੀਆ ਤੋਂ, ਜੋ ਵੀ ਕੰਮ ਕਰਦੇ ਆ, ਉਹ 'ਚ ਸਾਰਾ ਕੁਝ ਰਾਹਗੀਰ ਨੇ ਲਿਖਿਆ ਹੁੰਦਾ। ਆ ਨਹੀਂ ਬਸ ਲਿਖਿਆ ਹੁੰਦਾ ਕਿ ਰਾਹਗੀਰ ਆਪ ਹਸਪਤਾਲ ਛੱਡ ਕੇ ਆਇਆ ਜਾਂ ਘਰਦਿਆਂ ਨੂੰ ਕਾਲ ਕੀਤੀ ਆ। ਸੇਮ ਚੀਜ਼ ਜਿਹੜੇ ਘਰਦਿਆਂ ਦੇ, ਉਹ ਉੱਥੇ ਕਨਫਿਊਜ਼ਨ ਆ ਜਾਂਦੀ ਹੈ ਕਿ ਪਿਓ ਨੇ ਕਾਲ ਕੀਤਾ ਡਾਕਟਰ ਨੂੰ ਕਿ ਮਾਂ ਨੇ ਡਾਕਟਰ ਨੂੰ ਕਾਲ ਕੀਤਾ।
ਜਿਹੜਾ ਬੰਦੇ, ਕਿਉਂਕਿ ਉਹਦੇ ਵਿੱਚ ਲਿਖਿਆ ਕਿ ਅਸੀਂ ਡਾਕਟਰ ਨੂੰ ਕਾਲ ਕੀਤਾ, ਅਸੀਂ ਦਾ ਤਾਂ ਕੋਈ ਮਤਲਬ ਨਹੀਂ ਹੋਇਆ ਹੈਨਾ। ਤੇ ਸਿਰਫ ਜਿਹੜੇ ਨਾ ਐਫੀਡੇਵਿਟ ਜਿਹੜੇ ਬਣਾਉਂਦੇ ਆ ਉਹ ਅੱਧੇ ਪੇਜ ਦੇ ਜਿਹੜੀ ਆ ਨਾ ਹੈਂਡ ਰਿਟਨ ਉਹਨਾਂ ਤੋਂ ਲੈਟਰਾਂ ਲਓ ਸਿੱਧੇ ਆਪਣੇ ਘਰਦਿਆਂ ਤੋਂ, ਗੁਆਂਢੀਆਂ ਤੋਂ, ਜਿੰਨੀ ਜਿਹੜੀ ਚੀਜ਼ ਆ, ਕਿਉਂਕਿ ਹੁਣ ਤੁਸੀਂ ਆਪਣੇ ਬਿਆਨ ਜੇ ਸਾਡੇ ਆਫਿਸ ਬਹਿ ਕੇ ਆਪ ਬਣਾਏ ਆ, ਤੁਹਾਨੂੰ ਵੀ ਪਤਾ ਤੁਹਾਡੇ ਕੇਸ 'ਚ ਕੀ ਆ। ਜਿਹੜੇ ਤੁਹਾਡੇ ਵਿਟਨੈਸ ਉਹਨਾਂ ਕੋਲ ਆਪਣੀ ਹੱਥੀ ਡਿਫਰੈਂਟ ਉਹਨਾਂ ਦੀ ਖੁਦ ਦੀ ਜਿਹੜੀ ਲੈਂਗੁਏਜ ਆ ਉਹਨਾਂ 'ਚ ਲੈਟਰ ਲਓ, ਉਹਨੂੰ ਤੁਸੀਂ ਪਹਿਲਾਂ ਆਪ ਪੰਜਾਬੀ 'ਚ ਪੜ੍ਹੋ, ਕਿਉਂਕਿ ਇੰਨਾ ਤਾਂ ਹੁਣ ਤੁਸੀਂ ਵੀ ਪੜ੍ਹ ਸਕਦੇ ਆ ਕੀ ਹੈ ਹਨਾ। ਉਹ ਜਿਹੜੀ ਸਾਨੂੰ ਕਲਾਇੰਟ ਤੋਂ ਕੀ ਚਾਹੀਦਾ ਹੁੰਦਾ, ਸਾਨੂੰ ਬਸ ਇਹੀ ਚਾਹੀਦਾ ਕਿ ਇਹ ਜਿਹੜਾ ਕਲਾਇੰਟ ਹੈ ਨਾ ਇਹਦਾ ਆਪਣੇ ਕੇਸ ਦੇ ਵੱਲ ਧਿਆਨ ਹੈ। ਇਹ ਹੁਣ ਪੜ੍ਹ ਕੇ ਗਲਤੀਆਂ ਕੱਢਣ ਲੱਗ ਪਿਆ ਉਹ ਐਫੀਡੇਵਿਟ ਵਾਲਿਆਂ ਦੀਆਂ, ਇਹ ਯਾਰ ਮੇਰੇ ਨਾਲ ਤਾਂ ਇਦਾਂ ਹੋਈ ਨਹੀਂ ਸੀ, ਤੂੰ ਇਦਾਂ ਕਿਉਂ ਲਿਖਿਆ, ਤੋਂ ਪੁੱਛੋ ਦੁਬਾਰਾ ਜਾ ਕੇ ਕਿ ਤੂੰ ਇਦਾਂ ਕਿਉਂ ਲਿਖਿਆ। ਤੇ ਇਹ ਜਿਹੜੀ ਸਾਰੀ ਚੀਜ਼ ਆ, ਜਦੋਂ ਤੁਸੀਂ ਇਹ ਚੀਜ਼ ਕਰਦੇ ਆ ਤੁਹਾਡੇ ਜਿਹੜੇ ਡਾਕੂਮੈਂਟ ਆ ਉਹ ਬਹੁਤ ਸੋਲਿਡ ਆਣੇ ਆ, ਜਿਹੜੇ ਐਫੀਡੇਵਿਟ ਆਣੇ ਉਹ ਬਹੁਤ ਸੋਲਿਡ ਆਣੇ ਆ। ਜੱਜ ਨੇ ਵੀ ਉਹਦਾ ਟਾਈਮ ਨਹੀਂ ਖਰਾਬ ਹੋਣਾ ਕਿ ਉਹ ਢਾਂਚੇ ਜੇ ਪੜ੍ਹੀ ਗਿਆ ਸਾਰੇ, ਉਹਨੇ ਆਹ ਦੇਖਣਾ ਕਿ ਯਾਰ ਮਾਂ ਇਹਦੇ ਇਲਾਜ ਦੇ ਬਾਰੇ ਗੱਲ ਕਰਦੀ ਆ, ਬਾਪੂ ਇਹਦਾ ਜੋ ਇਹਨਾਂ ਹੋਇਆ ਇਹਨੂੰ ਹਸਪਤਾਲ ਮਿਲਣ ਗਿਆ ਉਹਦੇ ਬਾਰੇ ਗੱਲ ਕਰਦਾ ਵਾ, ਗਵਾਂਢੀ ਜਿਹੜਾ ਉਹਨੇ ਜੋ ਦੇਖਿਆ ਉਹ ਉਸ ਚੀਜ਼ ਬਾਰੇ ਗੱਲ ਕਰਦਾ। ਜਿਹੜੀ ਤੁਹਾਡੀ ਪਾਰਟੀ ਦੀ ਲੈਟਰ ਆ ਸਪੈਸ਼ਲੀ, ਉਹਦੇ ਵਿੱਚ ਬਹੁਤ ਗਲਤੀਆਂ ਜਿਹੜੀਆਂ ਹੁੰਦੀਆਂ ਜ਼ਿਆਦਾਤਰ, ਉਹ ਕਈ ਵਾਰੀ ਨਾ ਬੰਦੇ ਨੂੰ ਪੁੱਛਦੇ ਆ ਸਵਾਲ ਕਿ ਤੂੰ ਇਹ ਚੀਜ਼ ਹਮਲਾ ਤੇਰਾ ਉਹਦੇ ਬਾਰੇ ਪਾਰਟੀ ਨਾਲ ਗੱਲ ਕੀਤੀ ਸੀ ਕਿ ਨਹੀਂ ਕੀਤੀ ਸੀ। ਹੁਣ ਜੇ ਬੰਦਾ ਕਵੇ ਮੈਂ ਕੀਤੀ ਸੀ, ਉਹਨੇ ਕਹਿਣਾ ਫਿਰ ਤੂੰ ਬਿਆਨਾਂ 'ਚ ਨਹੀਂ ਲਿਖਿਆ ਕਿਹਨਾਂ ਗੱਲ ਕੀਤੀ ਸੀ, ਕਦੋਂ ਗੱਲ ਕੀਤੀ ਸੀ। ਜੇ ਬੰਦੇ ਨੇ ਕਿਹਾ ਕਿ ਮੈਂ ਨਹੀਂ ਗੱਲ ਕੀਤੀ ਸੀਗੀ, ਉਹਨੇ ਕਹਿਣਾ ਕਿ ਕਦੀ ਵੀ ਕੀਤੀ ਸੀ, ਕਿਸੇ ਨਾਲ ਕੀਤੀ ਸੀ, ਉਹਨੇ ਕਹਿਣਾ ਨਹੀਂ ਕੀਤੀ ਸੀ। ਉਹਨੇ ਕਹਿਣਾ ਫਿਰ ਤੇਰੀ ਪਾਰਟੀ ਕਿੱਦਾਂ ਕਹਿ ਰਹੀ ਆ ਕਿ ਤੇਰੇ ਤੇ 3 ਵਾਰੀ ਹਮਲਾ ਹੋਇਆ, ਜੇ ਤੂੰ ਗੱਲ ਨਹੀਂ ਪਾਰਟੀ ਨਾਲ ਕੀਤੀ ਸੀ ਤਾਂ ਪਾਰਟੀ ਨੇ ਕਿੱਦਾਂ ਵਿਆਖਿਆ ਕੀਤੀ ਹੈ ਇਹਦੇ ਵਿੱਚ। ਹੁਣ ਜੇ ਬੰਦਾ ਕਹਿ ਦੇਵੇ ਕਿ ਮੈਂ ਪਾਰਟੀ ਨਾਲ ਗੱਲ ਕੀਤੀ ਸੀਗੀ, ਉਹ ਕਹੂਗਾ ਫਿਰ ਤੇਰੀ ਪਾਰਟੀ ਨੇ ਲਿਖਿਆ ਕਿਉਂ ਨਹੀਂ ਉਹਦੇ ਵਿੱਚ। ਸੋ ਜਿਹੜੀ ਪਾਰਟੀ ਦੀ ਲੈਟਰ ਆ ਉਹਨੂੰ ਪੜ੍ਹੋ, ਸਾਰਾ ਕੀ ਲਿਖਿਆ ਉਹਦੇ ਵਿੱਚ। ਕਈ ਵਾਰੀ ਉਹ 'ਚ ਗਲਤ ਲਿਖਿਆ ਹੁੰਦਾ, ਬੰਦਾ ਕੁਛ ਕਹੀ ਜਾਂਦਾ, ਪਾਰਟੀ ਦੀ ਲੈਟਰ 'ਚ ਕੁਛ ਹੋਰ ਲਿਖਿਆ ਹੁੰਦਾ ਵਾ। ਸੋ ਪਾਰਟੀ ਦੀ ਲੈਟਰ ਸਿਰਫ ਤੁਹਾਡੀ ਜਿਹੜੀ ਮੈਂਬਰਸ਼ਿਪ ਜਿਹੜੀ ਵੈਰੀਫਾਈ ਉਹ ਕਰਦੀ ਆ, ਹੋਰ ਕੁਛ ਨਹੀਂ ਉਹ ਜਿਹੜਾ ਕਰਦੀ ਆ। ਠੀਕ ਹੈ। ਸੋ ਜਿਹੜੇ ਸਾਰੇ ਡਾਕੂਮੈਂਟ ਆਪਣੇ ਇਹਨੂੰ ਪੜ੍ਹੋ ਬਿਲਕੁਲ ਧਿਆਨ ਨਾਲ। ਇਹਦੇ ਵਿੱਚ ਮੁੱਦੇ ਜਿਹੜੇ ਬੜੇ ਜ਼ਿਆਦਾ ਉੱਠ ਜਾਂਦੇ ਆ। ਸੇਮ ਚੀਜ਼ ਡਾਕਟਰ ਦੀ, ਕਿ ਡਾਕਟਰ ਦੇ ਤੁਹਾਡੇ ਇਲਾਜ ਕੀ ਸੀਗਾ। ਹੁਣ ਬੰਦਾ ਕਹੀ ਜਾਂਦਾ ਮੇਰੇ 1 ਇੰਜੈਕਸ਼ਨ ਲੱਗਾ, ਡਾਕਟਰ ਕਹਿੰਦਾ 2 ਲੱਗੇ ਆ, ਹੁਣ ਕਿਹਦੀ ਗੱਲ ਜੱਜ ਮੰਨੇ। ਉਹਨੂੰ ਮੌਕਾ ਦਿੰਦਾ ਕਿ ਯਾਰ ਏਦਾਂ ਕਿਉਂ ਲਿਖਿਆ ਵਾ, ਫਿਰ ਬੰਦਾ ਬਿਆਨ ਚੇਂਜ ਕਰ ਲੈਂਦਾ ਕਿ ਯਾਰ 2 ਲੱਗੇ ਸੀਗੇ ਮੇਰੇ, ਮੈਂ ਭੁੱਲ ਗਿਆ। ਉਹ ਕਹਿੰਦਾ ਤੈਨੂੰ ਮੈਂ 3 ਵਾਰੀ ਦਾ ਪੁੱਛਿਆ, ਤੂੰ ਕਹਿੰਦਾ ਨਹੀਂ। ਤੇ ਉਤੋਂ ਤਾਂ ਇਹੀ ਪਤਾ ਲੱਗਦਾ ਕਿ ਬੰਦੇ ਨੇ ਡਾਕਟਰ ਦੇ ਆਪਣੇ ਜਿਹੜੇ ਉਹੀ ਨਹੀਂ ਪੜ੍ਹੇ। ਉਹਨੂੰ ਕਈ ਵਾਰੀ ਪੁੱਛਦਾ ਕਿ ਡਾਕਟਰ ਦੇ ਸਾਈਨ ਕਿਹਨੇ ਕੀਤੇ ਆ ਤੇਰੇ, ਕਿੱਥੋਂ ਲੈਟਰ ਲਈ ਆ। ਉਹ ਕਹਿੰਦਾ ਮੇਰੇ ਕੋਲ ਫਲਾਣੇ ਡਾਕਟਰ ਨੇ ਕੀਤੀ ਆ। ਕਹਿੰਦਾ ਇਹਦਾ ਤਾਂ ਨਾਂ ਹੀ ਨਹੀਂ ਲਿਖਿਆ ਲੈਟਰ ਹੈਡ ਤੇ, ਕਹਿੰਦਾ ਸਾਈਨ ਤਾਂ ਕਿਸੇ ਹੋਰ ਨੇ ਕੀਤੇ, ਨਾਲੇ ਡਾਕਟਰ ਲਿਖਦਾ ਕਿ ਮੈਂ ਇਹਦਾ ਇਲਾਜ ਕੀਤਾ। ਕਹਿੰਦਾ ਉਹ ਕਹਿੰਦਾ ਤੇਰਾ ਇਲਾਜ ਅਜੇ ਕਹਿੰਦਾ ਮੈਂ ਕੀਤਾ ਵਾ, ਤੂੰ ਕਹੀ ਜਾਂਦਾ ਸੁਨੀਲ ਨੇ ਮੇਰਾ ਇਲਾਜ ਕੀਤਾ। ਏਦਾਂ ਕਿੱਦਾਂ ਹੋ ਸਕਦਾ ਕਿ ਤੂੰ ਕੁਛ ਕਹੀ ਜਾਂਦਾ, ਤੇਰੀ ਲੈਟਰ ਕੁਛ ਕਹੀ ਜਾਂਦੀ ਹੈ। ਜਿਹੜਾ ਹਸਪਤਾਲ ਦਾ ਲੈਟਰ ਪੈਡ ਆ ਉੱਤੇ ਜਿਹੜੇ ਡਾਕਟਰਾਂ ਦੇ ਨਾਂ ਲਿਖੇ ਆ, ਉਹਦੇ ਵਿੱਚ ਤੇਰਾ ਜਿਹੜਾ ਤੂੰ ਨਾਂ ਲੈ ਰਿਹਾ ਡਾਕਟਰ ਦਾ, ਉਹਦਾ ਨਾਮ ਹੀ ਨਹੀਂ ਲਿਖਿਆ। ਸੋ ਇਹ ਚੀਜ਼ਾਂ ਜਿਹੜੀਆਂ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆ, ਆਪਣੇ ਜਿਹੜੇ ਬਿਆਨ ਆ ਉਹ ਆਪ ਬਣਾਉਣੇ ਆ, ਕਦੀ ਕਿਸੇ ਨੂੰ ਨਹੀਂ ਪਾਣਾ। ਜਿਹੜਾ ਕਈ ਵਾਰੀ ਕਲਾਇੰਟ ਇਦਾਂ ਦਾ ਆਇਆ ਬੋਲਣਾ ਨਹੀਂ ਉਹਨੇ ਕੁਛ, ਉਹਨੇ ਕਿਤੋਂ ਨਾ ਕਿ ਨਹੀਂ ਮੈਂ ਲਿਖਤੀ 'ਚ ਹੀ ਬਿਆਨ ਦੇਣੇ, ਉਹਨੇ ਕਿਤੇ ਇੰਟਰਪ੍ਰੇਟਰ ਟਰਾਂਸਲੇਟਰ ਤੋਂ ਬਿਆਨ ਲਿਆ ਕੇ ਦੇ ਦੇਣੇ, ਤੇ ਉਹਨੂੰ ਜਦੋਂ ਸਵਾਲ ਜਵਾਬ ਪੁੱਛਣਾ ਉਹਨੂੰ ਆਉਣਾ ਕੁਛ ਨਹੀਂ ਹਨਾ। ਉਤੋਂ ਪਤਾ ਲੱਗਦਾ ਕਿ ਉਹ ਫਰਾਡ ਆ, ਉਹਦੇ ਬਿਆਨ ਹੈ ਨਹੀਂ, ਉਹ ਆਪਾਂ ਫਿਰ ਕੇਸ ਵੀ ਇਨਟੇਕ ਨਹੀਂ ਕਰਦੇ। ਸੋ ਇਹਦੀ ਲੌਂਗ ਸਟੋਰੀ ਸ਼ਾਰਟ ਇਹਦੀ ਇਹ ਆ ਕਿ ਜਿਹੜੀ ਅਸਾਲਮ ਦੀ ਕੇਸ ਆ, ਉਹ ਸਕਸੈਸਫੁਲ ਕੇਸ ਉਹ ਹੁੰਦੇ ਆ ਜਿਹੜਾ ਬੰਦਾ ਆਪ ਬਹਿ ਕੇ ਆਪਣੇ ਬਿਆਨ ਦੱਸਦਾ, ਫਿਰ ਸਾਰੇ ਜਿਹੜੇ ਡਾਕੂਮੈਂਟ ਆ ਉਹਨੂੰ ਆਪ ਜਾਂਚ ਮੁਆਇਨਾ ਕਰਦਾ, ਇਨਵੋਲਵ ਰਹਿੰਦਾ ਹਰ ਟਾਈਮ। ਲਾਇਰ ਕੋ ਜਿਹੜੇ ਟੈਕਨੀਕਲ ਮੁੱਦੇ ਆ ਜਿਹੜੀ ਉਹਨੂੰ ਨਹੀਂ ਸਮਝ ਆ, ਉਹਦੇ ਸਵਾਲ ਪੁੱਛਦਾ ਕਿ ਭਾਜੀ ਮੈਨੂੰ ਰੀਲੋਕੇਸ਼ਨ ਦਾ ਨਹੀਂ ਪਤਾ, ਇਹ ਕੀ ਮਸਲਾ ਹੁੰਦਾ ਵਾ, ਫਰਮ ਰੀਸੈਟਲਮੈਂਟ ਬਾਰ ਜਿਹੜੀ ਕੀ ਹੁੰਦੀ ਹੈ ਮੈਨੂੰ ਇਹਦਾ ਨਹੀਂ ਪਤਾ ਕੀ ਹੁੰਦਾ, ਜੱਜ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ, ਕੀ ਮੈਨੂੰ ਐਕਸਪੈਕਟ ਕਰਨਾ ਚਾਹੀਦਾ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਦੇ ਨਾਲ ਨਾਲ ਤੁਹਾਡੇ ਜਿਹੜਾ ਜਦੋਂ ਤੁਸੀਂ ਲਾਅ ਆਫਿਸ ਨਾਲ ਡੀਲ ਕਰਦੇ ਆ, ਤੁਹਾਡੀ ਉੱਠਣੀ ਬੈਠਣੀ ਰਹਿਣੀ ਸਹਿਣੀ ਠੀਕ ਆ, ਉਹ ਤੁਸੀਂ ਇਕੱਲੇ ਤਿਆਰੀ ਕਰਨੀ ਆ, ਕੋਈ ਗਰੁੱਪਾਂ 'ਚ ਨਹੀਂ ਤਿਆਰੀ ਤੁਸੀਂ ਕਰਨੀ। ਤੁਹਾਡਾ ਇਕੱਲੇ ਦਾ ਕੇਸ, ਉੱਥੇ ਇਕੱਲੇ ਤੁਸੀਂ ਬਹਿਣਾ ਵਾ ਸੀਟ ਦੇ ਉੱਤੇ। ਸੋ ਆਪ ਜਿਹੜਾ ਤੁਸੀਂ ਇਨਵੋਲਵ ਰਹਿਣਾ, ਜੇ ਤੁਸੀਂ ਉਹ ਕਰੋਗੇ ਤਾਂ ਮੋਸਟ ਲਾਈਕਲੀ ਜਿਹੜਾ ਹੈਗਾ ਤੁਹਾਡਾ ਉਹੀ ਜੋ ਤੁਸੀਂ ਸਾਰੀ ਤਿਆਰੀ ਕੀਤੀ ਉਹੀ ਸਾਹਮਣੇ ਕੋਰਟ ਦੇ ਵਿੱਚ ਨਿਕਲ ਕੇ ਆਣੀ ਆ, ਤੇ ਚਾਂਸ ਤੁਹਾਡੇ ਜਿਹੜੇ ਜ਼ਿਆਦਾ ਹੋਣੇ ਆ ਜੀ। ਤੇ ਆਪਾਂ ਇੱਥੇ ਇੱਕ ਅਟਾਰਨੀ ਟੇਕ ਕਰਨਾ ਜੀ, ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜਦੇ ਹਾਂ ਵਾਪਸ, ਤੇ ਫਿਰ ਆਪਾਂ ਕਾਲਸ ਲਵਾਂਗੇ। ਕਾਲਸ ਦੇ ਲਈ ਫੋਨ ਲਾਈਨਸ ਓਪਨ ਨੇ, 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, 408-272-5200 ਦੇ ਉੱਤੇ। ਮਿਲਦੇ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बार फिर आप सबका स्वागत है। सो तो प्रोग्राम चल रहा है जी अपना इस मौके अपडेट इमिग्रेशन। मैं राजकमल सिंह, जुड़े हुए ने मेरे नाल यूएस इमिग्रेशन के अटॉर्नी जे टिड़कियाना जी। अटॉर्नी टिड़कियाना जी, जी आनू एक बार फिर स्वागत है। सत श्री अकाल जी। आवाज़ नहीं आ रही अटॉर्नी टिड़कियाना जी? ਸਤਿ ਸ਼੍ਰੀ ਅਕਾਲ ਜੀ ਸਰ। जी जी सत श्री अकाल जी। ਤੇ ਆਓ ਹੁਣ ਆਪਾਂ ਕਾਲਸ ਲੈਨੇ ਆ। ਕਾਲਸ ਕਰਨ ਦੇ ਲਈ ਸੋਤੋ ਨੰਬਰ ਹੈ 408 272 5200 4082725200। ਬੇਅੰਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬੇਅੰਤ ਕੌਰ ਹੈਲੋ ਜੀ। ਹਾਂਜੀ ਹੈਲੋ ਜੀ। ਹੈਲੋ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ ਜੀ ਹਾਂਜੀ ਜੀ ਸਰ, ਮੇਰਾ ਇੱਕ ਕੁਐਸਚਨ ਸੀਗਾ। ਸਾਡੀ ਫਾਈਨਲ ਹੀਅਰਿੰਗ ਸੀਗੀ ਹੁਣ ਲਾਈਕ ਮਈ ਦੇ ਵਿੱਚ 23 ਮਈ ਨੂੰ, ਬਟ ਸਾਡੇ ਐਡਰੈਸ ਦੇ ਅਕੋਰਡਿੰਗ ਸਾਡਾ ਵੈਨਿਊ ਚੇਂਜ ਹੋ ਗਿਆ। DHS ਨੇ ਮਤਲਬ ਸਾਡਾ ਵੈਨਿਊ ਚੇਂਜ ਕਰਤਾ। ਲਾਈਕ ਸਾਡੀ ਸਬਮਿਸ਼ਨ ਤੋਂ ਪਹਿਲਾਂ 8 ਨੂੰ ਸਾਡੀ ਸਬਮਿਸ਼ਨ ਸੀਗੀ ਪੇਪਰਸ ਦੀ, ਤੇ ਹੁਣ ਸਾਡਾ ਕੇਸ ਚਲਾ ਗਿਆ ਸਾਡੇ ਐਡਰੈਸ ਦੇ ਅਕੋਰਡਿੰਗ ਕੌਨਕਰਡ ਕੋਰਟ ਦੇ ਵਿੱਚ। ਜੀ ਤੇ ਸਰ ਫਿਰ ਉਹ ਕੌਨਕਰਡ ਕੇਸ ਦੇ ਵਿੱਚ ਕੇਸ ਤਾਂ ਚਲਾ ਗਿਆ, ਬਟ ਸਾਡੀ ਸੀਗੀ ਫਾਈਨਲ ਇੰਡੀਵਿਜੂਅਲ ਹੀਅਰਿੰਗ, ਬਟ ਉੱਥੇ ਹੁਣ ਮਾਸਟਰ ਬੋਲਣ ਲੱਗ ਗਈ। ਹਾਂਜੀ, ਸੋ ਪਹਿਲੀ ਗੱਲ ਤਾਂ ਇਹ ਹੈ ਕਿ ਐਡਰੈਸ ਦੇ ਹਿਸਾਬ ਨਾਲ ਹੀ ਕੇਸ ਲੱਗਦੇ। ਕਿੱਥੇ ਸਟਾਕਟਨ ਵਗੈਰਾ ਰਹਿੰਦੇ ਤੁਸੀਂ? ਨਹੀਂ ਸਰ, ਫ੍ਰੈਜ਼ਨੋ ਸੀਗਾ। ਅਸੀਂ ਫ੍ਰੈਜ਼ਨੋ ਹਾਂਜੀ। ਰਹਿੰਦੇ ਹਾਂ ਸਰ। ਕੇਸ ਸੀਗਾ ਸੈਨ ਫਰਾਂਸਿਸਕੋ, ਤੇ ਫਾਈਨਲ ਸੀਗੀ ਹੁਣ ਲਾਈਕ ਐਂਡ ਆਫ ਦਿਸ ਮੰਥ। ਹਾਂਜੀ, ਜਿਹੜੀ ਸਾਰੀ ਫ੍ਰੈਜ਼ਨੋ ਵਾਲੀ ਬੈਲਟ ਉਹਨਾਂ ਨੂੰ ਹੁਣ ਕੌਂਕਰਡ ਲੱਗਦਾ, ਤੇ ਸਾਰੇ ਆਪਣੇ ਆਪਣੇ ਕੇਸ ਮੂਵ ਕਰਾਓ ਪਹਿਲਾਂ ਤਾਂ, ਕਿਉਂਕਿ ਜੇ ਤੁਸੀਂ ਨਹੀਂ ਕਰਾਉਂਦੇ ਆ ਜਿੱਦਾਂ ਨਾ ਹੋਇਆ ਏਦਾਂ ਹੀ ਤੁਹਾਡਾ ਬਿਨਾਂ ਪੁੱਛੇ ਕੇਸ ਬਿਲਕੁਲ ਮੂਵ ਕੀਤਾ ਜਾਊਗਾ। ਫਿਰ ਤੁਹਾਡਾ ਹੋਰ ਵੀ ਟਾਈਮ ਜਿਹੜਾ ਜ਼ਿਆਦਾ ਖਰਾਬ ਹੋਊਗਾ ਹਨਾ। ਤੇ ਉਹ ਸਰਕਾਰ ਨੂੰ ਪੂਰਾ ਹੱਕ ਆ, ਉਹ ਕਰ ਸਕਦੇ ਆ। ਉਹਦੇ ਵਿੱਚ ਤੁਹਾਡੀ ਹੁਣ ਮਾਸਟਰ ਪਊਗੀ। ਮਾਸਟਰ ਦੇ ਵਿੱਚ ਤੁਸੀਂ ਦੁਬਾਰਾ ਆਪਣੀ ਰਿਟਨ ਪਲੀਡਿੰਗ ਜਿਹੜੀਆਂ ਜਮ੍ਹਾਂ ਕਰਾਓ ਕਿ ਤੁਹਾਨੂੰ ਫਾਈਨਲ ਚਾਹੀਦੀ ਆ, ਤੇ ਫਿਰ ਉਹਨੇ ਤੁਹਾਡੀ ਫਾਈਨਲ ਡੇਟ ਜਿਹੜੀ ਦੇ ਦੇਣੀ ਹੈ। ਹਾਂਜੀ, ਕਿਉਂਕਿ ਸਰ ਸਾਡੀ 2018 ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਪੈ ਗਈ ਸੀਗੀ ਮਾਸਟਰ ਤਾਂ। ਹਾਂਜੀ, ਤੁਸੀਂ ਮੇਰੀ ਗੱਲ ਸੁਣੀ ਨਹੀਂ ਕਿ ਰਿਟਨ ਪਲੀਡਿੰਗ ਜਿਹੜੀਆਂ ਪਵਾਓ ਮਾਸਟਰ ਤੋਂ ਬਾਅਦ, ਜਿਹੜੀ ਦੁਬਾਰਾ ਹੁਣ ਤੁਹਾਡੀ ਫਾਈਨਲ ਹੀਅਰਿੰਗ ਪਊਗੀ। ਕਿਉਂਕਿ ਉਹਨਾਂ ਨੇ ਮਾਸਟਰ ਇਸ ਲਈ ਪਾਣੀ ਹੁੰਦੀ ਕਿ ਜੱਜ ਨੇ ਵੇਖਣਾ ਹੁੰਦਾ ਕਿ ਕਿਤੇ ਦੁਬਾਰਾ ਇਹ ਪੀਡੀ ਲੈਣ ਦੇ ਇੰਟਰਸਟਿਡ ਤਾਂ ਨਹੀਂ ਹੈਗੇ ਕਿ ਇਹਨਾਂ ਨੇ ਕੇਸ ਹੀ ਜਿਹੜਾ ਆਪਣਾ ਲੜਨਾ। ਠੀਕ ਹੈ ਸਰ, ਥੈਂਕ ਯੂ ਸੋ ਮਚ ਸਰ, ਥੈਂਕ ਯੂ ਫॉर योर टाइम, ਥੈਂਕ ਯੂ ਸਰ। ਪ੍ਰਭਜੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਈ ਮੇਰਾ ਨਾ ਸੈਂਟਾਨਾ ਆਫਿਸ ਚ ਡਿਸਮਿਸ ਹੋਇਆ ਸੀ ਬਿਨਾਂ ਇੰਟਰਵਿਊ ਤੋਂ, ਤੇ ਫਿਰ ਮੈਂ ਸੈਨ ਫਰਾਂਸਿਸਕੋ ਤੋਂ ਮਤਲਬ ਅਸਾਈਲਮ ਵਿੱਚ ਆਪਣਾ ਕੇਸ ਲਾਇਆ, ਤੇ 6 ਮਹੀਨੇ ਹੋ ਗਏ ਵਰਕ ਪਰਮਿਟ ਅਪਲਾਈ ਕੀਤੇ ਨੂੰ। ਤੁਸੀਂ ਦੱਸ ਸਕਦੇ ਮਤਲਬ ਤਰੀਕ ਕਦੋਂ ਪਾਉਣੀ ਤੇ ਵਰਕ ਬਣਾਉਣ ਨੂੰ ਕਿੰਨਾ ਟਾਈਮ ਲੱਗੇਗਾ? ਤਰੀਕ ਤਾਂ ਜਿਹੜੀ ਸੈਨ ਫਰਾਂਸਿਸਕੋ ਦੀ ਆ, ਕੋਈ ਉਹਦਾ ਟਾਈਮ ਨਹੀਂ ਹੈਗਾ। 5 ਸਾਲ 10 ਸਾਲ 15 ਸਾਲ ਜਿੰਨੇ ਵੀ ਲੱਗ ਸਕਦੇ ਆ। 3 ਸਾਲ ਬਾਅਦ ਤੁਸੀਂ ਉੱਤੇ ਮੁਕੱਦਮਾ ਕਰ ਸਕਦੇ ਆ। ਠੀਕ ਹੈ ਜੀ ਭਾਈ, ਤੇ ਵਰਕ ਪਰਮਿਟ ਦਾ ਪ੍ਰੋਸੈਸ 6 ਮਹੀਨੇ ਹੋ ਗਿਆ ਰੈਡੀ ਅਪਲਾਈ ਕੀਤੇ ਨੂੰ।
ਵਰਕ ਪਰਮਿਟ ਹੁਣ ਤੁਸੀਂ ਨਵੇਂ ਕੇਸ ਦੇ ਬੇਸ ਤੇ ਕੀਤਾ ਸੀਗਾ ਕਿ ਪੁਰਾਣੇ ਪੀਡੀ ਦੇ ਬੇਸ ਤੇ ਕੀਤਾ ਸੀਗਾ? ਭਾਜੀ ਮੈਂ ਨਵੇਂ ਕੇਸ ਦੇ ਕੀਤਾ ਵਾ। 5 ਮਹੀਨੇ ਬਾਅਦ ਜਿਹੜਾ ਹੁੰਦਾ ਨਵੇਂ ਵਰਕ ਪਰਮਿਟ ਤਾਂ ਆ ਜਾਣਾ ਚਾਹੀਦਾ। ਉਦਾਂ 30 ਦਿਨਾਂ ਤੋਂ 90 ਦਿਨਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਫੋਲੋ ਅਪ ਕਰੋ। ਭਾਜੀ ਮੈਨੇ ਅਕਤੂਬਰ ਦਾ ਰਿਸੀਵ ਹੋਇਆ ਵਾ ਵਰਕ ਪਰਮਿਟ, 3 ਨੂੰ ਅਪ੍ਰੈਲ ਆ ਗਈ ਜਿੱਦਾਂ। ਉਹਨੂੰ ਫੋਲੋ ਅਪ ਕਰੋ ਉਹਨਾਂ ਨੂੰ ਕਾਲ ਕਰਕੇ ਇਮੀਗ੍ਰੇਸ਼ਨ ਨਾਲ। ਠੀਕ ਹੈ ਜੀ, ਠੀਕ ਹੈ ਭਾਜੀ, ਮਿਹਰਬਾਨੀ ਜੀ। ਅਗਲੇ ਕਾਲਰ ਸੁਖਜਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਜੂਵੀ ਦਾ ਲਾਸਟ ਈਅਰ ਮੇਰਾ ਫੈਬਰਵਰੀ ਵਿੱਚ ਅਪਰੂਵ ਹੋ ਗਿਆ ਸੀ ਤੇ ਮਾਰਚ ਵਿੱਚ ਮੈਂ ਟਰੈਵਲ ਕਰਦਾ ਸੀ ਅਪਲਾਈ, ਤੇ ਅਕਤੂਬਰ ਦੇ ਮਹੀਨੇ ਮੈਨੂੰ ਐਮਰਜੈਂਸੀ ਪੈ ਗਈ ਸੀ ਤੇ ਮੈਂ USCA ਇਸ ਨਾਲ ਆਪਣੇ ਅਪਾਇੰਟਮੈਂਟ ਬਣਾ ਕੇ ਤੇ ਐਮਰਜੈਂਸੀ ਪ੍ਰੋ ਲੈ ਲਈ, ਮੈਨੂੰ ਦੇ ਦਿੱਤੀ ਮੈਨੂੰ 2 ਮਹੀਨੇ ਦੀ, ਤੇ ਮੈਂ 20 ਦਿਨ ਰਹਿ ਕੇ ਆ ਗਿਆ ਇੰਡੀਆ ਤੋਂ। ਤੇ ਪਾਸਪੋਰਟ ਤੇ ਜਦੋਂ ਮੇਰੀ ਐਂਟਰੀ ਪੈ ਗਈ ਹੈ ਤੇ ਉਹ ਤੋਂ 1 ਵੀਕ ਬਾਅਦ ਭਾਜੀ ਉਹਨਾਂ ਡਿਨਾਈਡ ਕਰਦੇ ਮੇਰੇ ਜਿਹੜੇ ਟਰੈਵਲ ਡਾਕੂਮੈਂਟ ਜਿਹੜੇ ਮੈਂ ਅਪਲਾਈ ਕੀਤੇ ਸੀ। ਤੇ ਆਹ ਸਾਲ 'ਚ ਭਾਜੀ ਹੁਣ ਮੈਂ ਟਰੈਵਲ ਮੈਂ ਦੁਬਾਰਾ ਅਪਲਾਈ ਨਹੀਂ ਕੀਤੇ, ਮੈਂ ਐਮਰਜੈਂਸੀ ਦੁਬਾਰਾ ਲੈ ਸਕਦਾ ਜੂਵੇ ਤੇ? ਹਾਂਜੀ, ਡਿਨਾਈ ਕੀ ਕੀਤਾ ਸੀਗਾ ਤੁਹਾਡਾ ਉਹਨਾਂ ਨੇ? ਟਰੈਵਲ ਡਾਕੂਮੈਂਟ ਇੰਡੀਆ, ਜਦੋਂ ਮੈਂ ਇੰਡੀਆ ਵਾਪਸ ਆ ਗਿਆ ਇੱਥੇ ਜਦੋਂ ਆ ਗਿਆ ਮੈਂ 1 ਵੀਕ ਬਾਅਦ। ਨਹੀਂ, ਡਿਨਾਈ ਕਦੋਂ ਕੀਤਾ ਉਹਨਾਂ ਨੇ? ਮਤਲਬ ਤੁਹਾਨੂੰ ਚਿੱਠੀ ਭੇਜੀ ਉਹਨਾਂ ਨੇ ਡਿਨਾਈ ਕਰਨ ਦੀ? ਹਾਂਜੀ ਲੈਟਰ ਭੇਜੀ ਘਰੇ। ਕੀ ਲਿਖਿਆ ਉਹਦੇ ਵਿੱਚ? ਭਾਈ ਸੈਕਸ਼ਨ ਦੇ ਆ, ਉਹ ਤਾਂ ਮੈਨੂੰ ਪਤਾ ਨਹੀਂ ਲੱਗਦਾ ਹੈਗਾ। ਤੇ ਮੈਂ ਕਿਸੇ ਵਕੀਲ ਨੂੰ ਪੁੱਛਿਆ ਕਿ ਤੂੰ ਆਲਰੇਡੀ ਇੰਡੀਆ ਤੋਂ ਹੋਇਆ ਆ, ਮੈਂ ਪਰ ਤਾਂ ਦੇ ਉਹਨਾਂ ਨੇ ਡਿਨਾਈਡ ਕਰਤੇ। ਤੁਸੀਂ ਭਾਜੀ ਜਿੱਤੋਂ ਫਾਈਲ ਕੀਤਾ ਨਾ ਉਹਨੂੰ ਦਿਖਾਓ। ਇਹ ਮੈਂ ਤੁਹਾਨੂੰ ਜਵਾਬ ਦੇਣਾ ਨਹੀਂ ਚਾਹੁੰਦਾ, ਉਦਾਂ ਤੁਸੀਂ ਕਰ ਸਕਦੇ ਆ, ਪਰ ਡਿਨਾਈਲ ਜਿਹੜਾ ਹੈਗਾ ਇਹਨਾਂ ਹੁਣ ਗੱਲ ਜੀ ਪੂਰੀ ਇਹ 'ਚ ਸਮਝ ਨਹੀਂ ਲੱਗਦੀ ਕਿਉਂ ਕੀਤਾ। ਕਰਨਾ ਤਾਂ ਨਹੀਂ ਚਾਹੀਦਾ ਸੀਗਾ। ਤੁਸੀਂ ਵੀਜ਼ਾ ਲੈ ਕੇ ਆਏ ਸੀਗੇ ਉੱਥੋਂ ਯੂ ਵੀਜ਼ਾ, ਕਿ ਸਿੱਧਾ ਹੀ ਬਸ ਟਰੈਵਲ ਡਾਕੂਮੈਂਟ ਦੇ ਏਦਾਂ ਹੀ ਵਾਪਸ ਆ ਗਏ? ਨਹੀਂ, ਜਿਹੜਾ ਮੈਨੂੰ ਉਹਨਾਂ ਨੇ ਐਮਰਜੈਂਸੀ ਪ੍ਰੋ ਦਿੱਤੀ ਨਾ 2 ਮਹੀਨੇ ਦੀ, ਉੱਤੇ ਮੈਂ ਵਾਪਸ ਉਹਨਾਂ ਪੇਪਰ ਦੇ ਦਿੱਤਾ ਸੀ ਇੱਕ ਮੈਨੂੰ, ਉੱਤੇ ਮੈਂ ਵਾਪਸ ਆ ਗਿਆ। ਤੇ ਨਾਲ ਮੈਨੂੰ ਬੇਸਿਕ ਜਿਹੇ ਕੁਐਸਚਨ ਪੁੱਛੇ ਕਿਉਂ ਗਿਆ ਕਰ, ਜਿਹੜੀ ਐਮਰਜੈਂਸੀ ਉਹ ਮੈਂ ਕੁਐਸਚਨ ਉਹਨਾਂ ਨੂੰ ਦੱਸਦੇ ਸੀ ਆਨਸਰ ਉਹਨਾਂ ਦੇ। ਤੁਹਾਡੀ ਹੁਣ ਉਹਨੇ ਜਿਹੜੀ ਐਡਮਿਸ਼ਨ ਕੀਤੀ ਭਾਜੀ, ਆਪਣੇ ਨਾ ਜਿਹੜਾ ਵੀ ਵਕੀਲ ਕੋਲ ਹੈਗਾ ਉਹਨਾਂ ਚੈੱਕ ਕਰੋ, ਮੇਕ ਸ਼ੋਰ ਕਰਿਓ ਕਿ ਤੁਹਾਨੂੰ ਯੂ ਵੀਜ਼ੇ ਦੇ ਥੱਲੇ ਐਡਮਿਸ਼ਨ ਜਿਹੜੀ ਦਿੱਤੀ ਆ ਪਰੋਲੀ ਨਹੀਂ ਕੀਤਾ। ਕਿਤੇ ਏਦਾਂ ਨਾ ਹੋਵੇ ਕਿ ਤੁਸੀਂ ਯੂ ਵੀਜ਼ਾ ਵੀ ਆਪਣਾ ਗਵਾ ਬੈਠੇ ਹੋ। ਸੋ ਆਪਣੇ ਜਿਹੜੇ ਡਾਕੂਮੈਂਟ ਵਗੈਰਾ ਲੈ ਕੇ ਨਾ ਉਹ ਜਿਹਨੇ ਵੀ ਇਹ ਫਾਈਲ ਕੀਤਾ ਵਾ ਉਹਨਾਂ ਜਾ ਕੇ ਬਹਿ ਕੇ ਰਾਬਤਾ ਕਰੋ। ਠੀਕ ਹੈ। ਤੇ ਭਾਜੀ ਇਹ ਫਿਰ ਦੁਬਾਰਾ ਕਿੱਦਾਂ ਇਹ ਆਪਾਂ ਨੂੰ ਲੈਣੀ ਚਾਹੀਦੀ ਪਰਮਿਸ਼ਨ ਜਿੱਦਾਂ ਮੈਂ ਪਹਿਲਾਂ ਕਨਫਰਮ, ਪਹਿਲਾਂ ਤੁਹਾਡਾ ਮੁੱਦਾ ਇਹ ਵਾਲਾ ਆ ਰਜਿੰਦਰ ਜੀ, ਚੈੱਕ ਕਰੋ ਵੀ ਤੁਹਾਡਾ ਵੀਜ਼ੇ ਵਾਲਾ ਕਿੱਦਾਂ ਆ, ਉਹ ਯੂ ਵੀਜ਼ੇ ਦੇ ਵਿੱਚ ਆ ਪਰੋਲੀ ਆ ਕਿੱਦਾਂ ਆ ਉਹਨਾਂ ਨੇ ਕੀਤਾ। ਸੋ ਮੇਕ ਸ਼ੋਰ ਕਰੋ, ਫਿਰ ਇਹ ਅਗਲਾ ਸਟੈਪ ਆ। ਦੁਬਾਰਾ ਜਾਣਾ ਨਹੀਂ ਜਾਣਾ ਉਹ ਬਾਅਦ ਦੀ ਗੱਲ ਆ ਫਿਰ ਤੁਹਾਡੇ ਲਈ। ਪਹਿਲਾਂ ਇਹ ਦੇਖੋ ਕੋਈ ਯੂ ਵੀਜ਼ਾ ਵੀ ਕਿਤੇ ਖੋ ਤਾਂ ਨਹੀਂ ਲਿਆ ਤੁਹਾਡੇ ਕੋਲ। ਜਿਹੜਾ ਡਿਨਾਈਲ ਡਿਨੂਅਲ ਹੈਗਾ ਨਾ ਉਹ ਜਾ ਕੇ ਆਪਣਾ ਵਾਪਸ ਜਿਹੜਾ ਚੰਗੀ ਤਰ੍ਹਾਂ ਚੈੱਕ ਕਰੋ ਉਹਨੂੰ। ਹਾਂਜੀ, ਤੇ ਦੂਸਰੀ ਗੱਲ ਇਹ ਦੱਸਦਾ, ਜੇ ਤਾਂ ਤੁਸੀਂ ਕਿਰਾਏ ਆਹ ਟਰਾਂਸਲੇਟਰ ਆ ਜਿਹੜੇ ਹੁੰਦੇ ਆ ਸਰਵਿਸ ਪ੍ਰੋਵਾਈਡਰ ਹੁੰਦੇ ਆ, ਪੈਰਾਲੀਗਲ ਪੂਰਾਲੀਗਲ ਜਿਹੜੇ ਕਰਦੇ ਆ, ਉਹ ਫੇਰ ਤੁਸੀਂ ਆਪਣਾ ਜਿਹੜਾ ਦੂਰ ਹੀ ਭੱਜੇ ਉਹਨਾਂ ਕੋਲ, ਕਿਉਂਕਿ ਉਹ ਸਲਾਹ ਸਲੂਹ ਤੁਹਾਨੂੰ ਫੇਰ ਉਹਨਾਂ ਨੇ ਪਹਿਲਾਂ ਵੀ ਗਲਤ ਦਿੱਤੀ ਆ ਤੇ ਤੁਹਾਡਾ ਕੰਮ ਉਹਨਾਂ ਨੇ ਖਰਾਬ ਕਰ ਦੇਣਾ। ਤੇ ਵਕੀਲ ਬਕੂਲ ਨਾਲ ਤੁਸੀਂ ਜਿਹੜੀ ਇਹ ਸਲਾਹ ਲਿਓ ਜਾ ਕੇ। ਜੀ, ਮਨਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਤਾਂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਸਾਰੇ ਹੀ ਪੰਜਾਬੀ ਰੇਡੀਓ ਦੇ ਪ੍ਰੋਗਰਾਮ। ਤੇ ਹਾਂਜੀ, ਇੱਕ ਕੁਐਸਚਨ ਸੀਗਾ ਜੀ। ਹਾਂਜੀ, ਸਾਡਾ ਨਾ ਦੋਤਾ ਜਿੱਦਾਂ ਕੈਨੇਡਾ ਬਾਰਡਰ ਤੋਂ ਪਾਰ ਕਰਕੇ ਆਇਆ 2 ਦਿਨ ਪਹਿਲਾਂ, ਪਰ ਜਿੱਦਾਂ ਉਹਨੂੰ ਫੜਿਆ ਨਹੀਂ, ਨਾ ਹੀ ਉਹਦਾ ਸ਼ੋ ਅਪ ਹੋਇਆ, ਤੇ ਉਹਦਾ ਜਿੱਦਾਂ ਕੇਸ ਲਾਉਣ ਦਾ ਕੀ ਪ੍ਰੋਸੀਜਰ ਆ ਜਿਹੜਾ ਫੜਨਾ ਹੋਇਆ ਹੋਵੇ ਬੰਦਾ, ਕੋਈ ਸ਼ੋ ਅਪ? ਹਾਂਜੀ, ਦੇਖੋ ਕੇਸ ਉਹਦਾ ਲੱਗਣਾ ਅਸਾਈਲਮ ਆਫਿਸ ਦੇ ਵਿੱਚ ਜਿਹੜਾ ਫੜ ਨਹੀਂ ਹੋਇਆ, ਤੇ ਉਹ ਲੰਬੇ ਟਾਈਮ ਲਈ ਚੱਲਣਾ। ਤੇ ਜਿਹੜਾ ਅੱਜ ਦੱਸ ਕੇ ਹਟੇ ਆ ਕਿ ਕੈਨੇਡਾ ਦੇ ਵਿੱਚ ਅਸਾਈਲਮ ਫਾਈਲ ਕਰਨਾ ਜ਼ਰੂਰੀ ਸੀਗਾ, ਉਹ ਜਿਹੜਾ ਮੁੱਦਾ ਉਹਦਾ ਬਾਅਦ ਚ ਬਣੂਗਾ ਕਿਸੇ ਟਾਈਮ ਤੇ। ਕਿੰਨੇ ਸਾਲ ਦਾ ਇਸ ਵੇਲੇ ਉਹ? 22 ਸਾਲ ਦਾ। ਚਲੋ ਗਾਰਡੀਅਨ ਵਾਲਾ ਤਾਂ ਲੰਘ ਗਿਆ ਉਹਦਾ ਟਾਈਮ, ਅਸਾਈਲਮ ਆਫਿਸ ਚ ਅਸਾਈਲਮ ਲਾਵੇ ਉਹ, ਤੇ ਆਹ ਮੁੱਦਾ ਜਿਹੜਾ ਉਹਦਾ ਬਾਅਦ ਚ ਬਣੂਗਾ। ਜੀ ਹਾਂਜੀ, ਉਹ ਤੁਹਾਡੇ ਕੋਲ ਹੀ ਲਾਉਣਾ ਆ। ਉਹਦਾ ਦੂਸਰੇ ਉਹਦੇ ਬ੍ਰਦਰ ਦਾ ਵੀ ਤੁਹਾਡੇ ਕੋਲ ਹੀ ਲੱਗਾ, ਉਹਦੇ ਤਾਏ ਦੇ ਮੁੰਡੇ ਦਾ ਜਿੱਦਾਂ। ਠੀਕ ਹੈ, ਕੋਈ ਨਹੀਂ, ਆਪਣਾ ਕੰਟੈਕਟ ਕਰ ਲਿਓ ਸਾਡੇ ਆਫਿਸ ਨੂੰ। ਆਫਿਸ ਨੂੰ ਕਾਲ ਕਰ ਲਓ ਜੀ, ਨੰਬਰ ਤੁਹਾਡੇ ਕੋਲ ਹੀ ਹੋਣਾ। ਬਾਕੀਆਂ ਦੀ ਸਹੂਲਤ ਲਈ ਵੀ ਦੱਸ ਦਿੰਦੇ 4159090503 4159090503। ਪ੍ਰਗਟ ਸਿੰਘ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਅੱਛਾ, ਤੇ ਟੇਕਾ ਸਾਹਿਬ, ਮੇਰਾ ਲੜਕਾ C1D ਵੀਜ਼ੇ ਤੇ 2005 ਵਿੱਚ ਆਇਆ ਸੀ, ਤੇ ਉਹ 14 ਸਾਲ ਇੱਥੇ ਅਨਡਾਕੂਮੈਂਟਡ ਰਹਿ ਕੇ ਤੇ 2019 ਵਿੱਚ ਫਿਰ ਵਾਪਸ ਟਰੈਵਲ ਡਾਕੂਮੈਂਟ ਲੈ ਕੇ ਚਲਾ ਗਿਆ। USA 'ਚ ਉਹਦਾ ਕੋਈ ਕੇਸ ਨਹੀਂ ਹੈ ਤੇ FBI ਵੱਲੋਂ ਵੀ ਉਹਨੂੰ ਪੁਲਿਸ ਕਲੀਅਰੈਂਸ ਮਿਲੀ ਆ। ਮੈਂ ਉਹਦੀ 2009 ਵਿੱਚ F3 ਕੈਟਾਗਰੀ 'ਚ ਪਟੀਸ਼ਨ ਕੀਤੀ ਸੀ, ਤੇ ਪਿਛਲੇ ਸਾਲ ਵੈਲਕਮ ਲੈਟਰ ਆਇਆ ਸੀ, ਤੇ ਸਾਰੇ ਕਾਗਜ਼ ਪੱਤਰ ਭਰ ਦਿੱਤੇ ਸੀ, ਤੇ ਉਹਨਾਂ ਨੇ ਕਿਹਾ ਵੀ ਅਪਰੂਵਲ ਦੇ ਦਿੱਤੀ ਉਹਦੀ। ਹੁਣ NVC ਵੱਲੋਂ ਈਮੇਲ ਆਈ ਆ ਵੀ ਉਹਦੀ ਬੰਬੇ ਇੰਟਰਵਿਊ ਹੋਣ ਵਾਲੀ ਆ, ਤੇ ਮੇਰਾ ਸਵਾਲ ਹੈ ਕਿ ਕੀ ਉਹਨੂੰ ਵੀਜ਼ਾ ਦੇ ਦੇਣਗੇ ਜਾਂ ਕੀ ਵੀਜ਼ਾ ਲੈਣ ਲਈ ਐਲੀਜੀਬਲ ਹੈ? ਧੰਨਵਾਦ।
ਪਹਿਲਾਂ ਇਹ ਦੱਸੋ, ਜਿਹੜਾ ਤੁਸੀਂ ਕਹਿੰਦੇ ਟਰੈਵਲ ਡਾਕੂਮੈਂਟ ਲੈ ਕੇ ਚੱਲ ਗਿਆ ਸੀਗਾ, ਉਹ ਤੋਂ ਕੀ ਮਤਲਬ ਆ ਤੁਹਾਡਾ? ਮਤਲਬ ਉਹਨੇ ਵਾਪਸ ਚਲਾ ਗਿਆ, ਉਹ ਵਾਪਸ ਚਲਾ ਗਿਆ ਤੇ ਉਹ ਜਿਹੜਾ ਕੋਈ ਕੌਂਸੂਲੇਟ ਤੋਂ ਜਿਹੜਾ ਦਿੰਦੇ ਕੋਈ ਜਾਣ ਵਾਸਤੇ, ਇੰਡੀਆ ਵਾਪਸ ਜਾਣ ਵਾਸਤੇ ਜਿਹੜਾ ਦਿੰਦੇ, ਉਹ ਲੈ ਕੇ ਚਲਾ ਗਿਆ। ਠੀਕ ਹੈ। ਸੋ ਜਿਹੜੀ ਵੀਜ਼ੇ ਦੀ ਤੁਸੀਂ ਐਪਲੀਕੇਸ਼ਨ ਭਰਨੀ ਨਾ, ਉਹਨੂੰ ਪਹਿਲਾਂ ਮੇਕ ਸ਼ੋਰ ਕਰਿਓ ਕਿ ਧਿਆਨ ਨਾਲ ਭਰਨੀ ਹੈ ਐਪਲੀਕੇਸ਼ਨ। NVC ਵਾਲੀ ਜਿਹੜੀ ਸੀਗੀ, ਉਹਦੇ ਵਿੱਚ ਉਹਨਾਂ ਨੇ ਲਿਖਿਆ ਹੁੰਦਾ ਕਿ ਬੰਦਾ ਓਵਰਸਟੇ ਤਾਂ ਨਹੀਂ ਕੀਤਾ। 1 ਸਾਲ ਤੋਂ ਵੱਧ ਜਦੋਂ ਓਵਰਸਟੇ ਕਰਦਾ ਤੇ 10 ਸਾਲ ਦੀ ਜਿਹੜੀ ਬਾਰ ਉਹ ਲੱਗ ਜਾਂਦੀ ਹੈ, ਤੇ 10 ਸਾਲ ਦੀ ਜਿਹੜੀ ਬਾਰ ਉਹ ਲੱਗਣੀ ਆ। ਉਹਨੂੰ ਜਿਹੜੀ ਇਨਫੋਰਮੇਸ਼ਨ ਸਹੀ ਤਰੀਕੇ ਨਾਲ ਦਿਓ ਕਿ ਓਵਰਸਟੇ ਕੀਤਾ ਵਾ। ਉਹਦੇ ਵਿੱਚ ਨਾ ਸਵਾਲ ਹੁੰਦੇ ਆ। ਹਾਂਜੀ, ਉਹ ਭਰਿਆ ਵੀ ਉਹ ਜਿਹੜਾ DS ਕੋਈ 200। ਪ੍ਰਗਟ ਜੀ ਸੁਣ ਲਓ ਪਹਿਲਾਂ, ਵਕੀਲ ਸਾਹਿਬ ਦੀ ਸੁਣ ਲਓ ਪਹਿਲਾਂ ਪੂਰੀ। ਹਾਂਜੀ, ਸੋ ਉਹਨੂੰ ਪਹਿਲਾਂ ਮੇਕ ਸ਼ੋਰ ਕਰਿਓ ਕਿ ਸਹੀ ਤਰੀਕੇ ਨਾਲ ਭਰਿਆ ਵਾ। ਉਹਦੇ ਵਿੱਚ ਦੱਸਿਆ ਹੋਇਆ ਕਿ ਓਵਰਸਟੇ ਕੀਤਾ ਸੀਗਾ। ਤੇ ਜਦੋਂ ਜਾਊਗਾ ਤੇ 10 ਸਾਲ ਦੀ ਬਾਰ ਲੱਗੂਗੀ ਮੋਸਟ ਲਾਈਕਲੀ, ਤੇ ਫਿਰ ਉਹਨੂੰ ਉਹ ਵੇਵਰ ਦੀ ਆਪਸ਼ਨ ਦਊਗੇ ਘਰ ਦੇ, ਕਿਉਂਕਿ ਤੁਸੀਂ ਕੁਆਲੀਫਾਈਂਗ ਰਿਲੇਟਿਵ ਆ, ਤੁਸੀਂ ਉਹਦਾ ਵੇਵਰ ਕਰ ਸਕਦੇ ਆ। 601 ਵੇਵਰ ਤੁਹਾਨੂੰ ਜਿਹੜਾ ਉਹ ਕਰਨਾ ਪੈਣਾ ਇਹਦਾ। ਤੇ ਵੇਵਰ ਜੇ ਅਪਰੂਵ ਹੋ ਗਿਆ ਤੇ ਫਿਰ ਉਹ ਆ ਸਕਦਾ। ਸਿੱਧੇ ਉਹਨੂੰ ਖੜੇ ਪੈਰ ਉਹਨਾਂ ਨੇ ਵੀਜ਼ਾ ਨਹੀਂ ਦੇਣਾ ਮੋਸਟ ਲਾਈਕਲੀ। ਅੱਛਾ ਜੀ। ਤੇ ਵੇਵਰ ਜਦ ਤੱਕ ਨਹੀਂ ਕਰ ਸਕਦੇ ਜਦ ਤੱਕ ਤੁਹਾਡਾ ਉਹ ਕੇਸ ਡਿਨਾਈ ਨਹੀਂ ਕਰਦੇ। ਅੱਛਾ ਜੀ, ਉਹਨਾਂ ਤੱਕ ਵੇਵਰ ਨਹੀਂ ਕਰ ਸਕਦੇ। ਥੈਂਕ ਯੂ ਜੀ। ਧੰਨਵਾਦ ਜੀ। ਹਰਨੇਕ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਕੁਐਸਚਨ ਇਹ ਪੁੱਛਣਾ ਚਾਹੁੰਦਾ ਹੈਗਾ ਆ ਵੀ ਮੈਂ ਇੱਥੇ ਪੋਲੀਟੀਕਲ ਅਜ਼ਾਇਲਮ ਤੇ ਰਹਿਣਾ ਹੈਗਾ, ਤੇ 2015 ਵਿੱਚ ਮੈਂ ਕੇਸ ਲਾਇਆ ਸੀ। ਅਜ਼ਾਇਲਮ ਆਫਿਸ ਦੇ ਵਿੱਚ ਹੀ ਹਾਲੇ ਕੇਸ ਹੈਗਾ ਮੇਰਾ। ਤਾਂ ਲਾਸਟ ਈਅਰ ਮੇਰੀ ਫੈਮਿਲੀ ਜਿੱਦਾਂ ਆਈ ਸੀ ਇੱਥੇ ਕੈਨੇਡਾ ਆਈ ਸੀ, ਉਹ ਵਿਜ਼ਟਰ ਵੀਜ਼ੇ ਤੇ, ਤਾਂ ਉਹਨਾਂ ਦਾ ਵੀਜ਼ਾ ਫਿਰ ਅਮਰੀਕਾ ਦਾ ਵਿਜ਼ਟਰ ਵੀਜ਼ਾ ਲੱਗ ਗਿਆ ਸੀ। ਤਾਂ ਮੈਂ ਉਹਨਾਂ ਨੂੰ ਆਪਣੇ ਕੇਸ ਵਿੱਚ ਐਡ ਕਰਵਾ ਲਿਆ ਹੈਗਾ ਸੀ, ਹੈਨਾ ਜੀ। ਤੇ ਭਾਜੀ ਉਹ ਅੰਡਰ ਤਾਂ ਨਹੀਂ ਆਉਂਦੇ ਹੈਗੇ ਜਿੰਦਾ CLP ਜਿਹੜਾ ਤੁਸੀਂ ਕੋਈ ਲਾਅ ਕਹਿੰਦੇ ਆ, ਜਾਂ CPL, ਮੈਂ ਪਤਾ ਨਹੀਂ ਕਿਹੜਾ ਲਾਅ ਤੁਸੀਂ ਕਹਿੰਦੇ ਆ। ਤੇ ਮੈਂ ਉਹਨਾਂ ਨੂੰ ਕਰਾ ਦਿੱਤਾ ਆਪਣੇ। ਹਾਂਜੀ, ਕਦੋਂ ਆਏ ਸੀਗੇ ਉਹ May 21 ਨੂੰ ਆਏ ਸੀ ਭਾਜੀ, ਉਹ ਲਾਸਟ ਈਅਰ 2023। ਹਾਂਜੀ, ਉਹ CLP ਦੇ ਅੰਡਰ ਆਉਂਦੇ ਆ। ਉਹਨਾਂ ਕੋ ਬਸ ਜਿਹੜਾ ਉਹਨਾਂ ਦਾ ਟਾਕਿੰਗ ਪੁਆਇੰਟ ਇਹੀ ਹੋਣਾ। ਪਹਿਲੀ ਗੱਲ ਤਾਂ ਹੁਣ ਉਹ ਆ ਗਏ ਆ, ਤੁਸੀਂ ਕੁਝ ਕਰ ਨਹੀਂ ਸਕਦੇ। ਤੇ ਦੂਸਰਾ ਉਹਨਾਂ ਦਾ ਇਹੀ ਹੈ ਕਿ ਉਹਨਾਂ ਦੀ ਆਰਗੂਮੈਂਟ ਇਹੀ ਹੈ ਕਿ ਸਾਡਾ ਘਰ, ਉਹਨਾਂ ਦਾ ਵਾਈਫ ਹੈ ਨਾ ਤੁਹਾਡੇ, ਮੇਰੀ ਵਾਈਫ ਹੈ, 2 ਬੱਚੇ ਆ ਮੇਰੇ ਨਾਲ। ਹਾਂਜੀ, ਫਿਰ ਉਹਨਾਂ ਦੀ ਆਰਗੂਮੈਂਟ ਇਹੀ ਹੈ ਕਿ ਆਪਣੀ ਫੈਮਿਲੀ ਉੱਥੇ ਸੀਗੀ ਤੇ ਉਹਨਾਂ ਦੇ ਕਰਕੇ ਆਪਾਂ ਜਿਹੜਾ ਅਮਰੀਕਾ ਗਏ ਆ। ਅਮਰੀਕਾ ਵੀਜ਼ੇ ਦੇ ਉੱਤੇ ਆਏ ਆ, ਸੋ ਉਹਦਾ ਵੀ ਮੈਟਰ ਕਰਦਾ। ਤਾਂ ਵੀ CLP ਲੱਗਦੀ ਹੈ। ਡਾਇਰੈਕਟ ਹੀ ਆਏ ਆ ਵੀਜ਼ੇ ਤੇ। ਹਾਂਜੀ, ਪਹਿਲਾਂ ਕੈਨੇਡਾ ਤੇ ਕੈਨੇਡਾ ਤੋਂ ਫਿਰ ਵੀਜ਼ੇ ਤੇ, ਫਿਰ ਕੈਨੇਡਾ ਤੋਂ ਅਮਰੀਕਾ ਦਾ ਵੀਜ਼ਾ ਉਹਨਾਂ ਦਾ ਲਵਾ ਲਿਆ ਸੀ। ਹਾਂਜੀ, ਉਹਨਾਂ ਦੀ ਆਰਗੂਮੈਂਟ ਇਹੀ ਹੋਣੀ ਹੈ ਕਿ ਫੈਮਿਲੀ ਨੂੰ ਮਿਲਣ ਆਏ ਆ। ਬਾਕੀ ਹੁਣ ਜਿਹੜੇ ਸੁਣਦੇ ਆ ਜਿਹਨਾਂ ਕੋਲ ਡਾਇਰੈਕਟ ਵੀਜ਼ਾ, ਉਹ ਘੁੰਮ ਕੇ ਆ ਗਏ ਕਿਉਂ CLP ਤੇ ਉਹਨਾਂ ਦੇ ਥਰਡ ਕੰਟਰੀ ਵਾਲੇ ਚੱਕਰਾਂ 'ਚ ਪਊਗੇ, ਹਨਾ। ਜਿਹਨਾਂ ਕੋਲ ਵੀਜ਼ਾ ਉਹ ਤਾਂ ਡਾਇਰੈਕਟ ਹੀ ਉਹਨਾਂ ਨੂੰ ਆਉਣਾ ਚਾਹੀਦਾ। ਬਟ ਐਨੀਵੇਜ਼, ਉਹ ਜਿਹੜੇ ਵੀਜ਼ੇ ਵਾਲੇ ਆ, ਮੇਰੇ ਮੁੰਡੇ ਕੋਲ ਕੈਨੇਡਾ ਦਾ ਵੀਜ਼ਾ ਪਹਿਲਾਂ, ਦੋ ਮੇਰੀ ਵਾਈਫ ਕੋ ਤਾਂ ਮੁੰਡੇ ਕੋਲ ਅਮਰੀਕਾ ਦਾ ਵੀਜ਼ਾ ਹੈਗਾ ਸੀ, ਹਨਾ। ਛੋਟੇ ਮੁੰਡੇ ਕੋਲ ਅਮਰੀਕਾ ਦਾ ਵੀਜ਼ਾ ਨਹੀਂ ਸੀ ਹੈਗਾ। ਉਹ ਕੈਨੇਡਾ ਤੋਂ ਸਾਡੇ ਵਿਆਹ ਸੀ ਉੱਥੇ ਲਵਾ ਕੇ, ਫਿਰ ਅਸੀਂ ਕੈਨੇਡਾ ਤੋਂ ਲਵਾ ਕੇ ਅਮਰੀਕਾ 'ਚ ਲੈ ਕੇ ਆਏ ਆ। ਠੀਕ ਹੈ। ਉਹਨਾਂ ਦੀਆਂ 2 ਆਰਗੂਮੈਂਟ ਹੈ ਕਿ ਇੱਕ ਤਾਂ ਆਪਾਂ ਵੀਜ਼ੇ ਤੇ ਆਏ ਆ ਡਾਇਰੈਕਟਲੀ, ਆਪਾਂ ਬਾਰਡਰ ਨਹੀਂ ਕ੍ਰਾਸ ਕੀਤਾ। ਦੂਜਾ ਇਹ ਕਿ ਸਾਡੇ ਰਿਲੇਟਿਵ ਜਿਹੜੇ ਪਰਿਵਾਰ ਉੱਥੇ ਸੀਗਾ ਜੀ। ਸੋ ਠੀਕ ਆ ਜੀ। ਪਰਵਿੰਦਰ ਜੀ। ਹੈਲੋ ਸਰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੇਰਾ ਫਰੈਂਡ ਹੈ ਕੈਨੇਡਾ ਤੇ ਉਹਨੇ ਅਸਾਈਲਮ ਲਾਈ ਹੋਈ ਆ, ਤੇ ਉਹਦੀ ਗਰਲਫ੍ਰੈਂਡ ਇੱਥੇ ਆ, ਤੇ ਉਹ ਕਹਿੰਦਾ ਕਿ ਮੈਂ ਵਿਆਹ ਕਰਾ ਕੇ। ਨਹੀਂ, ਅਸਾਈਲਮ ਇੱਥੇ ਲਾਈ ਕਿ ਉੱਥੇ ਲਾਈ? ਉੱਥੇ ਲਾਈ ਆ ਅਸਾਈਲਮ, ਕੈਨੇਡਾ ਦੇ ਵਿੱਚ। ਠੀਕ ਹੈ ਜੀ। ਤੇ ਉਹਦੀ ਗਰਲਫ੍ਰੈਂਡ ਅਮਰੀਕਨ ਸਿਟੀਜ਼ਨ ਹੈ, ਤੇ ਉਹ ਕਹਿੰਦਾ ਪਿਆ ਕਿ ਮੈਂ ਅਸਾਈਲਮ ਉਹਦੇ ਨਾਲ ਵਿਆਹ ਕਰਾ ਕੇ, ਬਾਰਡਰ ਪਾਰ ਕਰਕੇ ਵਿਆਹ ਕਰਵਾਵਾਂਗੇ, ਉੱਥੇ ਜਾ ਕੇ ਗਰਲਫ੍ਰੈਂਡ ਉਹਦੀ ਵਿਆਹ ਕਰਾ ਕੇ ਤੇ ਲੈ ਕੇ ਆਵੇ। ਭਾਜੀ ਜਾ ਕੇ ਕਰੇ 1.5-2 ਸਾਲਾਂ 'ਚ ਸਿੱਧੇ ਪੱਕੇ ਤੌਰ ਤੇ ਆ ਜਾਣਾ, ਹੋਰ ਨਾ ਪੰਗਾ ਕੋਈ ਵੀ ਲਵੇ। ਨਹੀਂ ਸਰ ਜੀ, ਮੈਂ ਪੁੱਛਣਾ ਚਾਹੁੰਦਾ ਕਿ ਉਹਦਾ ਸੇਮ ਪ੍ਰੋਸੈਸ ਚੱਲੇਗਾ ਜਿੱਦਾਂ ਅਸੀਂ ਇੰਡੀਆ ਤੋਂ ਲੈ ਕੇ ਆਨੇ ਕਿਸੇ ਨੂੰ ਵਿਆਹ ਕਰਵਾ ਕੇ, ਉਹੀ ਪ੍ਰੋਸੈਸ ਸੇਮ ਚੱਲੇਗਾ? ਬਿਲਕੁਲ ਜੀ, ਬਿਲਕੁਲ। ਓਕੇ ਜੀ। ਤੇ ਜੇ ਉਹ ਬਾਰਡਰ ਪਾਰ ਕਰਕੇ ਉਹ ਆ ਜਾਏ ਤੇ ਫਿਰ ਬਾਰਡਰ ਪਾਰ ਕਰਕੇ ਪਹਿਲੀ ਗੱਲ ਤਾਂ ਸਲਾਹ ਨਹੀਂ ਦੇ ਸਕਦੇ ਆਪਾਂ। ਦੂਸਰੀ ਗੱਲ ਇਹ ਹੈ ਕਿ ਜਿਹੜਾ ਬਾਰਡਰ ਪਾਰ ਕਰਕੇ ਆਇਆ ਹੁੰਦਾ ਉਹ ਇੱਥੇ ਪੱਕਾ ਨਹੀਂ ਹੋ ਸਕਦਾ, ਉਹਨੂੰ ਫੇਰ ਕੰਟਰੀ ਛੱਡ ਕੇ ਜਾਣਾ ਪੈਂਦਾ। ਸੋ ਇਹਨਾਂ ਨੂੰ ਬੈਟਰ ਆ ਵੀ ਜੇ ਵਿਆਹ ਉਹਨਾਂ ਨੇ ਕਰਾਉਣਾ ਹੀ ਆ ਤੇ ਇਹ ਜਾਵੇ ਉੱਧਰ ਵਿਆਹ ਕਰੇ ਤੇ ਫਿਰ 1-2 ਸਾਲ ਵੇਟ ਕਰੇ, ਫਿਰ ਜਿੱਦਾਂ ਵੀ ਵਾਰੀ ਲੱਗਦੀ ਆ। ਅਵਤਾਰ ਸਿੰਘ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ ਆਪਣੇ ਵਕੀਲ ਸਾਹਿਬ ਨੂੰ ਕਿ ਜਿਹੜਾ ਆਪਣਾ ਦੋਤਾ ਆਇਆ ਸੀਗਾ 6 ਮਹੀਨੇ ਹੋਏ ਬਾਰਡਰ ਕ੍ਰੋਸ ਕਰਕੇ। ਹਾਂਜੀ, ਉਹ ਮੈਂ ਹੀ ਛਡਾਇਆ ਸੀਗਾ। ਉਹਨੂੰ ਆਪਾਂ ਕੇਸ ਲਾ ਸਕਦੇ ਹਾਂ? ਉਹਦੀ ਉਮਰ ਦੇ 17.5 ਸਾਲ ਹੈ। 17.5 ਸਾਲ ਹੁਣ ਛੁੱਟ ਗਿਆ, ਉਹ ਬਾਹਰ ਹੀ ਆ? ਹਾਂਜੀ, ਬਾਹਰ ਹੀ ਆ, ਮੇਰੇ ਕੋਲ ਹੀ ਆ। ਉਹਦਾ ਤੁਸੀਂ ਨਾ ਉਹਦਾ ਤੁਸੀਂ ਕੇਸ ਵੀ ਲਾਓ ਤੇ ਗਾਰਡੀਅਨ ਵਾਲਾ ਵੀ ਜਿਹੜਾ ਕੇਸ ਆ, ਦੋਨੋਂ ਹੀ ਅਪਲਾਈ ਕਰੋ ਉਹਦੇ। ਮੈਂ ਨਾ ਕੱਲ ਆਪਣੀ ਅਮਰਿੰਦਰ ਭਾਈ ਨਾਲ ਗੱਲ ਹੋਈ ਸੀ ਤੇ ਮੈਂ ਉਹਨੇ ਇਨਫੋਰਮੇਸ਼ਨ ਮੰਗੀ ਸੀ ਤੇ ਮੈਂ ਭਰ ਕੇ ਭੇਜਤੀ ਸੀਗੀ।
ਠੀਕ ਹੈ। ਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਗੱਲ ਬਹਿ ਕੇ ਕਰਾਂ ਜਾਂ ਹੁਣ ਮੈਂ ਕਿਹਾ ਫੋਨ ਤੇ ਕਰਾਂ ਜਾਂ ਕਿੱਦਾਂ? ਮੇਰੇ ਨਾਲ ਫੋਨ ਤੇ ਵੀ ਤੁਹਾਡੀ ਸੇਮ ਹੀ ਗੱਲ ਹੋਣੀ ਆ। ਜੇ ਤੁਹਾਨੂੰ ਕੋਈ ਖਤਰਾ ਹੈਗਾ ਉਹ ਆਪਣਾ ਉਹ ਵੀ ਕੇਸ ਲਾਵੇ, ਜੇ ਨਹੀਂ ਆ ਤਾਂ ਫਿਰ ਸਿਰਫ ਜਿਹੜਾ ਆਪਣਾ ਗਾਰਡੀਅਨ ਵਾਲਾ ਜਿਹੜਾ ਕੇਸ ਹੈ ਨਾ, ਸਪੈਸ਼ਲ ਇਮੀਗ੍ਰੈਂਟ ਜੁਵੈਨਾਈਲ ਵਾਲਾ, ਉਹ ਵਾਲਾ ਕੇਸ ਲਾਵੇ। ਹਾਂ ਮੈਂ ਪੁੱਛਿਆ ਸੀ ਉਹਨੂੰ ਮਾੜਾ ਏਦਾਂ ਥੋੜ੍ਹਾ ਪੁੱਛਿਆ ਸੀ, ਕਹਿੰਦੇ ਵੀ ਕੋਈ ਨਹੀਂ ਕਰ ਜਿੱਦਾਂ ਵੀ ਕਰਨੀ ਆ। ਤੇ ਬਾਕੀ ਜਿੱਦਾਂ ਤੁਹਾਡੀ ਸਲਾਹ ਲੈਣੀ ਸੀ ਬਸ ਮੈਂ ਤਾਂ ਉਦਾਂ ਉਹਨੇ ਉੱਥੇ ਦਿੱਤੇ ਆ ਬਿਆਨ ਦਿੱਤੇ ਸੀ ਉਹਨੇ ਏਦਾਂ ਉਹ ਤੇ ਮੈਨੂੰ ਏਦਾਂ ਮੇਰੇ ਡੈਡੀ ਨੂੰ ਤੰਗ ਕੀਤਾ ਸੀ, ਮੈਂ ਤਾਂ ਕਰਕੇ ਆਇਆ। ਹਾਂਜੀ ਤੁਹਾਨੂੰ ਸਲਾਹ ਦੇ ਦਿੱਤੀ ਮੈਂ ਕਿ ਦੋਨੋਂ ਕੇਸ ਲਾਓ ਜੀ। ਠੀਕ ਹੈ ਜੀ। ਗਗਨਦੀਪ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੈਂ ਪੁੱਛਣਾ ਸੀਗਾ, ਮੇਰੀ ਨਾ ਫਾਈਨਲ ਹੀਅਰਿੰਗ ਹੈਗੀ ਆ ਜੁਲਾਈ 19 ਨੂੰ ਕੌਨਕੋਰਟ 'ਚ, ਤੇ ਮੇਰੇ ਜੱਜ ਸਾਹਿਬ ਦਾ ਨਾਮ ਜਸਟਿਨ ਪ੍ਰਾਈਜ਼ ਆ, ਤੇ ਮੈਨੂੰ ਥੋੜਾ ਜਿਹਾ ਦੱਸੋਗੇ ਕਿੱਦਾਂ ਦੇ ਹੈਗੇ ਨੇ, ਲਾਈਕ ਰੈਂਕਿੰਗ ਵਗੈਰਾ? ਹਾਂਜੀ ਜੱਜ ਸਾਹਿਬ ਵਧੀਆ ਨੇ। ਅੱਛਾ ਜੀ, ਠੀਕ ਹੈ ਜੀ। ਤੇ ਇੱਕ ਮੇਰਾ question ਹੋਰ ਸੀਗਾ ਭਾਜੀ ਤੁਹਾਨੂੰ, ਮੈਂ ਐਕਚੁਅਲੀ ਮੇਰਾ ਸਟੇਟਸ ਸਿੰਗਲ ਹੈਗਾ ਆ, ਤੇ ਜੇ ਮੈਂ ਆਪਣੇ ਬॉयਫ੍ਰੈਂਡ ਨਾਲ ਵਿਆਹ ਕਰਕੇ ਜਿੱਦਾਂ ਪੇਪਰ ਲਾ ਦੇਵਾਂ ਕੋਰਟ ਮੈਰਿਜ ਦਾ, ਤੇ ਉਹਨਾਂ ਦਾ ਕੁਝ ਹੋ ਸਕਦਾ? ਉਹਨਾਂ ਦਾ ਵੀ ਅਸਾਈਲਮ ਹੀ ਆ। ਹਾਂਜੀ ਜੇ ਤੁਹਾਡਾ ਪਹਿਲਾਂ ਵਿਆਹ ਹੋ ਜਾਂਦਾ ਤੇ ਫਿਰ ਜੇ ਤੁਹਾਡਾ ਕੇਸ ਪਾਸ ਹੁੰਦਾ ਤੁਸੀਂ ਉਹਨਾਂ ਦਾ 730 ਜਿਹੜਾ ਰਿਫਿਊਜੀ ਪਟੀਸ਼ਨ ਫਾਈਲ ਕਰ ਸਕਦੇ ਆ। ਠੀਕ ਹੈ, ਉਹਨਾਂ ਦਾ ਹੋ ਜਾਂਦਾ ਹੈ ਨਾ, ਫਿਰ ਇਹਦੇ ਵਿੱਚ ਉਹਨਾਂ ਦਾ ਵੀ ਕਲੀਅਰ ਹੋ ਜਾਏਗਾ। ਉਹਨਾਂ ਨੂੰ ਪੀਡੀ ਮਿਲੀ ਨਾ, ਐਡਮਿਨ ਕਲੋਜ਼ਰ ਮਿਲਿਆ ਹੋਇਆ ਉਹਨਾਂ ਨੂੰ। ਹਾਂਜੀ ਜੇ ਤੁਹਾਡਾ ਕੇਸ ਪਾਸ ਹੋ ਜਾਂਦਾ ਤੇ ਤੁਸੀਂ 730 ਪਟੀਸ਼ਨ ਉਹਨਾਂ ਦੀ ਫਾਈਲ ਕਰ ਸਕਦੇ ਆ। ਠੀਕ ਹੈ ਜੀ। ਕਿੰਨਾ ਟਾਈਮ ਲੱਗਦਾ ਭਾਜੀ ਪ੍ਰੋਸੈਸ ਮੈਨੂੰ? ਪਹਿਲਾਂ ਆਪਣਾ ਕੇਸ ਤਾਂ ਪਾਸ ਕਰਾਓ, ਤੁਸੀਂ ਪਹਿਲਾਂ ਹੀ ਦੂਜੇ ਵੱਡੇ ਨਿਸ਼ਾਨੇ ਮਾਰੀ ਜਾਂਦੇ। ਪਹਿਲਾਂ ਆਪਣੇ ਕੇਸ ਵੱਲ ਤੁਸੀਂ ਫੋਕਸ ਕਰੋ ਤੇ ਵਿਆਹ ਵੱਲ ਫੋਕਸ ਕਰੋ, ਜੇ ਫਿਰ ਬਾਅਦ ਚ ਟਾਈਮ ਟੂਮ ਦੀ ਗੱਲ ਕਰਿਓ। ਉਦੋਂ ਜਹਾਜ਼ 'ਚ ਜਦੋਂ ਦੱਸਦੇ ਹੁੰਦੇ ਆ ਨਾ ਵੀ ਜੇ ਰੱਬ ਨਾ ਕਰੇ ਵੀ ਕਿਤੇ ਕੁਝ ਹੋ ਜਾਵੇ ਤਾਂ ਆਕਸੀਜਨ ਦਾ ਮਾਸਕ ਡਿੱਗਣਾ, ਪਹਿਲੋਂ ਆਪਣੇ ਲਾਉਣਾ ਫਿਰ ਦੂਜੇ ਦੇ ਲਾਉਣਾ। ਸੋ ਪਹਿਲੋਂ ਇਹ ਚੀਜ਼ ਆ ਵੀ ਪਹਿਲੋਂ ਆਪਣੇ ਆਪ ਨੂੰ ਸੇਵ ਕਰੋ ਤੇ ਫਿਰ ਦੂਜਿਆਂ ਦੀ ਜਿਹੜੀ ਉਹ ਹੈਲਪ ਜਿਹੜੀ ਉਹ ਫਿਰ ਹੋ ਸਕਦੀ। ਇਹਦਾ ਤੁਸੀਂ ਬॉयਫ੍ਰੈਂਡ ਦਾ ਪਹਿਲਾਂ ਫਿਕਰ ਕਰ ਲਿਆ ਕਿ ਉਹਨੂੰ ਕਿੰਨਾ ਟਾਈਮ ਆ। ਜੇ ਆਪਣੇ ਕੇਸ ਪਹਿਲਾਂ ਪਾਸ ਹੋਣ ਵਾਲਾ ਨਾ, ਸਾਰਾ ਜਿਹੜਾ ਜ਼ੋਰ ਆ ਉਧਰ ਕਰੋ ਤੇ ਉਸ ਤੋਂ ਪਹਿਲਾਂ ਬਸ ਵਿਆਹ ਕਰਾ ਕੇ ਜਿਹੜਾ ਉਹ ਰੱਖੋ ਤਾਂ ਕਿ ਇਹ ਜਿਹੜਾ ਬੇਸ ਬਣ ਸਕੇ। ਜੀ ਥੈਂਕ ਯੂ। ਅਗਲੇ ਕਾਲਰ ਨੇ ਬਲਦੇਵ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। Good morning, lawyer. ਪੁੱਛਣਾ ਸੀ, I mean, if I look at the visa bulletin, there are two dates: there's final action dates, and then there ਕੀ ਕਹਿੰਦੇ ਹੁੰਦੇ ਕੋਈ ਨਹੀਂ ਪੰਜਾਬੀ ਚ ਪੁੱਛ ਲਓ, ਕੋਈ ਗੱਲ ਨਹੀਂ। final action dates and filing dates, ਉਹਨਾਂ ਦਾ ਕੀ ਫਰਕ ਹੁੰਦਾ ਹੈ? ਫਰਕ ਭਾਜੀ ਇਹ ਹੁੰਦਾ ਕਿ ਜਿਹੜੀ ਫਾਈਨਲ ਐਕਸ਼ਨ ਡੇਟ ਹੁੰਦੀ ਨਾ, ਉਹ ਐਕਚੁਅਲ ਡੇਟ ਹੁੰਦੀ ਹੈ। ਮਤਲਬ that is when the visa number is available. ਐਕਚੁਅਲ ਡੇਟ ਜਿਹੜੀ ਹੈਗੀ ਆ ਉਹ ਫਾਈਨਲ ਐਕਸ਼ਨ ਡੇਟ ਹੁੰਦੀ ਆ। ਡੇਟ ਆਫ ਫਾਈਲਿੰਗ ਇਹਨਾਂ ਨੇ ਕੀ ਕੀਤਾ ਸੀਗਾ ਕਿ ਜਿਹੜੇ ਲੋਕੀ ਅਮਰੀਕਾ ਦੇ ਵਿੱਚ ਹੁੰਦੇ ਆ, ਐਡਜਸਟਮੈਂਟ ਆਫ ਸਟੇਟਸ ਫਾਈਲ ਕਰਦੇ ਆ, ਉਹਨਾਂ ਨੇ ਇੱਕ ਪ੍ਰੋਵੀਜ਼ਨ ਦਿੱਤੀ ਸੀਗੀ ਕਿ ਤੁਸੀਂ ਐਡਵਾਂਸ 'ਚ ਆਪਣੀ ਐਪਲੀਕੇਸ਼ਨ ਫਾਈਲ ਕਰ ਸਕਦੇ ਆ ਫਾਈਲਿੰਗ ਡੇਟ ਆਫ ਫਾਈਲਿੰਗ ਦੇ ਬੇਸ ਤੇ 485 ਜਦੋਂ ਫਾਈਲ ਕਰਦੇ ਉਹਨਾਂ ਨੂੰ ਵਰਕ ਪਰਮਿਟ ਵਗੈਰਾ ਮਿਲ ਜਾਂਦਾ। ਉਹਨਾਂ ਨੂੰ ਇੱਕ ਤੁਸੀਂ ਕਹਿ ਲਓ ਕਿ ਸਾਲ ਡੇਢ ਸਾਲ ਪਹਿਲਾਂ ਉਹ ਜਿਹੜੇ ਬੈਨੀਫਿਟਸ ਹੈਗੇ ਵਰਕ ਪਰਮਿਟ ਵਗੈਰਾ ਉਹ ਇੰਜੋਏ ਕਰ ਸਕਦੇ ਆ ਜੇ ਡੇਟ ਆਫ ਫਾਈਲਿੰਗ ਚਾਰਟ ਐਪਲੀਕੇਬਲ ਹੋਵੇ ਤਾਂ। ਸੋ ਇਹ ਜਿਹੜਾ ਮੇਨ ਫਰਕ ਆ। ਬਟ ਬਾਕੀ ਜਿਹੜਾ ਗ੍ਰੀਨ ਕਾਰਡ ਆ ਐਕਚੁਅਲ ਦੇ ਵਿੱਚ ਉਹ ਮਿਲਣਾ ਉਦੋਂ ਹੀ ਆ ਜਦੋਂ ਫਾਈਨਲ ਐਕਸ਼ਨ ਡੇਟ ਬੰਦੇ ਦੀ ਕਰੰਟ ਹੁੰਦੀ ਹੈ। ਜੀ ਅੰਕਿਤ। ਹਾਂਜੀ ਭਾਈ ਮੇਰਾ ਨਾ I-130 ਸੀਗਾ, ਉਹ ਅਪਰੂਵਡ ਹੋ ਗਿਆ, ਤੇ ਮੈਂ ਇਹ ਪੁੱਛਣਾ ਸੀਗਾ ਵੀ ਉਹ ਤੋਂ ਅੱਗੇ ਪ੍ਰੋਸੈਸ ਕੀ ਹੈ? ਮੈਰਿਜ ਦਾ ਕੇਸ ਸੀਗਾ, ਮੈਂ ਵੀਜ਼ੇ ਤੇ ਆਇਆ ਸੀ ਇੱਥੇ। ਤੇ ਸਾਲਮ ਕੇਸ ਦਾ ਕੀ ਬਣਿਆ ਤੁਹਾਡੇ? ਉਹਦਾ ਮੇਰੇ ਅੱਜ ਤੱਕ ਕੋਈ ਵੀ ਉਹਦਾ ਉਹ ਨਹੀਂ ਹੋਇਆ, ਬਸ ਵਰਕ ਪਰਮਿਟ ਆਉਂਦਾ ਜਾਂਦਾ, ਦੈਟਸ ਆਲ। ਕੋਈ ਮੈਂ ਅੱਜ ਤੱਕ ਕਿਸੇ ਕੋਰਟ ਨਹੀਂ ਗਿਆ, ਕੋਈ ਲਾਈਕ ਹੀਅਰਿੰਗ ਨਹੀਂ ਆਈ। ਤੁਹਾਡਾ ਅਸਾਲਮ ਆਫਿਸ 'ਚ ਕੇਸ ਲੱਗਾ? ਹਾਂਜੀ। ਤੇ ਅਸਾਲਮ ਆਫਿਸ 'ਚ ਲੱਗਾ, ਵਿਆਹ ਸਿਟੀਜ਼ਨ ਨਾਲ ਕਰਾਇਆ? ਜੀ। ਤੇ ਕੱਲਾ I-130 ਕਿਉਂ ਫਾਈਲ ਕੀਤਾ, 485 ਕਿਉਂ ਨਹੀਂ ਕੀਤਾ ਨਾਲ? ਫਿਰ ਉਹ ਪਤਾ ਨਹੀਂ ਸੀਗਾ, ਤਾਂ ਹੀ ਫਿਰ ਮੈਂ ਨਾ ਕੱਲ ਤੁਹਾਡੇ ਆਫਿਸ ਕਾਲ ਕੀਤੀ ਸੀ, ਤੇ ਉਹ ਕਹਿੰਦੇ ਸੀਗੇ ਵੀ ਤੁਸੀਂ ਪਤਾ ਨਹੀਂ 250 ਸੈਂਡ ਕਰ ਦਿਓ ਤੇ ਦੈਨ ਆਪਾਂ ਤੁਹਾਡੇ ਨਾਲ ਕਰਦੇ ਆ ਜੋ ਵੀ ਅਪਾਇੰਟਮੈਂਟ ਹੁੰਦੀ ਹੈ ਨਾ ਜੀ, ਅਪਾਇੰਟਮੈਂਟ। ਹਾਂਜੀ ਤਾਂ ਤੁਹਾਨੂੰ ਭਾਜੀ ਗ੍ਰੀਨ ਕਾਰਡ ਆਪਣਾ ਫਾਈਲ ਕਰਨਾ ਪੈਣਾ ਵਾ, ਤੇ 485 ਨੂੰ ਕਹਿੰਦੇ ਆ। ਉਹ ਤੁਸੀਂ ਫਾਈਲ ਨਹੀਂ ਕੀਤਾ, ਜਿੰਨੇ ਵੀ ਤੁਹਾਡਾ ਪ੍ਰੋਸੈਸ ਕੀਤਾ ਇਹਨਾਂ ਨੇ ਗਲਤ ਕੀਤਾ, ਤੇ ਤੁਸੀਂ ਗ੍ਰੀਨ ਕਾਰਡ ਜਿਹੜਾ ਆਪਣਾ ਫਾਈਲਿੰਗ ਸਿੱਧੇ 485 ਜਿਹੜਾ ਕਰ ਸਕਦੇ ਆ, ਤੇ ਤੁਹਾਡਾ ਸਾਲ ਡੇਢ ਸਾਲ ਚ ਆ ਜਾਣਾ। ਹੁਣ ਮੈਨੂੰ ਪਤਾ ਨਹੀਂ I-130 ਕਦੋਂ ਫਾਈਲ ਕੀਤਾ ਸੀਗਾ? I-130 ਮਤਲਬ ਕਿ ਆਪਾਂ ਜਦੋਂ ਕੀਤਾ ਸੀਗਾ ਉਹ ਤੋਂ 15 ਦਿਨਾਂ ਦੇ ਵਿੱਚ ਮੇਰੀ ਅਸੈਪਟੈਂਸ ਆ ਗਈ ਸੀ। ਕਿਹੜੇ ਸਾਲ ਕੀਤਾ ਸੀ ਫਾਈਲ? ਅਪ੍ਰੈਲ ਦੇ ਵਿੱਚ ਕੀਤਾ ਸੀ, ਇਸੇ ਸਾਲ ਹੀ। ਅੱਛਾ ਚਲੋ 485 ਆਪਣਾ ਜਿਹੜਾ ਉਹ ਫਾਈਲ ਕਰੋ,
ਤੇ ਠੀਕ ਹੈ, ਤੇ ਉਹਦਾ ਅੱਗੇ ਪ੍ਰੋਸੈਸ ਕਿੰਨਾ ਹੁੰਦਾ ਵਾ ਕਾਰਡ ਆਉਣ ਤੱਕ? ਸਾਲ 1.5 ਸਾਲ। ਸਾਲ 1.5 ਸਾਲ। ਓਕੇ ਜੀ, ਠੀਕ ਹੈ। ਤੇ ਇੱਕ ਮੇਰੇ ਸਿਸਟਰ ਨੇ ਆਸਟ੍ਰੇਲੀਆ ਦੇ ਵਿੱਚ, ਤੇ ਉਹ ਸਿਟੀਜ਼ਨ ਨੇ, ਉਹਨਾਂ ਦੇ ਬੱਚੇ ਵੀ ਉੱਥੇ ਦੇ ਬੋਰਨ ਨੇ, ਤੇ ਉਹ ਇੱਥੇ ਆਉਣਾ ਚਾਹੁੰਦੇ ਨੇ, ਮਤਲਬ ਉਹ ਕਹਿੰਦੇ ਵੀ ਅਸੀਂ ਪਰਮਾਨੈਂਟਲੀ US ਆਉਣਾ ਵਾ। ਉਹਨਾਂ ਨੂੰ ਪਰਮਾਨੈਂਟਲੀ ਤਾਂ ਨਹੀਂ ਉਹ ਆ ਸਕਦੇ, ਪਰਮਾਨੈਂਟਲੀ ਆਉਣ ਲਈ ਉਹਨਾਂ ਨੂੰ $8 ਲੱਖ ਖਰਚਣੇ ਪੈਣੇ ਆ EB-5 ਥੱਲੇ। ਉਹ ਕਹਿੰਦੇ ਖਰਚ ਦਾਂਗੇ। ਹਾਂਜੀ, ਕਹਿੰਦੇ ਖਰਚ ਦਾਂਗੇ। ਉਹ ਕਹਿੰਦੇ ਖਰਚ ਦਾਂਗੇ, ਇਸੇ ਕਰਕੇ ਤਾਂ ਤੁਹਾਡੀ ਮੈਂ ਅਪਾਇੰਟਮੈਂਟ ਲਈ ਸੀਗੀ। ਇੱਕ ਮੇਨ ਰੀਜ਼ਨ ਆਈ ਸੀ। ਫਿਰ ਆਪਣੇ ਅਪਾਇੰਟਮੈਂਟ ਤੇ ਗੱਲ ਕਰਦੇ ਆ, ਉਹਦੇ ਵਿੱਚ EB-5 ਦੇ ਥੱਲੇ ਉਹ ਆ ਸਕਦੇ ਆ ਪ੍ਰੋਗਰਾਮ ਥੱਲੇ। ਠੀਕ ਹੈ, ਮਤਲਬ ਹੋਲ ਫੈਮਿਲੀ ਰਾਈਟ? ਹਸਬੈਂਡ ਵਾਈਫ ਤੇ ਬੱਚੇ 21 ਸਾਲ ਤੋਂ ਥੱਲੇ। ਹਾਂਜੀ, 21 ਸਾਲ ਤੋਂ ਥੱਲੇ ਨੇ, ਇੱਕ 10 ਸਾਲ ਦਾ, ਇੱਕ 12 ਸਾਲ ਦਾ। ਬਟ ਬਾਕੀ ਹੁਣ ਬਾਕੀ ਕਰ ਲਿਓ ਅਪਾਇੰਟਮੈਂਟ 'ਚ ਹੁਣ ਗੱਲ। ਯਾ ਓਕੇ ਜੀ, ਓਕੇ, ਮਿਹਰਬਾਨੀ ਜੀ। ਆਲਰਾਈਟ, ਠੀਕ ਹੈ, ਆਲਰਾਈਟ। ਪਵਨਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ ਕਿ ਅਗਰ ਕੋਈ ਪੈਂਡਿੰਗ ਅਸਾਈਲਮ ਆਫਿਸ 'ਚ ਉਹਦਾ ਲੱਗਿਆ ਹੋਇਆ ਕੇਸ, ਉਹ ਨੌਨ ਇਮੀਗ੍ਰੈਂਟ E2 ਵੀਜ਼ਾ ਲਈ ਅਪਲਾਈ ਕਰ ਸਕਦਾ? ਮੈਨੂੰ ਆਵਾਜ਼ ਨਹੀਂ ਸੁਣੀ ਸਹੀ ਰਿਹਾ, ਦੁਬਾਰਾ ਪੁੱਛ ਲਿਓ ਜੀ ਸਵਾਲ। ਹਾਂਜੀ ਹਾਂਜੀ, ਹੁਣ ਆ ਰਹੀ ਹੈ ਆਵਾਜ਼? ਜੀ ਹਾਂਜੀ ਹਾਂਜੀ ਹਾਂਜੀ, ਅਗਰ ਕੋਈ ਪੈਂਡਿੰਗ ਅਸਾਈਲਮ ਆਫਿਸ 'ਚ ਉਹਦਾ ਲੱਗਿਆ ਹੋਇਆ ਕੇਸ, ਕੀ ਉਹ ਨੌਨ ਇਮੀਗ੍ਰੈਂਟ E2 ਵੀਜ਼ਾ ਲਈ ਅਪਲਾਈ ਕਰ ਸਕਦਾ? E2 ਵੀਜ਼ੇ ਲਈ। E2 ਵੀਜ਼ੇ ਲਈ ਉਹ ਆਇਆ ਕਿੱਦਾਂ ਸੀਗਾ ਬੰਦਾ ਅਮਰੀਕਾ 'ਚ? ਬਾਰਡਰ ਕ੍ਰਾਸ ਕਰਕੇ। ਕਿਹੜੀ ਕੰਟਰੀ ਦਾ ਸਿਟੀਜ਼ਨ? ਇੰਡੀਅਨ ਤਾਂ E2 ਵੀਜ਼ਾ ਐਲੀਜੀਬਲ ਹੀ ਨਹੀਂ ਹੁੰਦਾ, ਉਹ ਕਿੱਦਾਂ ਕਰੂਗਾ? ਐਲੀਜੀਬਲ ਨਹੀਂ ਹੈ। ਹਾਂਜੀ ਹਾਂ, ਉਹ ਸਾਰਿਆਂ ਲਈ ਨਹੀਂ ਹੈ। ਉਹ ਤਾਂ ਫਿਰ ਆਪਾਂ ਸਾਰਾ ਇੰਡੀਆ ਨਾ ਬੁਲਾ ਲਈਏ, ਇਹਨਾਂ ਦਾ ਕੋਈ ਪੈਸੇ ਤਾਂ ਉਹ ਕੱਚੇ ਲਾ ਕੇ ਆ ਜਾਂਦੇ ਇਹਨੇ ਤਾਂ। ਹਾਂਜੀ, 80 ਲੱਖ ਰੁਪਏ ਇਹਦਾ ਇੰਡੀਆ ਐਲੀਜੀਬਲ ਹੋਵੇ E2 ਵੀਜ਼ੇ ਲਈ, ਫਿਰ ਤਾਂ ਸਾਰਾ ਇੰਡੀਆ ਬੁਲਾ ਲਈਏ ਆਪਾਂ। ਜੀ ਜੀ, ਸੋ ਐਲੀਜੀਬਲ ਨਹੀਂ ਹੈ ਜੀ ਉਦੋਂ ਲਈ ਉਹ। ਤਰਲੋਚਨ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੇਸ ਇੱਧਰ ਫੀਨਿਕਸ ਹੈਗਾ ਜੀ, ਉਹ ਡਿਸਮਿਸ ਕਰ ਦਿੱਤਾ ਉਹਨਾਂ ਨੇ ਜੀ, ਤੇ ਉਹਦਾ ਹੁਣ ਕੀ ਹੋ ਸਕਦਾ ਜੀ? ਤੁਹਾਨੂੰ ਭਾਜੀ ਅਸਾਈਲਮ ਆਫਿਸ 'ਚ ਕੇਸ ਲਾਣਾ ਪੈਣਾ। ਬਸ ਇਹੀ ਆਪਸ਼ਨ ਹੈ ਜੀ? ਹਾਂਜੀ ਜੀ। ਜੇ ਇੱਥੋਂ ਛੱਡ ਕੇ ਕੈਨੇਡਾ ਜਾਇਆ ਜਾਵੇ? ਉਹ ਫਿਰ ਕੈਨੇਡਾ ਵਾਲੇ ਲਾਇਰ ਨਾਲ ਗੱਲ ਕਰਨੀ ਪੈਣੀ ਤੁਹਾਨੂੰ। ਓਕੇ, ਹੋਰ ਕੋਈ ਆਪਸ਼ਨ ਨਹੀਂ ਇਹਦੇ 'ਚ ਹੈਗੀ ਬਚਦੀ ਆਪਣੇ ਕੋਲ? ਹੋਰ ਭਾਜੀ ਕਿਹੜੀ ਆਪਸ਼ਨ ਲੱਭਦੇ ਆ? ਜੇ ਤਾਂ ਵਿਆਹ ਤੁਹਾਡਾ ਹੁਣ ਮੇਰੇ ਮੂੰਹ ਤੋਂ ਨਾ ਸੁਣਨਾ, ਹੁਣ ਤੁਸੀਂ ਦੱਸੋਗੇ। ਜੇ ਤੁਹਾਡੀ ਰਿਲੇਸ਼ਨ ਚੱਲਦਾ ਕਿਸੇ ਨਾਲ, ਤੁਸੀਂ ਵਿਆਹ ਕਰਾ ਸਕਦੇ ਆ। ਹੁਣ ਹੋਰ ਕਿਹੜੀ ਆਪਸ਼ਨ ਆਪਾਂ ਦਈਏ ਤੁਹਾਨੂੰ? ਜੀ ਜਗਜੀਤ। $8 ਲੱਖ ਚਾਹੀਦਾ। ਹਾਂਜੀ ਬਿਲਕੁਲ ਜੀ, EB-5 ਲਈ $8 ਲੱਖ ਆ ਜੀ। ਹਾਂਜੀ ਜਗਜੀਤ ਜੀ, ਪੁੱਛੋ ਜੀ ਸਵਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੀ ਹੀਅਰਿੰਗ ਸੀਗੀ ਤੁਹਾਡੇ ਕੋਲ 7 ਮਈ ਵਰਜੀਨੀਆ ਦੇ ਵਿੱਚ। ਹਾਂਜੀ। ਤੇ ਮੈਂ ਪੁੱਛਿਆ ਤੁਹਾਡੀ ਟੀਮ ਨੂੰ ਕਿ ਜੇ ਸਰ ਨੇ ਵੇਖੀ, ਉਹ ਕਹਿੰਦੇ ਸਾਡੇ ਕੋਲ ਬਹੁਤ ਸਾਰੇ ਵਕੀਲ ਨੇ। ਮੈਂ ਕਿਹਾ ਮੈਂ ਤੇ ਭਾਜੀ ਨੂੰ ਹਾਇਰ ਕੀਤਾ, ਤੇ ਮੈਨੂੰ ਦੱਸੋ ਮੇਰੀ ਹੀਅਰਿੰਗ 'ਚ ਕੀ ਆ? ਉਹ ਕਹਿੰਦੇ ਨਹੀਂ, ਭਾਜੀ ਨੇ ਗੱਲ ਕਰਾ ਦਾਂਗੇ ਤੁਹਾਡੀ, ਤੇ ਰਿਕੁਐਸਟ ਪਾਈ ਹੋਈ ਨਹੀਂ ਗੱਲ। ਮਾਸਟਰ ਹੀਅਰਿੰਗ ਸੀ ਤੁਹਾਡੀ? ਹਾਂਜੀ, 7 ਮਈ ਆ ਜਿਹੜੀ ਲੰਘ ਕੇ ਗਈ। ਮੈਂ ਉਹਨਾਂ ਨੂੰ ਕਿਹਾ ਕਿ ਮਾਸਟਰ ਹੀਅਰਿੰਗ ਸੁਣਨਾ, ਹੁਣ ਮੈਂ ਆ ਕੇ ਦੇਣਾ ਜੇ ਭਾਜੀ ਹੁਣ ਹਰ ਜਗ੍ਹਾ ਕਿੱਥੇ ਪਹੁੰਚ ਜੂਗਾ। ਇਹ ਤੁਹਾਡੇ ਨਾਲ ਮੈਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਫਾਈਨਲ ਜਦੋਂ ਸਾਡੀ ਫਰਮ ਨਾਲ ਹੁੰਦਾ ਨਾ, ਉਹਦੇ ਵਿੱਚ ਮਾਸਟਰ ਹੀਅਰਿੰਗ ਜਿਹੜੀ ਸਟਾਫ ਤਾਂ ਹੀ ਰੱਖਦਾ ਬੰਦਾ ਕਿ ਜਿਹੜੇ ਬਾਕੀ ਸਾਰੀਆਂ ਹੀਅਰਿੰਗਾਂ ਵਾ ਉਹ ਡੀਲ ਜਿਹੜੀਆਂ ਕਰ ਸਕੇ। ਤੇ ਤੁਹਾਡਾ ਮੇਰੀ ਫਾਈਨਲ ਤੇ ਵੇਖੋਗੇ ਨਾ ਤੁਸੀਂ, ਜੇ ਮਾਸਟਰ ਹੀਅਰਿੰਗ ਨਹੀਂ ਹੋਈ। ਮੇਰਾ ਵੀਰ ਤੁਹਾਡੇ ਨਾਲ ਨਾ ਮੇਰੀ ਗੱਲ ਇਸ ਬਾਰੇ ਵੀ ਹੋ ਚੁੱਕੀ ਆ। ਤੁਸੀਂ ਸਪੈਸ਼ਲੀ ਇੱਕ ਵਾਰੀ ਕਾਲ ਬਣਾਈ ਸੀਗੀ, ਤੇ ਉਦੋਂ ਤੁਹਾਡੀ ਮਾਸਟਰ ਪਈ ਨਹੀਂ ਸੀ। ਡਿਪੈਂਡ ਕਰਦਾ ਕਿ ਕਿੱਦਾਂ, ਜਦੋਂ ਤੁਸੀਂ ਸਾਡੀ ਫਰਮ ਨਾਲ ਹਾਇਰ ਕਰਦੇ ਆ ਨਾ, ਇਹ ਨਹੀਂ ਕਿ ਜੇ ਸਾਨੂੰ ਹਾਇਰ ਕੀਤਾ, ਫਰਮ ਨੂੰ ਤੁਸੀਂ ਹਾਇਰ ਕੀਤਾ ਵਾ, ਤਕਰੀਬਨ ਤਰੀਕਾ ਮੈਂ ਹੀ ਦੇਖਦਾ। ਕੋਈ 100% ਗਰੰਟੀ ਨਹੀਂ ਹੈਗੀ ਕਿ ਮੈਂ ਹੀ ਤਰੀਕ ਤੇ ਤੁਹਾਡੇ ਤੇ ਜਾਣਾ। ਤੁਹਾਡਾ ਨਾਂ ਕੀ ਹੈ ਪਹਿਲਾਂ ਤਾਂ ਇਹ ਦੱਸੋ? ਜਗਜੀਤ ਸਿੰਘ। ਜਗਜੀਤ ਸਿੰਘ। ਤੁਹਾਡੀ ਜਿਹੜੀ ਤਰੀਕ ਆ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਫਾਈਨਲ ਕਦੋਂ ਆ। ਪਹਿਲਾਂ ਵੀ ਆਪਣੀ ਭਾਜੀ ਗੱਲ ਹੋ ਚੁੱਕੀ ਆ। ਇਹ ਪ੍ਰੋਬਲਮ ਮੈਨੂੰ ਆ ਜਾਂਦੀ ਆ, ਕੇਸ ਮੈਂ ਕਰ ਨਹੀਂ ਸਕਦਾ ਏਦਾਂ ਦੇ। ਗੱਲ ਨੂੰ ਸਮਝਿਆ ਕਰੋ ਤੁਸੀਂ ਕੀ ਆ। ਇਹ ਰੇਡੀਓ 'ਤੇ ਤੁਸੀਂ ਕਾਲ ਤਾਂ ਕਰਤੀ ਆ, ਔਨ ਸਪੌਟ ਮੈਨੂੰ ਪਾ ਦਿੱਤਾ। ਔਨ ਸਪੌਟ ਤੁਹਾਡੇ ਥਰੂ ਮੈਂ ਸਾਰਿਆਂ ਨੂੰ ਕਿ ਫਰਮ ਨੂੰ ਤੁਸੀਂ ਰਿਟੇਨ ਕਰਦੇ ਆ। ਤੁਹਾਡੇ ਨਾਲ ਮੇਰੀ ਸਪੈਸ਼ਲੀ ਇਸ ਮੌਕੇ ਤੇ ਗੱਲ ਹੋ ਗਈ ਹੈ। ਉਦੋਂ ਵੀ ਤੁਸੀਂ ਇਹੀ ਕਹੇ ਕਿ ਆਪ ਜਾਓਗੇ ਕਿ ਨਹੀਂ ਜਾਓਗੇ। ਮੈਂ ਕਿਹਾ ਭਾਈ ਮੇਰੇ ਮਾਸਟਰ ਹੀਅਰਿੰਗ ਹੁਣ ਜੁਲਾਈ 2024 ਦੀ ਤੁਹਾਡੀ ਹੀਅਰਿੰਗ ਆ। ਹਾਂਜੀ, ਇਹ ਦੱਸਿਆ ਸੀਗਾ ਮੇਰੇ ਸਟਾਫ ਨੇ ਤੁਹਾਨੂੰ?
ਹਾਂਜੀ ਹਾਂਜੀ, ਉਹਨਾਂ ਨੇ ਦੱਸਿਆ ਕਿ ਉਹੀ ਦੇਤੀ, ਪਹਿਲਾਂ ਵੀ ਇਹੋ ਹੀ, ਵਿੱਚ ਇੱਕ ਮਾਸਟਰ ਹੀਅਰਿੰਗ ਪਾਤੀ ਸੀ ਨਾ ਉਹਨਾਂ ਨੇ। ਹਾਂਜੀ, ਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਫਾਈਨਲ ਚੇਂਜ ਨਹੀਂ ਹੋਈ, ਉਹ ਸੇਮ ਜੁਲਾਈ ਹੀ ਆ। ਤੁਹਾਡੀ ਜੁਲਾਈ 2 ਮੇਰੇ ਕੈਲੰਡਰ ਤੇ ਹੀ ਹੈ, ਮੈਂ ਹੀ ਲੜ ਰਿਹਾ। ਇਹ ਤੁਹਾਨੂੰ ਸਟਾਫ ਨੇ ਵੀ ਦੱਸਿਆ ਵਾ, ਰਾਈਟਿੰਗ 'ਚ ਵੀ, ਈਮੇਲ ਵੀ ਮੈਂ ਦੇਖ ਰਿਹਾ ਵਾ। ਉਹਨਾਂ ਨੇ ਤੁਹਾਨੂੰ ਮੈਂਸ਼ਨ ਵੀ ਕੀਤਾ ਵਾ ਕਿ ਜੁਲਾਈ 2 'ਚ, ਤੁਸੀਂ ਕਹਿੰਦੇ ਦੱਸਿਆ ਨਹੀਂ ਕੁਛ ਉਹਨਾਂ ਨੇ। ਨਹੀਂ ਨਹੀਂ, ਮੈਂ ਉਹਨਾਂ ਨੂੰ ਇਹ ਪੁੱਛਿਆ ਸੀਗਾ ਕਿ ਮੇਰੇ ਜਿਹੜਾ ਕੀ ਕੋਈ ਗੱਲਬਾਤ ਹੋਈ, ਮੈਂ ਤੇ ਉਦੋਂ ਉਹਨਾਂ ਨੇ ਕਿਹਾ ਤੈਨੂੰ ਪ੍ਰੈਜ਼ੈਂਟ ਹੋਣ ਦੀ ਲੋੜ ਨਹੀਂ। ਮੈਂ ਸਿਰਫ ਉਹਨਾਂ ਨੂੰ ਇੰਨਾ ਪੁੱਛਿਆ ਕਿ ਮੇਰਾ ਜਿਹੜਾ ਸੀਗਾ ਸਰ ਨੇ ਵੇਖਿਆ ਸੀਗਾ, ਉਹਦਾ ਜਵਾਬ ਨਹੀਂ ਉਹਨਾਂ ਨੇ ਮੈਨੂੰ ਦਿੱਤਾ। ਬਸ ਇਹ ਜੀ ਕਹਿਣਾ ਕਿ ਮੈਂ ਤਾਂ ਭਾਜੀ ਤੁਹਾਨੂੰ ਜਵਾਬ ਦੇਈ ਮੈਂ ਉਹ ਨਹੀਂ ਕਰਦਾ ਕਿ ਸਰ ਨੇ ਦੇਖਿਆ ਸੀਗਾ, ਕਿੰਨੇ ਦੇਖਿਆ ਸੀਗਾ। ਮਾਸਟਰ ਤੋਂ ਮੈਂ ਫਾਈਨਲ ਪਵਾਤੀ, ਰਿਟਨ ਪਲੀਡਿੰਗ ਪਵਾ ਕੇ, ਸਰ ਨੇ ਦੇਖਿਆ ਭਾਵੇਂ ਕਿੰਨੇ ਦੇਖਿਆ, ਇਹਦਾ ਕੀ ਮਤਲਬ ਆ ਗੱਲ ਦਾ? ਸੋ ਇਹ ਇਦਾਂ ਹੁੰਦਾ ਆ ਜਗਜੀਤ ਜੀ ਵੀ ਜਦੋਂ ਤੁਸੀਂ ਫਰਮ ਨੂੰ ਹਾਇਰ ਕਰਦੇ ਆ, ਇੱਕ ਜਣਾ ਨਹੀਂ ਆ ਨਾ, ਉਹਨਾਂ ਦੇ ਮਲਟੀਪਲ ਆ, ਕਈ ਦਰਜਨਾਂ EMPLOYEE ਕੰਮ ਕਰਦੇ ਆ, ਹੋਰ ਵਕੀਲ ਜਿਹੜੇ ਨਾਲ ਆ। ਨਾਲੇ ਤੁਹਾਨੂੰ ਉਹਨਾਂ ਨੇ ਪਹਿਲਾਂ ਵੀ ਫੋਨ ਦੇ ਉੱਤੇ ਉਹ ਗੱਲ ਹੋਈ ਆ, ਉਹ ਦੱਸਿਆ ਆ। ਸੋ ਇਹ ਇਦਾਂ ਕਰਕੇ ਤੁਸੀਂ ਇਹ ਸੋਚ ਰਹੇ ਵੀ ਸ਼ਾਇਦ ਉਹਨਾਂ ਨੂੰ ਤੁਸੀਂ ਔਨ ਦਾ ਸਪੌਟ ਕਰ ਰਹੇ, ਕਈ ਵਾਰੀ ਤੁਸੀਂ ਆਪਣੀ ਚੀਜ਼ ਦੱਸ ਰਹੇ ਹੁੰਦੇ ਆ। ਸੋ ਰਿਲੈਕਸ ਰਿਹਾ ਕਰੋ, ਸਬਰ ਰੱਖਿਆ ਕਰੋ, ਪੇਸ਼ੈਂਸ ਜਿਹੜੀ ਉਹ ਬਣਾ ਕੇ ਰੱਖੋ। ਜਦੋਂ ਹੁਣ ਉਹਨਾਂ ਦੇ ਆਲਰੇਡੀ ਕੈਲੰਡਰ ਦੇ ਉੱਤੇ ਉਹ ਹੈਗੇ ਆ, ਉਹਨਾਂ ਨੂੰ ਦੱਸਿਆ ਆ ਤੇ ਉਹਨਾਂ ਨੇ ਆਲਰੇਡੀ ਤੁਹਾਨੂੰ ਦੱਸਿਆ ਹੋਇਆ ਜੀ। ਨਾਲੇ ਮੇਰਾ ਵੀਰ ਇਦਾਂ ਹੁੰਦਾ ਕਿ ਮੈਂ ਤਾਂ ਜੀ ਜੇ ਟੇਰਕਿਆਂ ਨੂੰ ਯਾਰ ਭਰਾਵਾ, ਬੋਲਬਾਣੀ ਦਾ ਵੀ ਕੋਈ ਰਵੱਈਆ ਹੁੰਦਾ, ਹੰਬਲਨੈਸ, ਕਰਟਸੀ ਕੋਈ ਚੀਜ਼ ਹੈਗੀ ਆ ਕਿ ਜਿਹੜੇ ਦੂਜੇ ਨੂੰ ਦਓਗੇ ਦੂਜਾ ਵੀ ਅੱਗੇ ਦਊਗਾ ਤੁਹਾਨੂੰ, ਹਨਾ? ਇਦਾਂ ਤਾਂ ਨਾ ਗੱਲ ਯਾਰ ਹੁੰਦੀ ਆ, ਦੁਨੀਆ ਚੱਲਦੀ ਆ। ਇਹ ਕੋਈ ਮੈਂ ਕਿਹਾ ਤਰੀਕਾ ਗੱਲ ਕਰਨ ਦਾ ਦੱਸੋ ਜੀ। ਕੁਲਵੀਰ ਕੌਰ, ਹਾਂਜੀ ਕੁਲਵੀਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਬਾਜੀ ਮੈਂ ਨਾ ਇੱਥੇ ਸਟੂਡੈਂਟ ਵੀਜ਼ੇ ਤੇ ਆ। ਮੇਰੀ OPT ਸੀਗੀ 1 ਸਾਲ ਦੀ, ਜਾਨੀ ਮੈਨੂੰ ਵਰਕ ਪਰਮਿਟ ਮਿਲਿਆ ਸੀਗਾ 1 ਸਾਲ ਦਾ, ਤੇ ਬਾਅਦ ਵਿੱਚ ਫਿਰ ਸਟੈਮ OPT ਤੇ 2 ਸਾਲ ਦਾ ਮਿਲ ਜਾਂਦਾ। 1 ਸਾਲ ਲਾਸਟ ਈਅਰ ਮੇਰੀ ਸਟੱਡੀ ਫਿਨਿਸ਼ ਹੋ ਗਈ ਸੀਗੀ 2023 ਦੇ ਵਿੱਚ। ਉਦੋਂ ਤੋਂ ਲੈ ਕੇ ਹੁਣ ਤੱਕ ਮੇਰੇ ਕੋਲ ਜੌਬ ਦਾ ਤਾਂ ਕੋਈ ਹੱਲ ਨਹੀਂ ਹੋਇਆ ਰਿਲੇਟਡ ਟੂ ਫੀਲਡ। ਕਿਹੜੀ ਫੀਲਡ 'ਚ ਸਟੱਡੀ ਕਰਦੇ ਸੀਗੇ? ਮੇਰੀ ਸਰ MBA ਕੀਤੀ ਹੋਈ ਸੀਗੀ ਮੈਂ। ਇੱਥੇ ਈਰੀ ਦੇ ਵਿੱਚ ਆਈ ਸੀਗੀ MBA ਦੀ ਸਟੱਡੀ ਲੈ ਕੇ 2 ਸਾਲ ਦੀ। ਉਹ 'ਚ 3 ਸਾਲ ਦਾ ਮੈਨੂੰ ਵਰਕ ਪਰਮਿਟ ਮਿਲਿਆ ਸੀ। ਜਾਣੀ 1 ਸਾਲ ਦਾ ਵਰਕ ਪਰਮਿਟ ਤੁਸੀਂ ਅਨਪੇਡ ਕਰ ਸਕਦੇ ਸੀ, ਤੇ ਉਹ ਮੇਰਾ ਟਾਈਮ ਪੀਰੀਅਡ ਨਿਕਲ ਗਿਆ ਹੁਣ। ਜਾਣੀ ਮੈਂ ਤੁਸੀਂ ਆਪਣੀ ਜਿਹੜੀ ਤੁਹਾਡੀ ਤੁਸੀਂ US ਦੇ ਵਿੱਚ MBA ਕਰਨ ਆਏ ਸੀ ਤਾਂ ਸਟੈਮ OPT ਲਈ ਸੀਗੀ ਤੁਸੀਂ? ਨਹੀਂ ਸਰ, ਮੇਰਾ ਨਾ ਕੋਰਸ ਹੀ ਸਟੈਮ OPT ਵਾਲਾ ਸੀਗਾ। ਉਹਦੇ ਵਿੱਚ ਹੀ ਮੈਨੂੰ ਮਤਲਬ 1 ਸਾਲ ਤੇ ਮੈਂ 2 ਸਾਲ ਦਾ ਸਟੈਮ OPT ਤੇ ਅਪਲਾਈ ਐਲੀਜੀਬਲ ਹਾਂ। ਸਟੈਮ OPT ਤੇ ਪਹਿਲੀ ਗੱਲ ਅਨਪੇਡ ਨਹੀਂ ਤੁਸੀਂ ਕੰਮ ਕਰ ਸਕਦੇ ਹੋ, ਤੁਹਾਡੀ ਇਨਫੋਰਮੇਸ਼ਨ ਗਲਤ ਆ। ਹਾਂਜੀ, ਨਹੀਂ OPT ਤੇ ਮੈਂ ਅਨਪੇਡ ਕਰ ਸਕਦੀ ਸੀ। ਉਹ ਮੇਰੀ ਜਾਣੀ ਹੁਣ ਜੂਨ 'ਚ ਐਕਸਪਾਇਰ ਹੋ ਜਾਣੀ ਆ, ਫਿਰ ਜੂਨ ਤੋਂ ਮੇਰੀ ਸਟੈਮ OPT ਚੱਲ ਪੈਣੀ ਆ। ਹਾਂਜੀ, ਸੋ ਸਟੈਮ 'ਚ ਤੁਹਾਨੂੰ ਪੇਡ ਇੰਪਲੋਇਮੈਂਟ ਹੋਣੀ ਚਾਹੀਦੀ ਫੀਲਡ ਦੇ ਵਿੱਚ। ਹਾਂਜੀ, ਪਰ ਉਹਦਾ ਕੋਈ ਹੱਲ ਨਹੀਂ ਹੋ ਰਿਹਾ। ਜਾਣੀ ਮੈਂ ਲਾਸਟ ਈਅਰ, ਮੇਰਾ ਕੁਐਸਚਨ ਸਿਰਫ ਇਹ ਹੈ ਕਿ ਮੈਂ ਲਾਸਟ ਈਅਰ ਇੰਡੀਆ ਜਾਣੀ ਗਈ ਸੀਗੀ, ਤੇ ਮੈਂ ਕੋਰਟ ਮੈਰਿਜ ਕਰਵਾਈ ਸੀਗੀ ਆਪਣੇ ਬॉयਫ੍ਰੈਂਡ ਦੇ ਨਾਲ, ਤੇ ਫੈਮਿਲੀ ਥੋੜੀ ਜਿਹੀ ਅਗੇਂਸਟ ਸੀਗੀ ਇਸ ਚੀਜ਼ ਦੇ। ਸੋ ਇਸ ਸਾਲ ਥੋੜੀ ਜਿਹੀ ਮੰਨੀ ਹੈ, ਤੇ ਮੈਂ ਨਹੀਂ ਉਹ ਕਰਕੇ ਸਟੇ ਵਧਾਣੀ ਸੀਗੀ। ਤੁਸੀਂ ਮੈਨੂੰ ਕੀ ਸਲਾਹ ਦਿੰਦੇ ਹੋ ਕਿ ਮੈਂ ਹੁਣ ਇੱਥੇ ਸਟੱਡੀ ਲੈ ਲਾਂ, ਕਿਉਂਕਿ ਸਟੈਮ OPT ਤਾਂ ਆਇਆ ਕੋਲੇ ਹੈ ਨਹੀਂਗਾ, ਤੇ ਜੌਬਾਂ ਮਾਰਕੀਟ ਦੇ ਵਿੱਚ ਵਾਕਈ ਬਹੁਤ ਹੈਗੀਆਂ ਨੇ ਔਖੀਆਂ ਇਸ ਟਾਈਮ ਨਾ, ਕਿਉਂਕਿ ਇੰਟਰਨੈਸ਼ਨਲ ਕੰਪਨੀ ਦੇ ਨਾਲ ਡੀਲ ਕਰਨਾ ਹੁੰਦਾ ਤੇ ਉਹ ਨਹੀਂ ਛੇਤੀ ਹਾਇਰ ਕਰਦੇ ਵਿਦਆਊਟ ਐਕਸਪੀਰੀਅੰਸ। ਨਹੀਂ, ਉਹ ਤਾਂ ਦੇਖੋ ਤੁਸੀਂ ਜੇ ਸਟੈਮ ਵਾਲੇ ਪਾਸੇ ਜਾਣਾ, ਉਹ ਤਾਂ ਤੁਹਾਨੂੰ ਰਿਕੁਆਇਰਮੈਂਟ ਮੀਟ ਕਰਨੀ ਪੈਣੀ। ਉਹ 'ਚ ਮੈਂ ਰਿਲੈਕਸ ਤਾਂ ਨਹੀਂ ਕਰ ਸਕਦਾ ਤੁਹਾਡੇ ਲਈ ਕੋਈ ਵੀ ਰਿਕੁਆਇਰਮੈਂਟ। ਉਹ ਤਾਂ ਨਹੀਂ ਤੁਸੀਂ ਸਟੈਮ OPT ਪਰਸੂ ਕਰ ਸਕਦੇ, ਤੁਸੀਂ ਦੁਬਾਰਾ ਸਕੂਲ ਜਾ ਸਕਦੇ ਆ ਕੋਈ ਹੋਰ ਪ੍ਰੋਗਰਾਮ ਕਰਨ। ਹਾਂਜੀ, ਮੈਂ ਬਸ ਇਹੀ ਕਰਨਾ ਸੀਗਾ ਕਿ ਲੀਗਲੀ ਸਟੇ ਵਾਸਤੇ ਵੀ ਇਸ ਚੀਜ਼ ਵੱਲ ਨੂੰ ਜਾਵਾਂ, ਕਿਉਂਕਿ ਅਗਲੇ ਸਾਲ ਤਾਂ ਸਾਇਲਮ ਦੀਆਂ ਸਲਾਹਾਂ ਨੇ ਸਾਡੀਆਂ। ਮੈਨੂੰ ਤੁਹਾਡਾ ਸਵਾਲ ਨਹੀਂ, ਸਿੱਧੀ ਖੋਲ ਕੇ ਗੱਲ ਕਰੋ। ਅਗਲੇ ਸਾਲ ਤੁਸੀਂ ਕੀ ਆ? ਪੁੱਛਣਾ ਚਾਹੁੰਦੇ ਕਿ ਸਾਇਲਮ ਫਾਈਲ ਕਰ ਸਕਦੀ ਕਿ ਨਹੀਂ, ਇਹ ਪੁੱਛਣਾ ਚਾਹੁੰਦੇ ਆ? ਹਾਂਜੀ, ਮੈਂ ਅਗਲੇ ਸਾਲ ਜਾਣੀ ਸਾਇਲਮ ਫਾਈਲ, ਮੈਂ ਤੇ ਮੇਰਾ ਜਿਹੜਾ ਬॉयਫ੍ਰੈਂਡ ਆ ਹਨਾ, ਹੁਣ ਇਸ ਸਾਲ ਅਸੀਂ ਦਸੰਬਰ ਦੇ ਵਿੱਚ ਜਾ ਕੇ ਮੈਰਿਜ ਕਰਵਾ ਲੈਣੀ ਹੈ ਲੀਗਲੀ। ਹੁਣ ਮਤਲਬ ਘਰ ਦੇ ਮੰਨੇ ਪਹਿਲੀ ਗੱਲ ਤਾਂ ਏਦਾਂ ਕਿ ਜਿਹੜਾ ਸਾਇਲਮ ਦਾ ਹੁੰਦਾ ਨਾ, ਉਹ ਪਹਿਲਾਂ ਤਾਂ ਕੇਸ ਜੈਨੂਇਨ ਹੋਣਾ ਚਾਹੀਦਾ। ਮੰਨ ਲਓ ਜੇ ਤੁਹਾਡਾ ਹੈਗਾ ਵੀ ਆ, ਸਾਲ 'ਚ ਸਾਇਲਮ ਤੁਹਾਡੀ ਜਿਹੜੀ ਫਾਈਲ ਹੋਣੀ ਚਾਹੀਦੀ ਆ ਅਮਰੀਕਾ ਤੋਂ ਆਏ, ਉਹ ਕੋਈ ਅਗਲੇ ਸਾਲ ਕਿੱਦਾਂ ਤੁਸੀਂ ਕਰਾ ਲਓਗੇ ਜੇ ਉਹਦੀ ਡੈਡਲਾਈਨ ਹੀ 1 ਸਾਲ ਹੈਗੀ ਆ? ਨਹੀਂ, ਮਤਲਬ ਜੀ ਮੈਂ ਕੰਟਰੀ ਆਊਟ ਕਰਨਾ ਸੀਗਾ ਇਸ ਸਾਲ। ਕੰਟਰੀ ਆਊਟ, ਹੁਣ ਤੁਸੀਂ ਇਹ ਸਲਾਹ ਪੁੱਛ ਰਹੇ ਮੇਰੇ ਕੋਲ ਕਿ ਜੇ ਮੈਂ ਇੰਡੀਆ ਜਾਵਾਂ ਜਿੱਥੇ ਮੈਨੂੰ ਜਾਣ ਦਾ ਖਤਰਾ ਵਾ, ਫਿਰ ਉੱਥੇ ਜਾ ਕੇ ਮੈਂ ਵਾਪਸ ਜਾ ਕੇ ਦੁਬਾਰਾ ਅਮਰੀਕਾ ਆਵਾਂ ਤਾਂ ਮੇਰੀ ਸਾਲ ਦੀ ਰੀਸੈਟ ਹੋ ਜੂਗੀ, ਇਹ ਸਵਾਲ ਤੁਹਾਡਾ? ਹਾਂਜੀ, ਇੱਥੇ ਤੁਸੀਂ ਮੈਨੂੰ ਦੱਸੋ, ਆਪ MBA ਵਾਲੇ ਤੁਸੀਂ ਬੰਦੇ ਆ, ਮੈਂ ਕਿੱਦਾਂ ਮਤਲਬ ਇਹਦੀ ਸਲਾਹ ਦੇ ਸਕਦਾ? ਤੁਸੀਂ ਆਪ ਸਮਝਦਾਰ ਆ, ਆਪ ਦੱਸੋ ਤੁਸੀਂ ਮੈਨੂੰ। ਨਹੀਂ ਭਾਜੀ, ਜਾਨੀ ਕੁਐਸਚਨ ਇਹ ਹੈ ਵੀ ਸਾਡੀ ਫੈਮਿਲੀ ਅਗੇਂਸਟ ਆ ਕਿ ਮੈਂ ਅਗਲੇ ਸਾਲ ਆ ਕੇ ਸਾਇਲਮ ਫਾਈਲ ਕਰਦਾ। ਤੁਹਾਨੂੰ ਆਪਣੀ ਕੰਟਰੀ 'ਚ ਖਤਰਾ ਹੈਗਾ, ਹਾਂ ਜਾਂ ਨਾ 'ਚ ਦੱਸੋ?
ਹਾਂਜੀ ਵਾਕਈ ਖਤਰਾ ਹੈਗਾ, ਕਿਉਂਕਿ ਜੇ ਫੈਮਿਲੀ ਖਤਰਾ ਹੈਗਾ ਫਿਰ ਤੁਸੀਂ ਵਾਪਸ ਕਿਉਂ ਜਾਓਗੇ ਉੱਥੇ? ਪਰ ਇਸ ਸਾਲ ਆਏ ਆ ਵੀ ਉਹ ਰਿਚੁਅਲ ਮੈਰਿਜ ਹੀ ਕਰਵਾਉਣ ਵਾਸਤੇ ਜਾਣ, ਮਤਲਬ ਸੈਪਰੇਟ ਮੇਰੀ ਫੈਮਿਲੀ ਤੋਂ ਬਿਨਾਂ ਸਿਰਫ ਉਹਦੀ ਫੈਮਿਲੀ ਦੇ ਵਿੱਚ ਕਰਨ ਲੱਗੇ ਆ। ਜੱਜ ਨੂੰ ਕਿੱਦਾਂ ਐਕਸਪਲੇਨ ਕਰੋਗੇ ਕਿ ਜਿੱਥੇ ਖਤਰਾ ਸੀਗਾ ਵਾਪਸ ਕੀ ਕਰਨ ਗਏ ਸੀਗੇ? ਮਤਲਬ ਆਹ ਸਾਲ ਦਸੰਬਰ ਦੇ ਵਿੱਚ ਕਰਵਾ ਲਾਂਗੇ ਜਾਣੀ, ਉਸ ਤੋਂ ਮਤਲਬ ਬਾਅਦ ਇਸ ਸਾਲ ਨਹੀਂ ਖਤਰਾ, ਅਗਲੇ ਸਾਲ ਖਤਰਾ ਬਣਨਾ, ਇਹ ਕਹਿਣਾ ਚਾਹੁੰਦੇ? ਵਿਆਹ ਤੋਂ ਬਾਅਦ ਖਤਰਾ ਹੋਣਾ? ਨਹੀਂ ਮਤਲਬ ਵੀ ਅਸੀਂ ਉਹ ਵਾਲਾ ਕੇਸ ਲਾਣਾ ਆ ਵੀ ਸਾਨੂੰ ਇੰਡੀਆ ਦੇ ਵਿੱਚ ਖਤਰਾ ਆ, ਮਤਲਬ ਪੇਰੈਂਟਸ ਉਹ ਤਾਂ ਨਹੀਂ ਹੈਗੇ, ਸ਼ੱਕ ਨਹੀਂ ਹੈਗੇ। ਭੈਣ ਜੀ ਸਾਲ ਦੇ ਅੰਦਰ ਕੇਸ ਲਾਣਾ ਹੁੰਦਾ, ਸਾਲ ਦਾ ਰੀਜ਼ਨ ਉਹਨਾਂ ਨੇ ਰੱਖਿਆ ਹੀ ਇਸ ਕਰਕੇ ਆ, ਜਿਹੜੀ ਤੁਸੀਂ ਚੀਜ਼ ਕਹਿ ਰਹੇ ਆ ਕਿ ਉਹਨਾਂ ਨੇ ਦੇਖਣਾ ਹੈਗਾ ਕਿ ਇਹਦਾ ਜੈਨੂਇਨਲੀ ਕਿਹਨੂੰ ਖਤਰਾ ਨਹੀਂ ਆ। ਤਾਂ ਤੁਹਾਨੂੰ ਹੁਣ ਸਾਲ ਤੋਂ ਉੱਤੇ ਹੋ ਚੁੱਕਿਆ, ਤੁਹਾਡਾ ਸਾਲਮ ਦਾ ਕੇਸ ਇਸ ਵੇਲੇ ਬਣਦਾ ਨਹੀਂ, ਤੁਸੀਂ ਡੈਡਲਾਈਨ ਮਿਸ ਕਰ ਚੁੱਕੇ ਜੀ। ਕਰਨਵੀਰ, ਕਰਮਜੀਤ। ਹੈਲੋ, ਹਾਂ ਬੇਟੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਦੋਨੇ ਬੱਚਿਆਂ ਨੂੰ ਪਿਆਰ ਬੇਟੇ। ਤੇ ਮੇਰਾ ਬਹੁਤ ਪ੍ਰੋਬਲਮ ਤੇ ਮੇਰੇ 2 ਕੁਐਸਚਨ ਹੈ ਪੁੱਤ। ਪੁੱਛੋ ਜੀ। ਇੱਕ ਤਾਂ ਦੋ ਬੇਟੇ ਤੇ ਇੱਕ ਬੇਟੀ ਦੀ ਆਪਣਾ ਇੰਟਰਵਿਊ ਆ ਗਈ ਆ, ਮੇਰੀ ਬੇਟੀ ਨੇ ਕੀਤੀ ਸੀਗੀ, ਤੇ ਉਹਦੇ ਵਿੱਚੋਂ ਜਿਹੜੀ ਇੱਕ ਬੇਟੇ ਦਾ ਮਤਲਬ ਜਿਹੜਾ ਬੇਟਾ 15 ਸਾਲ ਦਾ, ਉਹਦੀ ਜਦੋਂ ਬਾਇਓਡਾਟਾ ਕੀਤਾ ਉਹਦਾ ਖੁੱਲ ਨਹੀਂ ਰਿਹਾ ਆਪਣਾ ਫਿੰਗਰਪ੍ਰਿੰਟ ਲਈ, ਤੇ ਜਦੋਂ ਪਾਸਪੋਰਟ ਰਿਨਿਊ ਹੋਇਆ ਪਾਉਂਦੇ ਉਹ ਕਹਿੰਦੇ ਪਹਿਲਾਂ ਐਕਸੈਪਟ ਹੋਇਆ ਤਾਂ ਖੁੱਲਦਾ ਹੀ ਨਹੀਂ। ਬਹੁਤ ਉਹ ਆਪਣਾ ਬੈਂਕ 'ਚ ਉਹ ਕਾਲ ਕਰਦੇ ਆ ਜਿਹੜੇ ਜਿਨ੍ਹਾਂ ਕੋਲੇ ਉਹ ਪੇਪਰ ਵਰਕ ਕਰਾਉਂਦੇ ਆ ਅਸੀਂ, ਫਿਰ ਉਹ ਕਹਿੰਦੇ ਵੀ ਤੁਸੀਂ ਤਿੰਨਾਂ ਦੇ ਅਲੱਗ ਬਣਾ ਲਓ ਫਿੰਗਰਪ੍ਰਿੰਟ। ਹੁਣ ਉਹ ਵੀ ਅਲੱਗ ਵੀ ਨਹੀਂ ਬਣ ਰਹੀ ਉਹਦੀ, ਫਿਰ ਉਹਦਾ ਕੀ ਹੱਲ ਆ? ਮੈਨੂੰ ਸਵਾਲ ਸਮਝ ਨਹੀਂ ਆਇਆ, ਰਾਜਗਰਨ ਜੀ ਦੱਸਿਓ ਮਾੜਾ ਜਿਹਾ। ਹਾਂ ਪੁੱਤ, ਜਿਵੇਂ ਵੀ ਮੇਰੇ 2 ਬੇਟੇ ਤੇ ਇੱਕ ਬੇਟੀ ਦੇ ਨਿਕਲੇ, ਇੰਟਰਵਿਊ ਆ ਗਈ ਇਕੱਠਿਆਂ ਦੀ। ਤੁਸੀਂ ਫਾਈਲ ਕੀਤੇ ਸੀਗੇ? ਨਹੀਂ, ਬੇਟੀ ਨੇ। ਭੈਣ ਭਾਈ ਦੇ ਕੀਤੇ ਸੀ, ਇੰਟਰਵਿਊ ਆ ਗਈ। ਹਾਂਜੀ ਆ ਗਈ ਹੈ ਬੇਟੇ, ਤੇ ਉਹਦਾ ਬਾਇਓਡਾਟਾ ਜਦੋਂ ਕੀਤਾ ਉਹਨਾਂ ਦਾ ਦੋਨਾਂ ਦਾ ਤਾਂ ਹੋ ਗਿਆ, ਬੇਟਾ ਤੇ ਉਹਦਾ, ਤੇ ਜਿਹੜਾ ਉਹਦਾ ਬੇਟਾ ਉਹਦਾ ਨਹੀਂ ਖੁੱਲ ਰਿਹਾ ਹੈਗਾ। ਜਦੋਂ ਪਾਸਪੋਰਟ ਜਿਹੜਾ ਰਿਨਿਊ ਹੋਇਆ ਪਾਉਂਦੇ ਆ ਤੇ ਪਹਿਲਾਂ ਹੀ ਉਹ ਕਹਿੰਦੇ ਐਕਸੈਪਟ ਹੋਇਆ ਵਾ ਇਹ ਪਹਿਲਾਂ ਹੀ ਆਲਰੇਡੀ, ਤੇ ਉਹਨਾਂ ਨੇ ਪਾਇਆ ਹੈ ਨਹੀਂ ਸੀਗਾ, ਉਹ ਅਜੇ ਕਿਰਾਇਆ ਹੀ ਕੁਛ ਨਹੀਂ ਸੀ ਅਪਡੇਟ ਹੋਇਆ ਵਾ, ਤੇ ਉਹਦੀ ਸਾਈਡ ਨਹੀਂ ਵੇਖੀ ਖੁੱਲ ਰਹੀ ਉਹਦਾ। ਤੁਸੀਂ ਮਾਤਾ ਜੀ ਕਹਿ ਰਹੇ ਆ ਵੀ ਉਹ ਆਲਰੇਡੀ ਵਿੱਚ ਸ਼ੋ ਕਰਦਾ ਹੈ ਵੀ ਪਹਿਲਾਂ ਹੀ ਹੈਗਾ? ਹਾਂ ਸ਼ੋ ਕਰਦਾ, ਤੇ ਉਹਦੇ ਨਾਲ ਫਿੰਗਰਪ੍ਰਿੰਟ ਦਾ ਖੁੱਲ ਰਿਹਾ ਪਤਾ। ਫਿੰਗਰਪ੍ਰਿੰਟ ਵਾਲੀ ਆ ਨਹੀਂ ਰਹੀ ਹੈ ਉਹਦੀ? ਆ ਨਹੀਂ ਰਹੀ। ਉਹਦੀ ਉਮਰ ਕਿੰਨੀ ਹੈ ਮੁੰਡੇ ਦੀ? 14 ਸਾਲ ਆ। 14 ਸਾਲ ਨਾ 15 ਜੀ। ਤੁਸੀਂ ਕਹਿੰਦੇ ਕਿ ਉਹਨੂੰ ਵੀ ਵਿੱਚ ਐਪਲੀਕੇਸ਼ਨ ਦੇ ਇਨਕਲੂਡ ਕੀਤਾ ਸੀਗਾ, ਪਰ ਉਹਦਾ ਫਿੰਗਰਪ੍ਰਿੰਟ ਨਹੀਂ ਜਿਹੜੇ ਆ ਰਹੇ, ਇਹ ਕਹਿ ਰਹੇ? ਹਾਂ ਨਾ ਆ ਗਿਆ ਵਿੱਚ ਉਹਦਾ ਇੰਟਰਵਿਊ ਦੇ ਉਹਦਾ, ਪਰ ਉਹਦੇ ਫਿੰਗਰਪ੍ਰਿੰਟ ਨਹੀਂ ਆ ਰਹੇ। ਠੀਕ, ਬਾਇਓਮੈਟ੍ਰਿਕ ਨਹੀਂ ਆ ਰਹੇ, ਬਾਇਓਡਾਟਾ ਲਈ ਖੁੱਲ ਨਹੀਂ ਰਿਹਾ ਉਹਦਾ। ਤੁਹਾਨੂੰ ਉਹਨਾਂ ਦੇ ਨਾਲ ਨਾ ਐਮਬੈਸੀ ਦੇ ਨਾਲ ਹੀ ਸੰਪਰਕ ਕਰਨਾ ਪੈਣਾ ਹੈ, ਐਨਵੀਸੀ ਵਾਲਿਆਂ ਨਾਲ। ਤੇ ਉਹਨਾਂ ਨਾਲ ਕਰੀ ਜਾਂਦੇ, ਉਹ ਕਦੇ ਕੁਛ ਕਹਿੰਦੇ ਆ ਇੰਨੇ ਘੰਟੇ ਵੇਟ ਕਰ ਲਓ, ਇੰਨੇ ਫਿਰ ਕਹਿੰਦੇ ਅਲੱਗ ਤੁਸੀਂ ਫਾਈਲਾਂ ਬਣਾ ਲਓ ਇਹਨਾਂ ਦੀਆਂ ਫਿੰਗਰਪ੍ਰਿੰਟ ਦੀਆਂ, ਤੇ ਉਹ ਫਿਰ ਇਹਦੀ ਨਾ ਤੁਹਾਨੂੰ ਕੋਈ ਪ੍ਰੋਬਲਮ ਹੋਣੀ ਨਹੀਂ। ਜਦੋਂ ਐਮਬੈਸੀ 'ਚ ਜਿਹੜੇ ਬਾਕੀ ਹੈ ਨਾ, ਜਦੋਂ ਉਹਨਾਂ ਦਾ ਨੰਬਰ ਆਉਂਦਾ ਉਹ ਜਾਣ ਉੱਥੇ ਜਾ ਕੇ, ਤੇ ਉੱਥੇ ਜਾ ਕੇ ਜੇ ਇਹਦਾ ਮੁੰਡੇ ਦਾ ਨੰਬਰ ਨਹੀਂ ਨਾਲ ਐਡ ਹੁੰਦਾ ਤੇ ਉਹ ਜਾ ਕੇ ਉੱਥੇ ਮੈਂਸ਼ਨ ਕਰ ਦੇਣ ਕਿ ਇੱਕ ਸਾਡਾ 14-15 ਸਾਲ ਦਾ ਹੋਰ ਵੀ ਸੀਗਾ, ਉਹਦੀ ਆਏ ਨਹੀਂ, ਤੇ ਉਹਨਾਂ ਨੇ ਦੁਬਾਰਾ ਇੰਟਰਵਿਊ ਦੇ ਦੇਣੀ ਹੈ। ਤਾਂ ਕੋਈ ਇੰਨੀ ਪ੍ਰੋਬਲਮ ਨਹੀਂ ਖਾਸ। ਤੇ ਜੇ ਦਿੱਲੀ ਉਹ ਜਿਹੜੇ ਏਜੰਟ ਉਹ ਕਹਿੰਦੇ ਦਿੱਲੀ ਤੁਸੀਂ ਜਾ ਕੇ ਵੀ ਉੱਥੇ ਕਰਾ ਕੇ ਦੇਖ, ਐਮਬੈਸੀ ਜਾ ਵੜੋ ਦਿੱਲੀ। ਹਾਂਜੀ ਐ ਹੋ ਜਾਊਗਾ ਉੱਥੇ ਜਾ ਕੇ? ਨਹੀਂ, ਤੁਸੀਂ ਦਿੱਲੀ ਸਿੱਧੇ ਤਾਂ ਨਹੀਂ ਐਮਬੈਸੀ ਦੇ ਵਿੱਚ ਜਾ ਸਕਦੇ, ਤੁਸੀਂ ਉਹਨਾਂ ਨੂੰ ਈਮੇਲ ਰਾਹੀਂ ਉਹ ਆਪਣਾ ਸੰਪਰਕ ਕਰ ਸਕਦੇ ਆ ਸਾਰਾ। ਜਿਹੜੇ ਤੁਹਾਡੇ ਇੱਥੇ ਯੂਐਸ ਜਿਹੜੇ ਰਿਲੇਟਿਵ ਸਿਟੀਜ਼ਨ ਰਿਲੇਟਿਵ ਆ, ਉਹ ਆਪਣਾ ਜਿਹੜਾ ਸੈਨੇਟਰ ਜਿਹੜਾ ਕਾਂਗਰਸਮੈਨ ਇੱਥੇ ਹੁੰਦੇ ਆ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ, ਉਹਨਾਂ ਦੇ ਦਫ਼ਤਰ ਨੂੰ, ਉਹ ਹੈਲਪ ਕਰ ਦਿੰਦੇ ਆ ਕਈ ਵਾਰੀ। ਸੋ ਜਿਹੜੇ ਜਿਹੜੀ ਭੈਣ ਆ ਉਹਨਾਂ ਦੀ ਇੱਥੇ ਸਿਟੀਜ਼ਨ ਆ, ਉਹ ਕੰਟੈਕਟ ਕਰ ਲਵੇ, ਤੇ ਸੈਨੇਟਰ ਕਈ ਵਾਰੀ ਲਿਖ ਦਿੰਦੇ ਆ, ਉਹਨਾਂ ਕਈ ਵਾਰੀ ਹੈਲਪ ਹੋ ਜਾਂਦੀ ਜੀ। ਨਾਲੇ ਜਿਹੜੇ ਵਕੀਲ ਦੇ ਥਰੂ ਕਰ ਰਹੇ ਆ ਨਾ, ਉਹਦੇ ਨਾਲ ਬੈਠ ਕੇ ਥੋੜੀ ਜੀ ਉਹਨੂੰ ਐਕਸਪਲੇਨ ਕਰੋ। ਕਈ ਵਾਰੀ ਨਾ ਐਕਸਪਲੇਨ ਕਰਨਾ ਕੱਲਾ ਫੋਨ ਤੇ ਬਗੈਰ ਕੁਝ ਦੇਖੇ ਔਖਾ ਹੋ ਜਾਂਦਾ। ਸੋ ਉਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰੋ, ਜਿਨ੍ਹਾਂ ਥਰੂ ਤੁਸੀਂ ਪੇਪਰ ਵਰਕ ਵੀ ਕੀਤਾ ਸੀ। ਗੁਰਦੀਪ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਇਹ ਹੈ, ਮੈਂ ਨਾ ਆਪਣਾ ਵੀਜ਼ਾ ਲਾਇਆ ਹੈ 2015 ਚ, ਸਾਲਮ ਕੇਸ ਤੇ ਆਇਆ ਮੈਂ ਫੈਮਿਲੀ ਸਮੇਤ ਜੀ। ਤੇ ਬਾਅਦ ਚ ਮੇਰੀ ਵਾਈਫ ਨੇ ਜੂ ਵੀਜ਼ਾ ਲਾਇਆ, ਤੇ ਉਹ ਉਹਨਾਂ ਦਾ ਵੀਜ਼ਾ ਪਾਸ ਹੋ ਗਿਆ ਪਿਛਲੇ ਮਹੀਨੇ 4/11/24 ਨੂੰ ਜੀ। ਤੇ ਮੈਂ ਆਪਣਾ ਕੇਸ ਹੋਲਡ ਕਰਾ ਲਾਂ ਤੇ ਜਾਂ ਬੰਦ ਕਰਾ ਦਾਂ, ਜਿਹੜਾ ਆਪਣਾ ਮੇਰਾ ਦੂਜਾ ਕੇਸ ਹੈ? ਵਾਈਫ ਨੇ ਵੀਜ਼ਾ ਲਾਇਆ ਸੀ, ਤੁਹਾਡਾ ਵੀ ਨਾਲ ਪਾਇਆ ਸੀਗਾ ਨਾ ਐਜ਼ ਅ ਡੈਰੀਵੇਟਿਵ, ਤੁਹਾਨੂੰ ਵੀ ਵੀਜ਼ੇ ਆਏ ਆ ਕਿ ਨਹੀਂ ਆਏ ਆ?
ਆਏ ਆ, ਮੇਰੇ ਬੇਟੇ ਨੂੰ ਵੀ ਆਇਆ ਤੇ ਮੈਨੂੰ ਵੀ ਆਇਆ ਜੀ। ਯੂ ਵੀਜ਼ੇ ਵਾਲਾ ਹਨਾ? ਤੁਹਾਨੂੰ ਹੁਣ ਤੁਸੀਂ ਯੂ ਵੀਜ਼ੇ ਤੇ ਆ ਗਏ ਸਾਰੇ ਜਣੇ ਹਨਾ? ਹਾਂਜੀ 4 ਸਾਲ ਦਾ ਮਿਲਿਆ ਨਾ ਤੁਹਾਨੂੰ? ਹਾਂਜੀ ਬਸ ਠੀਕ ਹੈ, ਫਿਰ ਵਧੀਆ। ਕੇਸ ਆਪਣੇ ਬੰਦ ਕਰਾਓ ਤੇ 3 ਸਾਲ ਬਾਅਦ ਗ੍ਰੀਨ ਕਾਰਡ ਫਾਈਲ ਕਰੋ। ਠੀਕ ਹੈ। ਇੱਕ ਮੇਰਾ ਸਵਾਲ ਹੋ ਰਿਹਾ ਭਾਜੀ, ਜਿੱਦਾਂ ਪਿੰਡ ਨਾ ਐਮਰਜੈਂਸੀ ਥੋੜੀ ਵੀ ਮਾਤਾ ਨਹੀਂ ਜ਼ਿਆਦਾ ਠੀਕ, ਤੇ ਮੈਂ ਜਾ ਸਕਦਾ ਜੀ? ਟਰੈਵਲ ਡਾਕੂਮੈਂਟ ਤੁਹਾਨੂੰ ਲੈਣਾ ਪੈਣਾ ਤੇ ਯੂ ਵੀਜ਼ਾ ਲੈ ਕੇ ਆਉਣਾ ਪੈਣਾ ਉੱਥੋਂ। ਹਾਂਜੀ ਜਾ ਸਕਦੇ। ਠੀਕ ਹੈ ਭਾਜੀ, ਓਕੇ, ਧੰਨਵਾਦ ਦੋਨਾਂ ਵੀਰਾਂ ਦਾ। ਥੈਂਕ ਯੂ ਜੀ। ਓਕੇ, ਸਤਿ ਸ਼੍ਰੀ ਅਕਾਲ। ਸੋ ਇਹ ਆਈ ਥਿੰਕ ਜੇ ਇੱਕ ਪਹਿਲਾਂ ਵੀ ਜਿਹੜਾ ਕਾਲਰ ਆਏ ਸੀ ਉਹ ਜਿਹੜੇ ਯੂ ਵੀਜ਼ੇ ਵਾਲੇ ਕਰਕੇ ਆਏ ਸੀ। ਸੋ ਜਿੱਦਾਂ ਤੁਸੀਂ ਇਹ ਕਹਿ ਰਹੇ, ਦੂਜੀ ਦੀ ਇਹ ਕਿਹਾ ਵੀ ਉਧਰੋਂ ਯੂ ਵੀਜ਼ਾ ਲੈ ਕੇ ਆਉਣਾ, ਫਿਰ ਉੱਥੇ ਐਮਬੈਸੀ 'ਚ ਜਾਣਾ ਪੈਂਦਾ ਹੈ ਉਹ ਯੂ ਵੀਜ਼ੇ ਲਈ ਅਪਾਇੰਟਮੈਂਟ ਲੈ ਕੇ? ਇੱਕ ਤਰੀਕਾ ਉਹ ਵੀ ਹੈਗਾ। ਹਾਂਜੀ। ਤੇ ਅਦਰਵਾਈਜ਼ ਹੋਰ ਕੀ ਤਰੀਕਾ ਉਧਰੋਂ ਯੂ ਵੀਜ਼ਾ ਫਿਰ ਲੈ ਕੇ ਆਉਣ ਦਾ? ਇੱਥੋਂ ਕਈ ਟਰੈਵਲ ਡਾਕੂਮੈਂਟ ਵੀ ਲੈ ਕੇ ਜਾ ਸਕਦੇ ਆ। ਹੁਣ ਇਹਦੇ ਵਿੱਚ ਨਾ ਇਹ ਵੀ ਡਿਪੈਂਡ ਕਰਦਾ ਕਿ ਅਸਾਈਲਮ ਦਾ ਕੇਸ ਅਸਾਈਲਮ ਆਫਿਸ 'ਚ ਸੀਗਾ ਕਿ ਉਹ ਇਮੀਗ੍ਰੇਸ਼ਨ ਕੋਰਟ 'ਚ ਸੀਗਾ, ਡਿਪੋਰਟੇਸ਼ਨ ਲੱਗੀ ਆ ਕਿ ਨਹੀਂ ਲੱਗੀ ਆ। ਸੋ ਇਹ ਤੁਸੀਂ ਨਾ ਕੇਸ ਬਾਏ ਕੇਸ ਆਪਣੇ ਪਹਿਲਾਂ ਤਾਂ ਵਕੀਲ ਨਾਲ ਡਿਸਕਸ ਕਰਿਓ, ਕਿਉਂਕਿ ਹੁਣ ਜਿਹਨਾਂ ਦੇ ਕਈ ਵਾਰੀ ਡਿਪੋਰਟੇਸ਼ਨ ਹੈ ਨਾ, ਉਹਨਾਂ ਨੂੰ 192 ਜਿਹੜਾ ਵੇਵਰ ਹੁੰਦਾ ਉਹ ਲੈ ਕੇ ਐਡਵਾਂਸ ਪਰਮਿਸ਼ਨ ਟੂ ਰੀਐਂਟਰ ਉਹ ਲੈ ਕੇ ਜਾਣਾ ਪੈਂਦਾ। ਤੇ ਜਿਹਨਾਂ ਦੇ ਨਹੀਂ ਉਹਨਾਂ ਨੂੰ ਸੋ ਉਹ ਕਈ ਵਾਰੀ ਹੋਲਸੇਲ ਐਡਵਾਈਸ ਨਹੀਂ ਕਿ ਟਰੈਵਲ ਡਾਕੂਮੈਂਟ ਮਿਲ ਗਿਆ ਤੇ ਚੱਲ ਇੰਡੀਆ ਚਲੀਏ। ਜਦੋਂ ਉਹ ਵੀ ਬਾਈ ਸੀਗਾ ਉਹਨੇ ਜਿਹਨੇ ਕੁਐਸਚਨ ਕੀਤਾ ਸੀਗਾ ਕਿ ਮੈਨੂੰ ਉਹਨਾਂ ਨੇ ਰੋਕਤਾ, ਡਿਨਾਈ ਕਰਤਾ। ਸੋ ਮੈਨੂੰ ਉਹਦੇ ਵਿੱਚ ਇਹੀ ਸ਼ੱਕ ਸੀਗਾ ਉਹਦਾ ਕਿ ਕੋਈ ਏਦਾਂ ਨਾ ਹੋਵੇ ਕਿ ਉੱਤੇ ਡਿਪੋਰਟੇਸ਼ਨ ਲੱਗੀ ਹੋਵੇ ਜਾਂ ਕੁਝ ਹੋਇਆ ਹੋਵੇ। ਸੋ ਜੇ ਤੁਹਾਡਾ ਕਲੀਨ ਫੈਕਟ ਪੈਟਰਨ ਆ ਤੇ ਉਹ ਆਪਣੀ ਟਰੈਵਲ ਡਾਕੂਮੈਂਟ ਲੈ ਕੇ ਜਾਂ ਜੋ ਵੀ ਤੁਹਾਡਾ ਤਰੀਕਾ ਜਾਣ ਦਾ ਤੇ ਐਮਬੈਸੀ ਚੋਂ ਜਿਹੜਾ ਯੂ ਵੀਜ਼ੇ ਦੀ ਅਪਾਇੰਟਮੈਂਟ ਲੈ ਕੇ ਵੀਜ਼ਾ ਲੈ ਕੇ ਵਾਪਸ ਆਓ, ਬੈਟਰ ਆ। ਠੀਕ ਹੈ ਜੀ, ਪਹਿਲਾਂ ਹੀ ਬਣਾ ਕੇ ਲੈ ਕੇ ਜਾਓ। ਠੀਕ। ਸੁਖਵੀਰ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਅਕਤੂਬਰ ਦੇ ਵਿੱਚ ਨਿਊਯਾਰਕ ਮੂਵ ਹੋ ਗਿਆ ਸੀਗਾ ਤੇ ਮੇਰਾ ਕੇਸ ਹੈਗਾ ਸੈਨ ਫਰਾਂਸਿਸਕੋ। ਤੇ ਫਰਵਰੀ ਦੇ ਵਿੱਚ ਮੇਰੀ ਭਾਜੀ ਤਰੀਕ ਆ ਗਈ ਹੈ ਜੂਨ 'ਚ, ਨੈਕਸਟ ਮੰਥ। ਤੇ ਮੈਂ ਆਪਣੇ ਵਕੀਲ ਨੂੰ ਫੋਨ ਕਰਦਾ, ਕੁਛ ਰਿਸਪੌਂਸ ਨਹੀਂ ਦੇ ਰਹੇ ਕੁਛ। ਅੱਛਾ, ਤੇ ਇਹਦਾ ਕੀ ਹੋਊਗਾ? ਤਰੀਕ ਮੂਵ ਹੋਵੇਗੀ ਜਾਂ ਮੈਨੂੰ ਲੜਨੀ ਪੈਣੀ? ਇੱਥੇ ਕੀ ਹੋਊਗਾ? ਤੁਸੀਂ ਨਿਊਯਾਰਕ ਤੁਹਾਡੀ ਤਰੀਕ ਆ, ਤੁਸੀਂ ਸੈਨ ਫਰਾਂਸਿਸਕੋ ਆ ਗਏ ਆ? ਨਹੀਂ ਭਾਜੀ, ਨਿਊਯਾਰਕ ਮੈਂ ਮੂਵ ਹੋਇਆ ਸੀ ਅਕਤੂਬਰ, ਸੈਨ ਫਰਾਂਸਿਸਕੋ ਤਰੀਕ ਆਈ ਹੈ ਮੇਰੀ ਅੱਗੇ ਆ ਗਈ। ਹਾਂਜੀ, ਤੁਹਾਨੂੰ ਚੇਂਜ ਆਫ ਵੈਨਿਊ ਪਾਣਾ ਪੈਣਾ। ਓਕੇ ਭਾਜੀ, ਤੇ ਇੱਥੇ ਲੜ ਲੁੜ ਤੇ ਨਹੀਂ ਸਕਦੇ ਜਾਂ ਫਿਰ ਜੱਜ ਮੂਵ ਮਾਫ ਤੇ ਨਹੀਂ ਕਰੂਗਾ? ਜੇ ਮੂਵ ਕਰਤੀ ਫਿਰ ਭਾਜੀ ਤੁਹਾਡਾ ਜੂਰਿਸਡਿਕਸ਼ਨ ਨਹੀਂ ਹੈਗਾ ਸੈਨ ਫਰਾਂਸਿਸਕੋ ਦਾ, ਤੁਸੀਂ ਮੂਵ ਕਰਾਓ ਉਹਨੂੰ ਨਿਊਯਾਰਕ। ਠੀਕ ਹੈ ਭਾਜੀ, ਮਿਹਰਬਾਨੀ। ਇੱਕ ਹੈਲੋ। ਹਾਂਜੀ, ਹੁਣ ਅਗਲੇ ਕਾਲਰ ਤੇ ਪਹੁੰਚ ਗਏ ਜੀ। ਹੁਣ ਆਪਾਂ ਰਜਿੰਦਰ ਜੀ। ਹੈਲੋ ਸਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ ਮੇਰਾ ਬ੍ਰਦਰ ਆਵਾਜ਼ ਬੰਦ ਹੋ ਗਈ ਜੀ ਤੁਹਾਡੀ। ਤੇ ਮੈਂ ਸੋਚ ਹਾਂਜੀ ਹਾਂਜੀ ਦੁਬਾਰਾ ਬੋਲਿਓ, ਆਵਾਜ਼ ਬੰਦ ਹੋ ਗਈ ਸੀ। ਮੈਂ ਸਰ ਜੀ ਮੇਰਾ ਬ੍ਰਦਰ ਨਾ 2021 ਦੇ ਵਿੱਚ ਅਮਰੀਕਾ ਆਇਆ ਸੀ ਪਰੋਲ ਨੂੰ ਬਾਰਡਰ ਪਾਰ ਕਰਕੇ। ਉਹਨੂੰ ਪਰੋਲੇ ਮਿਲੀ ਸੀ, ਪੇਰੋਲ ਲੈ ਕੇ ਪਰੋਲੇ, ਤੇ ਉਹ ਵਿਆਹ ਕਰਾ ਕੇ ਇੱਥੇ ਪੱਕਾ ਹੋ ਸਕਦਾ? ਹਾਂਜੀ, ਡਿਪੈਂਡ ਕਰਦਾ ਉਹਦਾ ਕਿਹੜੀ ਪੈਰੋਲ ਆ। ਜ਼ਿਆਦਾਤਰ ਜਿਹੜੀਆਂ ਪੈਰੋਲਾਂ ਤੇ ਆ ਦਫਾਦਾਰਾਂ ਤੇ ਡਿਪੈਂਡ ਕਰਦਾ, ਇੱਥੇ ਪੱਕਾ ਹੋ ਸਕਦਾ। ਹਾਂਜੀ, ਉਹਨੂੰ ਉੱਥੇ ਜਾ ਕੇ ਸਾਈਨ ਕਰਨੇ ਪੈਂਦੇ ਹਰ ਵਾਰੀ, ਹਰ ਸਾਲ ਬਾਅਦ ਜਾਂ 2 ਸਾਲ ਬਾਅਦ। ਭਾਜੀ ਉਹ ਨਾ ਸੈਕਸ਼ਨ ਦੱਸਦੇ ਆ ਕਿਹੜੇ ਸੈਕਸ਼ਨ ਥੱਲੇ ਪੈਰੋਲ ਜਿਹੜੀ ਮਿਲੀ ਆ, ਪੈਰੋਲ ਦਾ ਡਾਕੂਮੈਂਟ ਦੇਖਣਾ ਪੈਂਦਾ। ਜਿਹੜਾ ਵੀ ਉਹਦਾ ਵਕੀਲ ਆ ਨਾ ਉਹਨੂੰ ਉਹ ਪੈਰੋਲ ਦਿਖਾਵੇ ਤੇ ਫਿਰ ਵਿਆਹ ਕਰਾ ਕੇ ਪੱਕਾ ਹੋ ਸਕਦਾ ਵਾ ਮੋਸਟ ਲਾਈਕਲੀ। ਬਾਕੀ ਡਿਪੈਂਡ ਕਰਦਾ ਕਿਹੜੀ ਸੈਕਸ਼ਨ ਦੇ ਥੱਲੇ ਉਹਨੂੰ ਪੈਰੋਲ ਦਿੱਤੀ ਹੈ। ਤੇ ਉਹਨੂੰ ਵਾਪਸ ਤੇ ਨਹੀਂ ਜਾਣਾ ਪਊਗਾ ਜਿੱਦਾਂ ਮੋਸਟਲੀ ਜਾਣਾ ਪੈਂਦਾ ਵਿਆਹ ਵਾਲੇ ਕੇਸ 'ਚ? ਵੀਰ ਜੀ ਉਹੀ ਤਾਂ ਦੱਸ ਰਿਹਾ ਵਾਂ ਕਿ ਡਿਪੈਂਡ ਕਰਦਾ ਕਿ ਕਿਹੜੇ ਸੈਕਸ਼ਨ ਥੱਲੇ ਪੈਰੋਲ ਦਿੱਤੀ ਆ। ਜੇ ਕਿਸ ਹਿਸਾਬ ਦੇ ਨਾਲ ਆਇਆ ਸੀ 94 ਆ, ਸਿੱਧਾ ਆਇਆ ਸੀ, ਉਦਾਂ ਆਇਆ ਸੀ। ਇਹਦਾ ਇੱਕ ਸ਼ੋਅ ਕੀਤਾ ਸੀ ਰੀਸੈਂਟਲੀ ਮਹੀਨਾ ਕੁ ਪਹਿਲਾਂ। ਸਾਰੀਆਂ ਪੈਰੋਲਾਂ ਐਲੀਜੀਬਲ ਨਹੀਂ ਹੁੰਦੀਆਂ ਐਡਜਸਟਮੈਂਟ ਲਈ, ਕਾਫੀ ਸਾਰੀਆਂ ਹੁੰਦੀਆਂ ਵਾ ਪੈਰੋਲ ਦੀਆਂ, ਕਈ ਸਾਰਾ ਧਾਰਾਵਾਂ ਹੁੰਦੀਆਂ ਵਾ। ਡਿਪੈਂਡਿੰਗ ਉਹਨੂੰ ਕਿਹੜੀ ਧਾਰਾ ਥੱਲੇ ਪੈਰੋਲ ਦਿੱਤੀ ਆ, ਅਰਾਈਵਿੰਗ ਏਲੀਅਨ ਕਲਾਸੀਫਾਈ ਕੀਤਾ ਨਹੀਂ ਕੀਤਾ, ਉੱਤੇ ਡਿਪੈਂਡ ਕਰਦਾ ਕਿ ਉਹਨੂੰ ਜਾਣਾ ਪੈਣਾ ਕਿ ਨਹੀਂ ਜਾਣਾ ਪੈਣਾ ਜੀ। ਸੋ ਆਪਣੇ ਵਕੀਲ ਨਾਲ ਬਹਿ ਕੇ ਡਿਸਕਸ ਕਰੋ, ਪੈਰੋਲ ਕਾਰਡ ਦਿਖਾਓ ਉਹਨੂੰ, ਉਹ ਫਿਰ ਦੇਖ ਕੇ ਦੱਸੂਗਾ ਤੁਹਾਨੂੰ ਕਿੱਦਾਂ। ਜੀ ਜੀ, ਮਿਹਰਬਾਨੀ ਤੇ ਸ਼ੁਕਰੀਆ। ਤੇ ਪ੍ਰੋਗਰਾਮ ਦਾ ਸਮਾਂ ਵੀ ਇੱਥੇ ਹੀ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਹੁਣ ਅਗਲੀ ਵਾਰ। ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਦੱਸਦੇ ਜਾਈਏ, ਗੁਰਦੁਆਰਾ ਸਾਹਿਬ ਸੈਲਮਾ ਦੇ ਵਿੱਚ ਜਿੱਥੇ ਭਾਰਤੀ ਕੌਂਸੂਲੇਟ ਨੇ ਆਉਣਾ ਸੀ, ਸੰਗਤ ਦਾ ਭਾਰੀ ਵਿਰੋਧ ਸੀ ਤੇ ਫਿਰ ਉੱਥੋਂ ਦੀ ਕਮੇਟੀ ਦੇ ਨਾਲ ਗੱਲਬਾਤ ਕਰਕੇ ਜਿਹੜਾ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਹੋਣ ਵਾਲਾ ਕੌਂਸੂਲੇਟ ਦਾ ਪ੍ਰੋਗਰਾਮ ਆ ਉੱਥੋਂ ਰੱਦ ਆ, ਉਹ ਬਾਹਰ ਕਿਤੇ ਜਿਹੜਾ ਉਹ ਹੋ ਰਿਹਾ ਆ। ਉਸ ਦੇ ਲਈ ਜੇ ਤੁਹਾਨੂੰ ਜਾਣਕਾਰੀ ਚਾਹੀਦੀ ਆ ਉਹ ਗੁਰਦੁਆਰੇ ਵਾਲਿਆਂ ਤੋਂ ਤੁਸੀਂ ਲੈ ਸਕਦੇ ਆ। ਪਰ ਲੋਕਾਂ ਦਾ ਕਹਿਣਾ ਇਹੀ ਸੀਗਾ
ਵੀ ਇੱਕ ਪਾਸੇ ਭਾਰਤੀ ਕੌਂਸਲੇਟ ਵਾਲੇ ਭਾਰਤੀ ਜਿਹੜੇ ਆ ਉਹ ਇੱਥੇ ਅਮਰੀਕਾ ਦੇ ਵਿੱਚ ਅਮਰੀਕੀ ਨਾਗਰਿਕਾਂ ਨੂੰ ਮਾਰਨ ਦੇ ਸਾਜ਼ਿਸ਼ਾਂ ਬਣਾ ਰਹੇ ਆ, ਕਤਲ ਕਰ ਰਹੇ ਆ ਆਪਣੇ ਗਵਾਂਢੀ ਮੁਲਕ ਦੇ ਵਿੱਚ ਸਿੱਖ ਐਕਟਿਵਿਸਟਾਂ ਨੂੰ, ਤੇ ਇੱਥੇ ਗੁਰੂ ਘਰਾਂ ਦੇ ਵਿੱਚ ਆ ਕੇ ਜਾਣ ਬੁੱਝ ਕੇ ਕਮਿਊਨਿਟੀ ਦੇ ਵਿੱਚ ਰਿਫਟ ਪਾਉਣ ਦੀ ਕੋਸ਼ਿਸ਼ ਕਰ ਰਹੇ ਆ, ਇਹ ਪਾੜਾ ਪਾਉਣ ਦੀ ਇਹ ਕੋਸ਼ਿਸ਼ ਕਰ ਰਹੇ ਆ। ਸੋ ਇਸ ਲਈ ਸੰਗਤ ਦਾ ਭਾਰੀ ਵਿਰੋਧ ਸੀਗਾ। ਗੁਰਦੁਆਰਾ ਸਾਹਿਬ ਦੇ ਵਿੱਚ ਕੌਂਸਲੇਟ ਨੂੰ ਇੱਥੇ ਆਉਣ ਦੀ ਕੋਈ ਜਿਹੜੀ ਉਹ ਲੋੜ ਨਹੀਂ ਆ, ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਆ। ਤੇ ਹੁਣ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦਾ ਪ੍ਰੋਗਰਾਮ ਸੀ ਉਹ ਹੁਣ ਉਹ ਰੱਦ ਹੋ ਚੁੱਕਾ ਆ, ਉਹ ਕਿਤੇ ਬਾਹਰ ਕਰ ਰਹੇ ਆ। ਉਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਤੁਸੀਂ ਉੱਥੋਂ ਲੈ ਲਿਓ, ਪਰ ਇਦਾਂ ਦੀ ਚੀਜ਼ ਦਾ ਗੁਰੇਜ਼ ਕਰਨਾ ਚਾਹੀਦਾ ਆ ਵੀ ਗੁਰੂ ਘਰਾਂ ਦੇ ਵਿੱਚ ਜਾਣ ਬੁੱਝ ਕੇ ਆ ਕੇ ਜਿਹੜੇ ਭਾਰਤੀ ਕੌਂਸਲੇਟ ਆ ਵੀ ਉਹ ਆ ਕੇ ਸਿੱਖਾਂ ਦੇ ਵਿੱਚ ਜਿਹੜਾ ਉਹ ਪਾੜਾ ਜਿਹੜਾ ਉਹ ਪਾਉਣ। ਬਾਹਰ ਤੁਸੀਂ ਜਿੱਥੇ ਵੀ ਕਰਨਾ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ, ਤੁਸੀਂ ਆਪਣੇ ਹਿਸਾਬ ਦੇ ਨਾਲ ਜਿੱਥੇ ਮਰਜ਼ੀ ਜਿਹੜਾ ਆ ਉਹ ਪ੍ਰੋਗਰਾਮ ਕਰੋ। 96 ਗੁਰੂ ਘਰਾਂ ਨੇ ਪਹਿਲਾਂ ਹੀ ਇਹ ਇੱਕ ਮਤਾ ਪਾਸ ਕੀਤਾ ਹੈ, ਪੂਰੇ USA ਦੇ ਗੁਰੂ ਘਰਾਂ ਨੇ, ਵੀ ਭਾਰਤੀ ਕੌਂਸਲੇਟ ਆਪਣੇ ਉਸ ਅਹੁਦੇ ਦੇ ਹਿਸਾਬ ਦੇ ਨਾਲ ਆ ਕੇ ਇੱਥੇ ਸੰਗਤ ਨੂੰ ਸੰਬੋਧਨ ਨਹੀਂ ਕਰ ਸਕਦੇ, ਉਸ ਅਹੁਦੇ ਦੇ ਹਿਸਾਬ ਦੇ ਨਾਲ ਆ ਕੇ ਇੱਥੇ ਜਿਹੜੇ ਆ ਉਹ ਨਹੀਂ ਆ ਸਕਦੇ। ਤੁਸੀਂ ਸੰਗਤ ਦੇ ਮੈਂਬਰ ਬਣ ਕੇ ਆਉਣਾ ਆ, ਦਰਸ਼ਨ ਕਰਨ ਦੇ ਲਈ ਆਉਣਾ, ਲੰਗਰ ਛਕਣਾ ਆ, ਕੀਰਤਨ ਸੁਣਨਾ ਆ, ਪਾਠ ਸੁਣਨਾ ਆ, ਉਹਦੇ ਲਈ ਸਭ ਨੂੰ ਜੀ ਆਇਆਂ ਨੂੰ ਆ। ਪਰ ਕੌਂਸਲੇਟ ਦੇ ਆਧਾਰ ਦੇ ਉੱਤੇ ਉਸ ਅਧਿਕਾਰਤ ਅਹੁਦੇ ਤੇ ਉੱਤੇ ਹੁੰਦੇ ਹੋਏ ਤੁਹਾਨੂੰ ਜਿਹੜਾ ਆ ਉਹ ਇੱਥੇ ਆਉਣ ਦੀ ਆਗਿਆ ਨਹੀਂ ਹੈਗੀ। ਇਹ 96 ਗੁਰੂ ਘਰਾਂ ਨੇ ਸਾਰੇ ਸੰਗਤ ਨੇ ਮਿਲ ਕੇ ਪਹਿਲਾਂ ਦਾ ਜਿਹੜਾ ਉਹ ਫੈਸਲਾ ਲਿਆ ਆ। ਇੱਦਾਂ ਦੀਆਂ ਚੀਜ਼ਾਂ ਤੋਂ ਗੁਰੇਜ਼ ਜਿਹੜਾ ਆ ਭਾਰਤੀ ਕੌਂਸਲੇਟ ਨੂੰ, ਭਾਰਤੀ ਜਿਹੜੇ ਅਧਿਕਾਰੀ ਉਹਨਾਂ ਨੂੰ ਕਰਨਾ ਚਾਹੀਦਾ ਆ। ਇਹ ਜਾਣ ਬੁੱਝ ਕੇ ਸੰਗਤ ਨੂੰ ਦੋ ਫਾੜ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਹੁਣ ਇਸ ਟਾਈਮ ਇੰਡੀਆ ਪੂਰੀ ਤਰ੍ਹਾਂ ਘਿਰਿਆ ਪਿਆ ਆ, ਉਹਨਾਂ ਦਾ ਚਿਹਰਾ ਨੰਗਾ ਹੋਇਆ ਪਿਆ ਆ, ਤੇ ਹੁਣ ਗੁਰੂ ਘਰਾਂ ਦੇ ਵਿੱਚ ਆ ਕੇ ਇਹ ਰਿਫਟ ਪਾਉਣ ਦੀ, ਇਹ ਪਾੜਾ ਪਾਉਣ ਦੀ ਜਿਹੜੀ ਆ ਇਹ ਕੋਝੀਆਂ ਚਾਲਾਂ ਜਿਹੜੀਆਂ ਚੱਲ ਰਹੇ ਆ। ਤੇ ਗੁਰੂ ਘਰਾਂ ਦੇ ਕਮੇਟੀਆਂ ਨੂੰ, ਪ੍ਰਬੰਧਕਾਂ ਨੂੰ ਇਹਨਾਂ ਚਾਲਾਂ ਤੋਂ ਬਚਣ ਦੀ ਜਿਹੜੀ ਉਹ ਜ਼ਰੂਰਤ ਆ। ਤੇ ਧੰਨਵਾਦ ਵੀ ਕਰਦੇ ਆ ਵੀ ਜਿਹੜਾ ਕਮੇਟੀ ਨੇ ਇਵੈਂਚੁਅਲੀ ਸੰਗਤ ਦੇ ਨਾਲ ਗੱਲਬਾਤ ਕਰਕੇ ਫੈਸਲਾ ਲੈ ਲਿਆ ਵੀ ਉਹ ਗੁਰੂ ਘਰ ਦੇ ਅੰਦਰ ਇਹ ਜਿਹੜਾ ਫੈਸਲਾ ਆ, ਇਹ ਜਿਹੜਾ ਪ੍ਰੋਗਰਾਮ ਆ ਕੌਂਸਲੇਟ ਦਾ ਉਹ ਨਹੀਂ ਕਰਵਾ ਰਹੇ, ਉਹ ਬਾਹਰ ਕਿਤੇ ਜਿਹੜੇ ਉਹਨਾਂ ਨੇ ਮੂਵ ਕਰ ਲਿਆ, ਉਹ ਉੱਥੋਂ ਉਹਨਾਂ ਤੋਂ ਤੁਸੀਂ ਪਤਾ ਜਿਹੜਾ ਉਹ ਕਰ ਲਿਓ। ਸੋ ਇਹ ਚੀਜ਼ ਜ਼ਰੂਰੀ ਆ ਦੱਸਣੀ, ਤੇ ਨਾਲ ਦੇ ਨਾਲ ਸੰਗਤ ਵੀ ਜਿਹੜਾ ਉਹ ਧਿਆਨ ਦੇਵੇ ਵੀ ਕਿੱਥੇ ਕੀ ਕੁਛ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਜਾਣ ਬੁੱਝ ਕੇ ਇਹ ਪਾੜਾ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹੈਗੇ ਆ। ਤੇ ਹੁਣ ਸਮਾਪਤੀ ਕਰਦੇ ਆ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।